ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 13 ਮਾਰਚ 2025 30 ਫੱਗਣ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ GS ਗਰੇਵਾਲ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਆਪਣੇ ਵਿਊਅਰਸ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਰੋਸਾ ਰੱਖਣ ਔਰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਔਰ ਜਿਹੜੇ ਪਖੰਡੀ ਜਿਹੜੇ ਸਾਧ ਨੇ ਸੰਤ ਨੇ ਉਹਨਾਂ ਦੇ ਪਿੱਛੇ ਨਾ ਲੱਗਣ ਔਰ ਆਪਣਾ ਜਿਹੜਾ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਰੱਖਣ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ GS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਇਤਿਹਾਸਕ ਦਿਨ ਬਾਰੇ ਕਿ ਅੱਜ 13 ਮਾਰਚ 1849 ਨੂੰ ਗੁਜਰਾਤ ਦੀ ਜਿਸ ਤਰ੍ਹਾਂ ਕਿ ਲੜਾਈ ਵਿੱਚ ਹਾਰਨ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਡੁੱਬਿਆ ਸੀ ਔਰ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਲੰਡਨ ਵਿੱਚ ਸਜ਼ਾ ਯਾਫਤਾ ਕੀਤਾ ਸੀ ਜਿਹੜਾ ਕਿ ਜਲਿਆਂਵਾਲਾ ਬਾਗ ਕਾਂਡ ਲਈ ਜ਼ਿੰਮੇਵਾਰ ਸੀ। ਸੋ 13 ਮਾਰਚ 1981 ਨੂੰ ਸਿੱਖ ਐਜੂਕੇਸ਼ਨ ਕਾਨਫਰੰਸ ਚੰਡੀਗੜ੍ਹ ਵਿੱਚ ਸਿੱਖ ਇੱਕ ਵੱਖਰੀ ਕੌਮ ਹੈ ਦਾ ਮਤਾ ਪਾਸ ਕੀਤਾ ਗਿਆ ਜਿਹੜਾ ਖਾਲਸਾ ਸੰਘਰਸ਼ ਦਾ ਮੁੱਢ ਬਣਦਾ ਹੈ। ਸੋ ਇਹਨਾਂ ਸਾਰੇ ਇਤਿਹਾਸਕ ਦਿਨਾਂ ਦੀ ਅਹਿਮੀਅਤ ਬਾਰੇ ਜਿਹੜੇ ਪੰਛੀ ਜਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ ਜੀ। ਹਾਲਾਂਕਿ ਟੈਕਨੀਕਲ ਕਾਰਨਾਂ ਕਰਕੇ ਸੈਗਮੈਂਟ ਸਾਡੇ ਜਿਹੜੇ ਮਿਡਨਾਈਟ ਅਪਲੋਡ ਹੁੰਦੇ ਨੇ ਉਹ ਨਹੀਂ ਹੋ ਸਕੇ ਸੀ। ਸੋ ਸਮੁੱਚਾ ਪ੍ਰੋਗਰਾਮ ਹੀ ਜਿਹੜਾ ਬਹੁਤਿਆਂ ਨੇ ਤੱਕ ਪਹੁੰਚਿਆ ਔਰ ਬਹੁਤ ਸਾਰੇ ਉਸ ਦੇ ਉੱਤੇ ਕਾਮੈਂਟ ਨੇ ਔਰ ਅਸੀਂ ਹਰ ਇੱਕ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੁਛ ਦੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਅਸੀਂ 1 to 1 ਲਿਖ ਸਕੀਏ ਪਰ ਉਨਾ ਹੀ ਸਾਡੇ ਕੋਲ ਸੀਮਤ ਸਮਾਂ ਹੁੰਦਾ ਹੈ। ਸੋ ਅਸੀਂ ਤੁਹਾਡੇ ਕਾਮੈਂਟਸ ਨੂੰ, ਤੁਹਾਡੇ ਸੁਝਾਵਾਂ ਨੂੰ ਬੜੇ ਧਿਆਨ ਦੇ ਨਾਲ ਇਹੀ ਨਹੀਂ ਵੀ ਪੜ੍ਹਦੇ ਹਾਂ, ਉਹਨਾਂ ਤੇ ਅਮਲ ਦਰਾਮਦ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਅੱਜ ਦਾ ਸ਼ੋਅ ਸਰਦਾਰ GS ਗਰੇਵਾਲ ਕੈਲਗਰੀ ਕੈਨੇਡਾ ਉਹਨਾਂ ਨੇ ਸਪਾਂਸਰ ਕੀਤਾ ਹੈ। ਇਹ ਸਾਡੇ ਬਹੁਤ ਪੁਰਾਣੇ ਇਕੱਲੇ ਵਿਊਅਰ ਹੀ ਨਹੀਂ, ਡੋਨਰ ਨੇ ਔਰ ਹਮੇਸ਼ਾ ਇੱਕ ਗੱਲ ਦੇ ਉੱਤੇ ਹੀ ਉਹਨਾਂ ਦੀ ਅਮੰਨਾ ਜਿਹੜੀ ਉਹ ਸਭ ਨੂੰ ਵੀ ਕਹਿੰਦੇ ਨੇ। ਤੁਸੀਂ ਜਿਹੜਾ ਮੈਸੇਜ ਵੀ ਦਿੱਤਾ ਹੈ ਕਿ ਸਿੱਖ ਪੰਥ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦਾ, ਲੜ ਲੱਗਣ ਦਾ ਮਤਲਬ ਸਿਰਫ ਮੱਥਾ ਟੇਕਣ ਤੱਕ ਮਹਿਦੂਦ ਨਹੀਂ ਹੈ ਜਾਂ ਜੇ ਅਸੀਂ ਆਨੰਦ ਕਾਰਜ ਦੀਆਂ 4 ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲੈਂਦੇ ਹਾਂ ਤੇ ਇਹ ਕਹੀਏ ਕਿ ਜੀ ਅਸੀਂ ਲੜ ਲੱਗੇ ਜਾਂ ਹੋਰ ਜਿਹੜੀਆਂ ਅਸੀਂ ਘਰੇਲੂ ਰਸਮਾਂ ਦੁੱਖ ਸੁੱਖ ਦੀਆਂ ਕਰਦੇ ਹਾਂ। ਬਿਲਕੁਲ ਅਮੰਨਾ ਜਾਂ ਲੜ ਲੱਗਣਾ ਜਾਂ ਹੁਕਮ ਮੰਨਣਾ ਉਹ ਹੈ ਕਿ ਗੁਰੂ ਦੀ ਬਾਣੀ ਗੁਰਮਤ ਦੇ ਸਿਧਾਂਤ ਦੇ ਉੱਤੇ
ਪਹਿਰਾ ਦਿੰਦਿਆਂ ਜੀਵਨ ਬਤੀਤ ਕਰਨਾ। ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਮੇਂ-ਸਮੇਂ ਬੇਸ਼ੱਕ ਇਹ ਗੁਰੂ ਸਾਹਿਬਾਨ ਦਾ ਜਦੋਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਗੁਰਗੱਦੀ ਤੇ ਸਨ, ਚੈਲੰਜਸ ਜਿਹੜੇ ਨੇ ਬਰਾਬਰ ਜਿਹੜੇ ਨੇ ਉਹ ਖੜੇ ਹੋ ਗਏ ਸੀ। ਉਹਦੇ 'ਚ ਅਸੀਂ ਸਭ ਤੋਂ ਵੱਡਾ ਚੈਲੰਜ ਤਾਂ ਉਹਨਾਂ ਦੇ ਵੱਡੇ ਭਰਾ ਤਾਂ ਪ੍ਰਿਥੀ ਚੰਦ, ਜਿਹਦੇ ਲਈ ਭਾਈ ਗੁਰਦਾਸ ਜੀ ਨੇ ਲਫ਼ਜ਼ ਮੀਣਾ ਇਸਤੇਮਾਲ ਕੀਤਾ ਜੀ। ਔਰ ਮੀਣਾ ਅਸੀਂ ਭਾਵੇਂ ਅੰਗਰੇਜ਼ੀ ਦਾ ਲਫ਼ਜ਼ ਮੀਨ ਜਿਹੜਾ ਹੈ ਉਹ ਅੱਜ ਹੈ, ਲੇਕਿਨ ਉਦੋਂ ਹੀ ਔਰ ਇਹੀ ਲਫ਼ਜ਼ ਇੰਨਾ ਕੁ ਪੋਪੂਲਰ ਹੋਇਆ ਕਿ ਭਾਈ ਹੁਣ ਤੱਕ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ ਇਹਨਾਂ ਨਾਲ ਨਹੀਂ ਵਰਤਣਾ। ਹੁਣ ਇਹ ਤਾਂ ਨਹੀਂ ਸੀ ਗੱਲ ਕਿ ਉਹਨਾਂ 'ਚ ਕੋਈ ਹੋਰ ਨੁਕਸ ਸੀ, ਕਿਉਂਕਿ ਇਹ ਉਹ ਹਾਲਾਂ ਗੁਰੂ ਪਰਿਵਾਰ ਨਾਲ ਹੀ ਸੰਬੰਧਿਤ ਜਿਹੜੇ ਨੇ ਮੀਣੇ ਵੀ, ਧੀਰ ਮਲੀਏ ਵੀ, ਰਾਮ ਰਾਈਏ ਵੀ ਗੁਰੂ ਸਾਹਿਬ ਦੇ ਭਰਾ, ਕਜ਼ਨ, ਅੱਗੋਂ ਉਹ ਕਲੋਜ਼ ਰਿਸ਼ਤੇਦਾਰੀਆਂ, ਉਹੀ ਕਬੀਲਾ। ਲੇਕਿਨ ਕਿਉਂਕਿ ਇੱਕ ਪਾਸੇ ਜਦੋਂ ਅਸੀਂ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਬੇਸ਼ੱਕ 1708 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ੀ ਔਰ ਇਹ ਹੁਕਮ ਜਿਹੜੇ ਕਿ ਰਹਿਤਨਾਮਿਆਂ ਦੇ ਰੂਪ 'ਚ ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ ਔਰਾਂ ਦੇ ਆਏ, ਔਰ ਅਸੀਂ ਦੁਹਰਾਉਂਦੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਹੁਕਮ ਦੇ ਤੌਰ ਤੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹਕੀਕਤ ਦੇ ਵਿੱਚ ਤਾਂ ਸ਼ਬਦ ਗੁਰੂ ਦਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨੇ ਹੀ ਬਖਸ਼ਿਆ। ਜਦੋਂ ਅਸੀਂ ਬਾਣੀ ਦਾ ਨੂੰ ਪੜ੍ਹਦੇ ਹਾਂ, ਬੇਸ਼ੱਕ ਪੰਜਵੇਂ ਪਾਤਸ਼ਾਹ ਨੇ ਉਸ ਨੂੰ ਪਹਿਲਾ ਰੂਪ ਜਿਹਨੂੰ ਅਸੀਂ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਹਾਂ, ਔਰ ਉਸ ਦਾ ਨਾਮ ਪੁਰਾਤਨ ਪੋਥੀ ਸਾਹਿਬ ਕਰਕੇ ਵੀ ਹੈ ਤੇ ਪੋਥੀ ਪਰਮੇਸ਼ਰ ਕਾ ਥਾਨ। ਬਿਲਕੁਲ ਕਿ ਆਲਰੇਡੀ ਪੋਥੀ ਦਾ ਰੁਤਬਾ ਰੱਬ ਦੇ ਬਰਾਬਰ ਇਸ ਲਈ ਨਹੀਂ ਕਿ ਕੋਈ ਕਾਗਜ਼ ਜਾਂ ਰੁਮਾਲੇ ਜਾਂ ਅੱਜ ਵੀ ਜਿਵੇਂ ਅਸੀਂ ਜੇ ਦਰਬਾਰ ਸਾਹਿਬ 'ਚ ਦੇਖੀਏ ਜਿਹਨੇ ਉਹ ਚੰਦੋਆ ਚੜਾਉਣਾ ਜਾਂ ਦੂਜਾ ਕੋਈ ਮੈਨੂੰ ਦੱਸ ਰਿਹਾ ਸੀ ਕਿ 5 ਲੱਖ ਰੁਪਏ ਦਾ ਬਜਟ ਹੁੰਦਾ ਕਿਉਂਕਿ ਐਵਰੀ ਡੇ ਬਦਲਿਆ ਜਾਂਦਾ ਹੈ ਤੇ ਬਹੁਤ ਸਾਰੇ ਇਸ ਨੂੰ ਵੱਡੇ ਭਾਗ ਸਮਝਦੇ ਨੇ ਕਿ ਜੀ ਹਾਲਾਂ ਉਹ ਗਊ ਦਾਨ ਕੀਤੇ ਵਾਂਗ ਮੈਨੂੰ ਲੱਗਦਾ ਉਹੀ ਚੀਜ਼ਾਂ ਮੁੜ ਕੁੜ ਕੇ ਫਿਰ ਵਾਪਸ ਆ ਜਾਂਦੀਆਂ ਜਿਸ ਕਿਸਮ ਦਾ ਅੰਦਰ ਉਹ ਸਾਰੀ ਉਹਨਾਂ ਦਾ ਇੱਕ ਮਾਫੀਆ ਚੱਲ ਰਿਹਾ ਹੁੰਦਾ। ਪਰ ਗੱਲ ਇਹ ਔਰ ਕਿ ਜਦੋਂ ਅਸੀਂ ਬਾਣੀ ਦੇ ਗੁਰੂ ਹੋਣ ਦੀ ਗੱਲ ਕਰਦੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਹੀ ਉਹ ਰੁਤਬਾ ਬਾਣੀ ਨੂੰ ਦਿੱਤਾ ਜਿਹੜਾ ਰੱਬ ਦੇ ਨਾਲ ਮਿਲਾਉਣ ਵਾਲਾ ਔਰ ਬਾਣੀ ਦੇ ਵਿੱਚ ਇਹ ਬੜਾ ਸਪਸ਼ਟ ਹੈ ਕਿ ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਓ ਜੀਓ ਕਿ ਇਹ ਗੁਰੂ ਸਾਹਿਬ ਦੇ ਬੋਲ ਨਹੀਂ ਨੇ, ਗੁਰੂ ਸਾਹਿਬ ਵਹੀਕਲ ਨੇ ਬੋਡਲੀ ਰੂਪ ਜਿਹਦੇ ਚੋਂ ਇਹ ਬਾਣੀ ਆ ਰਹੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ। ਹੁਣ ਕਿ ਗੁਰੂ ਬਾਣੀ ਕਹਿੰਦੇ ਨੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਔਰ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸੋ ਸ਼ਬਦ ਗੁਰੂ ਦਾ ਸਿਧਾਂਤ ਪੋਥੀ ਸਾਹਿਬ ਦੇ ਰੂਪ 'ਚ ਗੁਰੂ ਅਰਜਨ ਸਾਹਿਬ ਨੇ ਜਦੋਂ ਪਹਿਲਾ ਜਿਹੜਾ ਉਹਦਾ ਸੰਕਲਨ ਕੀਤਾ ਤੇ ਪਲੰਘ ਤੇ ਬਿਰਾਜਮਾਨ ਕਰਕੇ ਆਪ ਜ਼ਮੀਨ ਤੇ ਸੁੱਤੇ ਚਾਦਰ ਵਿਛਾ ਕੇ ਅੱਜ ਵੀ ਅਕਾਲ ਤਖਤ ਸਾਹਿਬ ਜਿੱਥੇ ਕਿ ਜਦੋਂ ਸੁਖਾਸਨ ਲਈ ਬੀੜ ਲਿਜਾਈ ਜਾਂਦੀ ਹੈ ਤੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ, ਇਹ ਸਿੰਬਲ ਹੁੰਦਾ ਹੈ ਯਾਦ ਦਹਾਨੀ ਕਰਵਾਉਣ ਲਈ ਕਿ ਗੁਰੂ ਅਰਜਨ ਸਾਹਿਬ ਉੱਥੇ ਜ਼ਮੀਨ ਦੇ ਉੱਤੇ ਸੌਂਦੇ ਸੀ ਔਰ ਹਮੇਸ਼ਾ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਆਦ ਬੀੜ ਦਾ ਪ੍ਰਕਾਸ਼ ਹਾਲਾਂ ਬਾਅਦ ਦੇ ਵਿੱਚ ਕਿਉਂਕਿ ਮੀਣਿਆਂ ਦੇ ਕਬਜ਼ੇ 'ਚ ਆਇਆ ਜਦੋਂ 6ਵੇਂ ਪਾਤਸ਼ਾਹ ਆਪਣੇ ਜੀਵਨ ਦੇ ਅਖੀਰਲੇ 18 ਸਾਲ ਜਿਹੜੇ ਨੇ ਉਹ ਅਕਾਲ ਤਖਤ ਜਾਂ ਅੰਮ੍ਰਿਤਸਰ ਤੋਂ ਦੂਰ ਕੀਰਤਪੁਰ ਸਾਹਿਬ ਉਹਨਾਂ ਨੇ ਆ ਕੇ ਵਸਾਇਆ ਤੇ ਫਿਰ ਇਹ ਜਿਹੜਾ ਹਰਮੰਦਰ ਸਾਹਿਬ ਦਾ ਕਬਜ਼ਾ ਹੈ ਇਹ ਪ੍ਰਿਥੀ ਚੰਦ ਉਹਦਾ ਪੁੱਤਰ ਮਿਹਰਬਾਨ ਉਹਦਾ ਪੁੱਤਰ ਹਰਜੀ ਇਹ ਜਾਰੀ ਰਿਹਾ ਔਰ ਇਹੀ ਕਾਰਨ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਜਿਹੜੀ ਆ ਮਿਲਦੀ ਹੈ ਔਰ ਬਾਬਾ ਮੱਖਣ ਸ਼ਾਹ ਲੋਬਾਣਾ ਗੁਰੂ ਲਾਧੋਰੇ ਦੇ ਨਾਲ ਉਸ ਨੂੰ ਪ੍ਰਗਟ ਕਰਦੇ ਨੇ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਦਰਵਾਜ਼ੇ ਉਹਨਾਂ ਪੁਜਾਰੀਆਂ ਵੱਲੋਂ ਬੰਦ ਕਰ ਲਏ ਜਾਂਦੇ ਨੇ ਕਿਉਂਕਿ ਉਹ ਉਹੀ ਪ੍ਰਿਥੀ ਮੀਣਿਆਂ ਦੀ ਔਲਾਦ ਦੇ ਕਬਜ਼ੇ ਦੇ ਵਿੱਚ ਹਰਮੰਦਰ ਸਾਹਿਬ ਸੀ ਔਰ ਇਸੇ ਪ੍ਰਥਾਏ ਜਦੋਂ ਗੁਰੂ ਸਾਹਿਬ ਦਾ ਇਹ ਵਾਕ ਇਤਿਹਾਸਕ ਸਰੋਤਾਂ 'ਚ ਹੈ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ ਕਿ ਇਹ ਜਿਹੜੇ ਮਸੰਦ ਨੇ ਅੰਬਰ ਸਰੀਏ ਇਹ ਤ੍ਰਿਸ਼ਨਾ ਦੀ ਅੱਗ 'ਚ
ਤ੍ਰਿਸ਼ਨਾ ਅਸੀਂ ਡਿਜ਼ਾਇਰਸ ਨੂੰ ਕਹਿੰਦੇ ਆ, ਲੋਭ 'ਚ ਫਸੇ ਹੋਏ ਨੇ। ਔਰ ਗੁਰੂ ਸਾਹਿਬ ਦੂਰ ਵੱਲੇ ਪਿੰਡ ਚਲੇ ਗਏ। ਔਰ ਫਿਰ 10ਵੇਂ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਆਲਮੋਸਟ 9 ਮਹੀਨੇ ਦਾ ਮੁਕਾਮ ਕੀਤਾ, ਸਾਰੇ ਸੱਚ ਦੇ ਉਸ ਮਾਰਗ ਚੋਂ ਕੁਰਬਾਨੀਆਂ ਔਰ ਇਤਿਹਾਸ ਔਰ ਜਿਹਦੇ ਤੇ ਗੁਰੂ ਗੋਬਿੰਦ ਸਿੰਘ ਮਾਰਗ 70-71 ਦੇ ਵਿੱਚ ਵੀ ਬਣਾਇਆ ਗਿਆ, ਤੇ ਉੱਥੇ ਆਲਮੋਸਟ 9 ਮਹੀਨੇ ਰਹਿ ਕੇ ਜਿਹੜਾ ਸਰੂਪ ਅੱਜ ਪ੍ਰਕਾਸ਼ਮਾਨ ਹੁੰਦਾ ਹੈ ਔਰ ਜਿਸ ਨੂੰ ਗੁਰੂ ਸਾਹਿਬ ਨੇ 1708 ਦੇ ਵਿੱਚ ਗੁਰਤਾ ਗੱਦੀ ਬਖਸ਼ੀ, ਇਹ ਸਰੂਪ ਦਮਦਮਾ ਸਾਹਿਬ 'ਚ ਮੁਕੰਮਲ ਹੋਇਆ, ਜਿਸ ਦੇ ਵਿੱਚ ਜਿਹੜਾ ਪੰਜਵੇਂ ਪਾਤਸ਼ਾਹ ਵੱਲੋਂ ਸੰਕਲਿਤ ਕੀਤੀ ਆਦ ਬੀੜ ਸੀ, ਉਸ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਜਿਹੜੀ ਹੈ ਉਹ ਸ਼ਾਮਲ ਕੀਤੀ ਗਈ। ਔਰ ਕਿਉਂਕਿ 19 ਰਾਗ ਸਾਰੇ ਹੀ ਜਿਹੜੇ ਨੇ 31 ਰਾਗਾਂ ਦੇ ਵਿੱਚ ਅੱਡ-ਅੱਡ, ਕਿਸੇ ਗੁਰੂ ਸਾਹਿਬਾਨ ਦੀ 18 ਰਾਗਾਂ 'ਚ ਬਾਣੀ ਹੈ, ਕਿਸੇ ਦੀ ਘੱਟ 'ਚ ਹੈ। ਇੱਕ ਨਵਾਂ ਰਾਗ ਜਿਹੜਾ ਜਿਹਦੇ 'ਚ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨਹੀਂ ਸੀ, ਜੈਜਾਵੰਤੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸਤੇਮਾਲ ਕੀਤਾ। ਸੋ ਉਸ ਆਰਡਰ ਦੇ ਵਿੱਚ ਉਹਨੂੰ ਬਦਲਿਆ ਨਹੀਂ ਗਿਆ। ਸੋ ਜ਼ਾਹਰ ਹੈ ਕਿ ਸਾਡੇ ਲਈ ਔਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਨੂੰ ਦੇਖਦੇ ਹਾਂ, ਤੇ ਪੰਥ ਨੇ ਹਮੇਸ਼ਾ, ਕਿਉਂਕਿ ਇਹ ਫਾਈਨਲ ਵਰਡ ਹੋ ਗਿਆ ਕਿ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਜਿਹੜਾ ਫਾਈਨਲ ਪਾਤਸ਼ਾਹਤ ਹੈ ਉਹ ਗੁਰੂ ਗ੍ਰੰਥ ਸਾਹਿਬ ਕੋਲ ਹੈ। ਇਸੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਚਵਰ ਛਤਰ ਤਖਤ ਦੇ ਮਾਲਕ। ਬਿਲਕੁਲ। ਹੁਣ ਇਹ ਜਦੋਂ ਦੁਨਿਆਵੀ ਪਾਤਸ਼ਾਹਤ ਜਿਹੜੀ ਹੈ, ਸੋਵਰਨਿਟੀ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਬਾਦਸ਼ਾਹ ਤਖਤ ਤੇ ਬੈਠਦੇ ਨੇ, ਉਹਨਾਂ ਦਾ ਜਿਹੜਾ ਹੈ ਉਹ ਚੌਰ ਉਹਨਾਂ ਦੇ ਉੱਤੇ ਝੁਲਦਾ ਹੈ ਔਰ ਉੱਪਰ ਜਿਹੜਾ ਉਹਨਾਂ ਦੇ ਕੈਨੋਪੀ ਹੁੰਦੀ ਹੈ, ਜਾਂ ਜਿਸ ਨੂੰ ਜਿਹੜਾ ਜਦੋਂ ਅਸੀਂ ਚੰਦੋਆ ਸਾਹਿਬ ਕਹਿੰਦੇ ਹਾਂ, ਇਹ ਉਹ ਯਾਦ ਦਹਾਨੀ ਹੈ ਜੋ ਉਹਨਾਂ ਦੇ ਕਈਆਂ ਦੇ ਸੋਨੇ ਦਾ ਛਤਰ ਹੁੰਦਾ ਸੀ, ਜਾਂ ਦੂਸਰਾ ਚਵਰ ਛਤਰ ਤਖਤ, ਇਹ ਤਿੰਨੋਂ ਹੀ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਨੇ। ਸੋ ਇਧਰ ਰੂਹਾਨੀਅਤ ਦੀ ਦੁਨੀਆ 'ਚ, ਪੀਰੀ ਦੀ ਦੁਨੀਆ 'ਚ ਜਿਹੜੀ ਹੈ ਪਾਤਸ਼ਾਹਤ ਗੁਰੂ ਗ੍ਰੰਥ ਸਾਹਿਬ ਦੀ ਹੈ। ਤੇ ਜਦੋਂ ਅਸੀਂ ਸੰਗਤ ਨੂੰ ਸੰਬੋਧਨ ਕਰਦੇ ਹਾਂ ਵੀ ਕਹਿੰਦੇ ਹਾਂ ਕਿ ਗੁਰੂ ਖਾਲਸਾ ਜੀ, ਸੋ ਜ਼ਾਹਰ ਹੈ ਕਿ ਇਹ ਮੀਰੀ ਦੀ ਦੁਨੀਆ ਦੇ ਵਿੱਚ ਦੁਨਿਆਵੀ ਫੈਸਲੇ ਲੈਣੇ, ਉਹ ਗੁਰੂ ਪੰਥ, ਜਿਹੜਾ ਗੁਰੂ ਪੰਥ ਅੰਮ੍ਰਿਤਧਾਰੀ ਖਾਲਸੇ ਦੇ ਰੂਪ ਦੇ ਵਿੱਚ, ਤੇ ਜਿਸ ਦੀ ਨੁਮਾਇੰਦਗੀ ਜਿਹੜੀ ਹੈ ਅੱਗੋਂ 5 ਪਿਆਰੇ ਕਰਦੇ ਨੇ। ਇਹੀ ਕਾਰਨ ਹੈ ਕਿ ਜਦੋਂ ਦੇਗ ਦੇ ਲਈ ਅਰਦਾਸਾ ਸੋਧਿਆ ਜਾਂਦਾ ਹੈ ਦੀਵਾਨ ਦੀ ਸਮਾਪਤੀ ਦੇ ਉੱਤੇ, ਔਰ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟ ਕੀਤਾ ਜਾਂਦਾ, ਤੇ ਕਿਰਪਾਨ ਭੇਟ ਗੁਰੂ ਦੀ ਜਿਹੜੀ ਹੈ ਉਹ ਪਰਮਿਸ਼ਨ ਹੈ, ਪਰ ਪਹਿਲਾ ਜਿਹੜਾ ਛੰਦ ਹੈ ਉਹ ਜ਼ਾਹਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰੱਖਿਆ ਜਾਂਦਾ। ਬਹੁਤ ਸਾਰੇ ਸਮਝਦੇ ਨੇ ਵੀ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇ ਲਈ ਹੈ, ਉਹ ਤਾਬਿਆ ਬੈਠੇ ਸਿੱਖ ਲਈ ਹੁੰਦਾ, ਤੇ ਪੰਜਾਂ ਦੇ ਵਿੱਚ ਇਹ ਵਰਤਾਇਆ ਜਾਂਦਾ, ਪਹਿਲਾਂ 5 ਪਿਆਰਿਆਂ 5 ਸਿੰਘਾਂ 'ਚ ਔਰ ਫਿਰ ਸੰਗਤ 'ਚ। ਸੋ ਇਹ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਅੱਜ ਬਹੁਤਿਆਂ ਨੂੰ ਇਹ ਰਸਮਾਂ ਲੱਗਦੀਆਂ ਹੋਣਗੀਆਂ, ਪਰ ਇਹ ਡੇ ਟੂ ਡੇ ਲਾਈਫ ਦੇ ਵਿੱਚ ਇਹ ਯਾਦ ਦਹਾਨੀ ਸੀ ਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਦੇ ਲੜ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਲੋਤੇ 5 ਪਿਆਰੇ। ਇਹੀ ਕਾਰਨ ਹੈ ਜਦੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ, 5 ਪਿਆਰੇ ਉਸ ਦੀ ਅਗਵਾਈ ਕਰਦੇ ਨੇ ਗੁਰੂ ਪੰਥ ਦੇ ਰੂਪ 'ਚ। ਉਹ ਗੁਰੂ ਗ੍ਰੰਥ ਸਾਹਿਬ ਦੇ ਹਾਫਿਜ਼ ਵੀ ਨੇ, ਔਰ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਵੀ ਪੰਥ ਨਹੀਂ। ਔਰ ਇਹੀ ਕਾਰਨ ਹੈ ਕਿ ਇਹਨਾਂ ਦੋਨਾਂ ਚੋਂ ਜਦੋਂ ਅਸੀਂ ਮੀਰੀ ਪੀਰੀ, ਭਗਤੀ ਸ਼ਕਤੀ, ਰਾਜਯੋਗ ਦੀ ਔਰ ਗੁਰੂ ਗ੍ਰੰਥ ਗੁਰੂ ਪੰਥ ਤੋਂ ਬਿਨਾਂ ਸਿੱਖੀ ਦਾ ਫਲਸਫਾ ਮੁਕੰਮਲ ਨਹੀਂ। ਔਰ ਗੁਰੂ ਪੰਥ ਦੀ ਸੋਵਰਨਿਟੀ ਵੀ, ਜਦੋਂ ਅਸੀਂ ਪੰਥ ਨੂੰ ਬਾਦਸ਼ਾਹਤ ਦੀ ਗੱਲ ਕਰਦੇ ਹਾਂ, ਤੇ ਜ਼ਾਹਰ ਹੈ ਜਦੋਂ ਨਵਾਬੀ ਦੀ ਖਿਲਤ ਆਈ ਕਿਸੇ ਇੰਡੀਵਿਜੂਅਲ ਲਈ ਤਾਂ ਨਹੀਂ ਸੀ, ਪੰਥ ਲਈ ਸੀ। ਔਰ ਸਰਬੱਤ ਖਾਲਸੇ ਨੇ ਹੀ ਫੈਸਲਾ ਕਰਕੇ ਉਹ ਜਿਹੜੀ ਖਿਲਤ ਹੈ ਉਹ ਨਵਾਬ ਕਪੂਰ ਸਿੰਘ ਹੋਰਾਂ ਨੂੰ ਬਖਸ਼ੀ, ਪਰ ਪੰਥ ਦੇ ਨਾਂ ਸੀ। ਇਸੇ ਤਰ੍ਹਾਂ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਮਹਾਰਾਜਾ ਟਾਈਟਲ ਦਿੱਤਾ ਹੈ, ਕਿਉਂਕਿ ਲੇਕਿਨ ਸਿੱਖ ਹਮੇਸ਼ਾ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਹੀ ਸੰਬੋਧਨ ਕਰਦੇ ਸੀ। ਔਰ ਮਹਾਰਾਜਾ ਰਣਜੀਤ ਸਿੰਘ ਕਦੇ ਤਖਤ ਤੇ ਨਹੀਂ ਬੈਠਾ, ਕਿਉਂਕਿ ਔਰ ਉਹਨਾਂ ਦੀ ਜਿਹੜੀ ਹਕੂਮਤ ਹੈ ਉਹਦਾ ਨਾਂ ਵੀ ਸਰਕਾਰੇ ਖਾਲਸਾ ਜੀਓ, ਖਾਲਸੇ ਦੀ ਹਕੂਮਤ ਸੀ। ਬੇਸ਼ੱਕ ਟਾਈਟਲ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਫਤਿਹ ਕਰਨ ਤੋਂ ਬਾਅਦ ਸੁਲਤਾਨ ਉਲ ਕੌਮ ਦਾ ਦਿੱਤਾ ਗਿਆ, ਲੇਕਿਨ ਜਿਹੜੀ ਪਾਤਸ਼ਾਹਤ ਸੀ ਉਹ ਪੰਥ ਦੀ ਸੀ।
ਬਿਲਕੁਲ। ਔਰ ਇਹੀ ਕਾਰਨ ਹੈ ਕਿ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਤੁਹਾਨੂੰ ਤਖਤ ਨਹੀਂ ਮਿਲੇਗਾ, ਸੋਨੇ ਦੀ ਕੁਰਸੀ ਹੈ ਜਿਹਦੇ ਤੇ ਉਹ ਜਿਹੜੇ ਬੜੇ ਕੰਫਰਟੇਬਲੀ ਬੈਠਦੇ ਸੀ, ਔਰ ਯੂਕੇ ਚ ਐਲਬਰਟਾ ਮਿਊਜ਼ੀਅਮ ਚ ਅੱਜ ਵੀ ਉੱਥੋਂ ਹੀ ਚੁੱਕ ਲਿਆਏ ਸੀ ਅੰਗਰੇਜ਼ ਸਾਰੇ। ਹੁਣ ਕਿਉਂਕਿ ਜਦੋਂ ਅਸੀਂ ਇਸ ਮੈਸੇਜ ਦੀ ਗੱਲ ਕਰਦੇ ਹਾਂ ਔਰ ਅੱਜ ਦੇ ਦਿਨ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਦਾ ਤੁਸੀਂ ਇੰਟਰੋਡਕਟਰੀ ਮੈਂਸ਼ਨ ਕੀਤਾ, ਉਹਨਾਂ ਦੇ ਉੱਤੇ ਵੀ ਮੈਂ ਗੱਲ ਕਰਾਂਗਾ। ਪਰ ਇਹ ਜ਼ਰੂਰੀ ਹੈ ਜਿਹੜੀ ਸਾਡੇ ਲਈ ਕਿ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਪਹੁੰਚਾਉਣਾ ਵੀ ਪੰਥ ਦੇ ਜ਼ਿੰਮੇ ਹੈ, ਪਰ ਜੇ ਪੰਥ ਗੁਰੂ ਗ੍ਰੰਥ ਦੇ ਲਾੜੀ ਨਹੀਂ ਹੈ, ਔਰ ਇਹ ਨਹੀਂ ਹੈ ਕਿ ਭੀੜਾਂ ਆਈਆਂ ਘੱਲੂ ਘਾਰੇ ਆਏ, ਖਾਲਸਾ ਜਦੋਂ ਵੀ ਮੁਸ਼ਕਲ 'ਚ ਹੈ, ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਵੀ ਹੈ ਉਹਦੇ 'ਚ ਵੀ ਅਸੀਂ ਜਦੋਂ ਗੁਰੂ ਪੰਥ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਇਹ ਕਨਸੈਪਟ ਵੀ ਹੈ ਕਿ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਕੱਲਾ ਸਿੱਖ ਹੁੰਦਾ ਹੈ, ਦੋ ਮਿਲ ਜਾਣ ਤੇ ਸਾਧ ਸੰਗ ਹੈ, ਪੰਜ ਹੋਣ ਤਾਂ ਪਰਮੇਸ਼ਰ ਹੈ। ਇਸ ਲਈ ਪੁਰਾਤਨ ਰਵਾਇਤ ਦੇ ਵਿੱਚ ਕਿਸੇ ਵੀ ਮੁਸ਼ਕਲ ਦੇ ਵੇਲੇ ਜਾਂ ਕਿਸੇ ਸਮੱਸਿਆ ਦੇ ਹੁੰਦਿਆਂ ਪੰਜਾਂ ਸਿੰਘਾਂ ਤੋਂ ਅਰਦਾਸ ਕਰਵਾਣੀ, ਕਿਉਂਕਿ ਸਿੱਖਾਂ ਦਾ ਹਮੇਸ਼ਾ ਇਹ ਵਿਸ਼ਵਾਸ ਹੈ ਕਿ ਪੰਚਨ ਮੇ ਨਿਤ ਵਰਤਤ ਹੋ ਮੈਂ ਪੰਚ ਮਿਲੇ, ਕਿ ਜਦੋਂ ਪੰਜਾਂ ਦੇ ਵਿੱਚ ਗੁਰੂ ਨੇ ਫਰਮਾਇਆ ਕਿ ਮੈਂ ਵਸਦਾ। ਔਰ ਇਹ ਵੀ ਕੁਝ ਸਾਡੇ ਪੁਰਾਤਨ ਹਿਸਟੋਰੀਅਨਸ ਨੇ ਡਾਇਲੌਗ ਲਿਖਿਆ ਕਿ ਭਾਈ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਉਣ ਲੱਗੇ, ਸਿੰਘਾਂ ਨੇ ਵਿਰਾਗ ਕੀਤਾ, ਉਹਨਾਂ ਨੇ ਕਿਹਾ ਮੈਂ ਤਾਂ ਕਿਤੇ ਨਹੀਂ ਚੱਲਿਆ, ਮੈਂ ਤਾਂ ਹਜ਼ੂਰ ਹੈ ਹਮੇਸ਼ਾ ਹੀ, ਮੈਂ ਜਿਹੜਾ ਗੁਰੂ, ਇਸੇ ਲਈ ਉਹਨਾਂ ਦੇ ਆਖਰੀ ਮੁਕਾਮ ਨੂੰ ਵੀ ਹਜ਼ੂਰ ਸਾਹਿਬ ਕਹਿੰਦੇ ਨੇ। ਹਜ਼ੂਰ ਦਾ ਮਤਲਬ ਹੀ ਇਹ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਜ਼ਾਇਰਾ ਜ਼ਹੂਰ ਹਾਜ਼ਰਾ ਹਜ਼ੂਰ, ਕਿ ਮੈਂ ਹਮੇਸ਼ਾ ਹੀ ਹਾਂ। ਉਹਨਾਂ ਨੇ ਕਿਹਾ ਜੀ ਫਿਰ ਵੀ ਤੁਹਾਡੇ ਦੀਦਾਰ ਦੀ ਤਾਂਘ ਹੋਏ ਤੇ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜਿਹੜਾ, ਉਹਨਾਂ ਨੇ ਕਿਹਾ ਜੀ ਉਹ ਵੀ ਨਾ ਹੋਏ, ਉਹਨਾਂ ਨੇ ਕਿਹਾ ਪੰਜਾਂ ਦੇ ਰੂਪ ਦੇ ਵਿੱਚ ਮੈਂ ਹਾਂ ਤੁਹਾਡੇ ਚ। ਉਹਨਾਂ ਨੇ ਕਿਹਾ ਜੀ ਪੰਜ ਵੀ ਨਾ ਹੋਣ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਸਿੰਘ ਖੁਦ ਇਸ਼ਨਾਨ ਕਰੇ, ਬਾਣੀ ਪੜ੍ਹ ਕੇ ਜਦੋਂ ਆਈਨੇ ਦੇ ਵਿੱਚ, ਆਰਸੀ ਦੇ ਵਿੱਚ, ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖੇਗਾ ਤੇ ਮੇਰਾ ਰੂਪ ਉਹਨੂੰ ਨਜ਼ਰ ਆਏਗਾ। ਹੁਣ ਇਹ ਹੈ ਜਦੋਂ ਉਹਨਾਂ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ। ਸੋ ਜੇ ਅੱਜ ਸਾਡੇ 'ਚ ਅਸੀਂ ਅੱਡ-ਅੱਡ ਚੈਲੰਜਸ 'ਚੋਂ ਗੁਜ਼ਰ ਰਹੇ ਹਾਂ, ਜਾਂ ਇਤਿਹਾਸ ਦੇ ਜਾਂ ਇਹਨਾਂ 3 ਸਦੀਆਂ ਦੇ ਵਿੱਚ ਬਹੁਤ ਸਾਰੇ ਚੈਲੰਜ 'ਚੋਂ ਗੁਜ਼ਰੇ, ਤੇ ਜਿਹੜੀ ਤਾਕਤ ਹੈ ਸਾਡੀ, ਜਦੋਂ ਤੱਕ ਅਸੀਂ ਗੁਰੂ ਗ੍ਰੰਥ ਨਾਲ ਜੁੜੇ ਹੋਏ ਤੇ ਗੁਰੂ ਦੀ ਰਹਿਮਤ ਦੇ ਹਮੇਸ਼ਾ ਪਾਤਰ ਰਵਾਂਗੇ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਅਸੀਂ ਵਿਪਰਨ ਕੀ ਰੀਤ ਜਾਣਾ, ਬ੍ਰਾਹਮਣਵਾਦੀ ਰਸਮਾਂ, ਪਖੰਡੀ ਬਾਬੇ, ਕੋਈ ਮੰਤਰ ਜੰਤਰ ਤੰਤਰ, ਕਿਸ ਕਿਸਮ ਦਾ ਕਿਸੇ ਦੇ ਹੱਥ ਲਾਲ ਮੌਲੀ ਦਾ ਧਾਗਾ ਬੰਨਿਆ ਹੋਇਆ, ਕੋਈ ਦੇਵੀਆਂ ਦੇ ਤੁਰਿਆ ਹੋਇਆ, ਕੋਈ ਕੁੰਭ ਨਹਾਣ ਤੁਰਿਆ ਹੋਇਆ ਜਾਂ ਦੂਜਾ, ਫਿਰ ਇਹ ਗੁਰੂ ਨੇ ਹੀ ਫਰਮਾਇਆ ਹੋਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪੜੀ। ਵਿਪਰ ਬੱਬੇ ਨਾਲ ਹੈ ਬ੍ਰਾਹਮਣ, ਕਿ ਜੇ ਇਹਨੇ ਬ੍ਰਾਹਮਣ ਦੇ ਪਿੱਛੇ ਲੱਗਣਾ ਹੈ, ਬ੍ਰਾਹਮਣਵਾਦ ਹੈ ਕਿ ਉਹੀ ਰਿਚੁਅਲਿਜ਼ਮ, ਉਹੀ ਕਰਮਕਾਂਡ। ਔਰ ਮੰਦੇ ਭਾਗਾਂ ਨੂੰ ਅੱਜ ਅਸੀਂ ਆਪਣੇ ਗੁਰਦੁਆਰਿਆਂ ਜਾਂ ਬਹੁਤ ਸਾਰੀਆਂ ਧਾਰਮਿਕ ਥਾਵਾਂ ਤੇ ਵੀ ਰਸਮ ਦੇ ਉੱਤੇ ਬਹੁਤ ਜ਼ੋਰ ਹੁੰਦਾ ਹੈ ਵੀ ਇਹ ਇਵੇਂ ਹੋ ਗਿਆ, ਇਵੇਂ ਹੋ ਗਿਆ, ਇਹ ਰੁਮਾਲਾ ਜਿਹੜਾ ਇਵੇਂ ਜਿਹੜਾ ਉਹ ਰੱਖਣਾ, ਇਵੇਂ ਇਹਦੇ ਤੇ ਤਾਂ ਪੂਰਾ ਸਭ ਚੇਤਨ ਹੋ ਕੇ ਬੈਠੇ ਹੁੰਦੇ ਨੇ। ਜਾਂ ਕਿਤੇ ਕੋਈ ਅਰਦਾਸ ਕਰਦਾ, ਅਰਦਾਸੀਆ ਕੋਈ ਸ਼ਬਦ ਭੁੱਲ ਜਾਏ, ਉਹਦੇ ਸਾਰੇ ਗਲ ਪਏ ਹੁੰਦੇ ਨੇ ਉਸ ਤੋਂ ਬਾਅਦ ਇਹ। ਲੇਕਿਨ ਜਿਹੜੀ ਉਹਦੀ ਜਿਸਟ ਸੀ ਸਾਰੇ ਦੀ, ਰੂਹਾਨੀਅਤ ਦੀ ਔਰ ਸਾਡੇ ਖਾਲਸਾ ਪੰਥ ਦੀ ਸੋਵਰਨਿਟੀ ਦੀ, ਜਿਹੜੀ ਵੱਡੇ ਘੱਲੂਘਾਰੇ ਦੇ ਉਸ ਚੈਲੰਜ ਦੇ ਵਿੱਚ ਗੁਰੂ ਤੋਂ ਵੀ ਗੁਰੂ ਪੰਥ ਦੀ ਸੋਵਰਨਿਟੀ ਮੰਗੀ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਹੇ ਸਤਿਗੁਰੂ ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਹੋਏਗਾ ਤਾਂ ਤੁਹਾਡਾ ਸੁਨੇਹਾ, ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ, ਸਰਬੱਤ ਦੇ ਭਲੇ ਦਾ, ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ ਦੁਨੀਆ 'ਚ ਪਹੁੰਚੇਗਾ। ਜੇ ਇਹੀ ਨਾ ਰਿਹਾ ਪੰਥ ਤੇ ਫਿਰ ਇਸ ਸੁਨੇਹੇ ਨੂੰ ਕੌਣ ਲੈ ਕੇ ਜਾਏਗਾ। ਸੋ ਅਸੀਂ ਜਿੱਥੇ ਸ਼ੁਕਰੀਆ ਵੀ ਅਦਾ ਕਰਦੇ ਹਾਂ ਸਰ JS ਗਰੇਵਾਲ ਜੀ ਦਾ, ਮੇਰੇ ਲਈ ਇਹ ਵੀ ਹੁੰਦਾ ਕਿ ਬਈ ਇਸ ਬਹਾਨੇ ਨਾਲ ਅਸੀਂ ਜਿਹੜਾ ਸਾਡੇ 'ਚ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਜਿਹੜੇ ਚੈਲੰਜ ਨੇ, ਜਿਨ੍ਹਾਂ ਦੇ ਵਿੱਚ ਅੱਜ ਬਹੁਤ ਵੱਡਾ ਚੈਲੰਜ ਹੈ ਨਕਲੀ ਗੁਰੂਡਮ, ਇੱਕ ਤਾਂ ਹੈ ਹੀ ਨੇ ਜਿਹੜੇ
ਸਰਕਾਰਾਂ ਨੇ ਖੜੇ ਕੀਤੇ ਨੇ, ਕੋਈ ਨਰਕਧਾਰੀ ਨੇ, ਕੋਈ ਰਾਧਾ ਸੁਆਮੀ ਆ ਗਏ, ਕੋਈ ਸੌਦਾ ਸਾਧ ਆ ਗਿਆ, ਕੋਈ ਹੋਰ ਇਸ ਕਿਸਮ ਦੇ ਕਿੰਨੇ ਹੀ ਨੇ। ਲੇਕਿਨ ਜੇ ਅਸੀਂ ਵਿਦਨ ਵੀ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੌਦਾ ਵੇਚ ਕੇ ਆਪਣੀ ਬਾਬਾਗਿਰੀ ਚਮਕਾਉਂਦੇ ਨੇ, ਜੇ ਅਸੀਂ ਉਹਨਾਂ ਦਾ ਹਾਲ ਵੀ ਦੇਖੀਏ ਤੇ ਉਹ ਵੀ ਘੜੀਸ ਕੇ ਸਾਨੂੰ ਉਸ ਸਨਾਤਨ ਹਿੰਦੂ ਧਰਮ ਦੇ ਵਿੱਚ ਹੀ ਡੋਬਣ ਦਾ ਕੰਮ ਕਰ ਰਹੇ ਨੇ। ਔਰ ਅੱਜ ਹਾਲਾਤ ਇਹੀ ਨੇ। ਔਰ ਈਵਨ ਜੇ ਅਸੀਂ ਸਾਡੀ ਉਸ ਸੋਵਰਨਿਟੀ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਤੇ ਉਹਦੇ ਨਾਲ ਜੁੜਿਆ ਹੋਇਆ ਉਸ ਪਾਰਟ ਨੂੰ ਦੇਖੀਏ ਤੇ ਜੋ ਕੁਛ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ, ਵਾਪਰ ਰਿਹਾ ਹੈ, ਉਹ ਜਿਹੜਾ ਖੂਨ ਦੇ ਹੰਝੂ ਕੇਰਨ ਤੋਂ ਬਿਨਾਂ ਹੋਰ ਉਹਦੇ ਲਈ ਕੋਈ ਲਫ਼ਜ਼ ਨਹੀਂ ਬਚਦੇ। ਸੋ ਅਸੀਂ ਤਾਂ ਇੱਕ ਹੌਕਾ ਦੇਣ ਵਾਲੇ ਵਾਂਗ ਕਰਦੇ ਹਾਂ, ਸਤਿਗੁਰੂ ਰਹਿਮਤ ਕਰਨ, ਇਹ ਸਾਡਾ ਫੇਥ ਹੈ, ਅਸੀਂ ਇਸ ਸਾਰੇ ਚੋਂ ਨਿਕਲ ਜਾਵਾਂਗੇ। ਜਿਵੇਂ ਸਰ ਕਪੂਰ ਸਿੰਘ ਜਦੋਂ ਉਦਾਸ ਵੀ ਹੁੰਦੇ ਸਨ ਔਰ ਫਿਰ ਸਿੱਖਾਂ ਨੂੰ ਅਕਲ ਕੇ ਪੱਕੇ ਵੈਰੀ ਵੀ ਕਹਿ ਕੇ ਗਿਆਨੀ ਗਿਆਨ ਸਿੰਘ ਦਾ ਉਹ ਛੰਦ ਵੀ ਪੜ੍ਹ ਦਿੰਦੇ ਸੀ, ਪਰ ਫਿਰ ਉਹ ਬੜੇ ਉਤਸ਼ਾਹ 'ਚ ਆ ਕੇ ਕਹਿੰਦੇ ਸੀ ਵੀ ਨਹੀਂ, ਇਹ ਅਸੀਂ ਨਹੀਂ ਜਾਣਦੇ ਕਿਤੇ ਵੀ। 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਗੁਰੂ ਆਪ ਬੋਡੀ ਕਰਨ। ਹੁਣ ਗੱਲ 13 ਮਾਰਚ ਦੀ ਕਰਦੇ ਹਾਂ। ਬਹੁਤ ਵਾਰ 29 ਮਾਰਚ ਨਾਲ ਜੁੜਿਆ ਹੋਇਆ ਹੁੰਦਾ 1849 ਕਿ ਸਿੱਖ ਰਾਜ ਦਾ ਸੂਰਜ ਡੁੱਬਿਆ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼, ਅਜੇ ਤਾਂ ਬ੍ਰਿਟਿਸ਼ ਅੰਪਾਇਰ ਤਾਂ ਪੂਰਾ ਬਾਅਦ 'ਚ ਆਇਆ, ਲੇਕਿਨ ਈਸਟ ਇੰਡੀਆ ਕੰਪਨੀ ਰਾਹੀਂ ਉਹ ਸਾਰੇ ਬੈਂਕਰ ਜਿਹੜੇ ਸੀ ਉਹ ਰੂਲ ਕਰ ਰਹੇ ਸੀ, ਬ੍ਰਿਟਿਸ਼ ਰਾਜ ਦਾ ਹਿੱਸਾ ਬਣਾਇਆ। ਪਰ ਅਸਲੀ ਦਿਨ ਅੱਜ ਹੈ, ਜਿਸ ਦਿਨ ਜਿਹੜੀ ਫਾਈਨਲ ਲੜਾਈ ਜਿਨ੍ਹਾਂ ਨੂੰ ਸੈਕੰਡ ਐਂਗਲੋ ਸਿੱਖ ਵਾਰ ਦੀ ਅਖੀਰਲੀ ਜੰਗ, ਇਹ ਜ਼ਿਲ੍ਹਾ ਗੁਜਰਾਤ ਦੇ ਵਿੱਚ ਚਨਾਹ ਦੇ ਕੰਢੇ ਲੜੀ ਗਈ। ਔਰ ਉਸ ਦੇ ਵਿੱਚ ਹੁਣ ਬਹੁਤ ਵਾਰ ਜਦੋਂ ਅਸੀਂ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦਾ ਜ਼ਿਕਰ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਸ਼ਾਹ ਮੁਹੰਮਦ ਨੇ 1846 ਦੇ ਵਿੱਚ ਜਿਹੜੀਆਂ ਪਹਿਲੀਆਂ ਐਂਗਲੋ ਸਿੱਖ ਵਾਰਸ ਹੋਈਆਂ, ਮੁਦਕੀ, ਸਭਰਾਵਾਂ, ਅਲੀਵਾਲ, ਇਹਨਾਂ ਸਾਰਿਆਂ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ। ਲੇਕਿਨ 1849 ਦੀਆਂ ਜਿਹੜੀਆਂ ਦੋ ਵੱਡੀਆਂ ਜੰਗਾਂ, ਜਿਨ੍ਹਾਂ 'ਚ ਪਹਿਲੀ ਚੇਲਿਆਂਵਾਲਾ ਦੇ ਵਿੱਚ ਹੋਈ, ਜਿਸ ਨੂੰ ਲੀਡ ਜ਼ਾਹਰ ਹੈ ਕਿ ਪਿਓ ਪੁੱਤਰ ਦੀ ਜੋੜੀ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਤੇ ਉਹਨਾਂ ਦਾ ਫਰਜ਼ੰਦ ਸ਼ੇਰ ਸਿੰਘ ਅਟਾਰੀ ਵਾਲਾ, ਇਹ ਦੋ ਲੜਾਈਆਂ ਜਿਹੜੀਆਂ ਨੇ ਉਸੇ ਹੀ ਲਹਿੰਦੇ ਪੰਜਾਬ ਦੇ ਉਸ ਜਿਹੜਾ ਚਨਾਹ ਜੇਹਲਮ ਉਸ ਖੇਤਰ ਦੇ ਵਿੱਚ ਹੀ ਹੋਈਆਂ। ਪਹਿਲੀ ਦੇ ਵਿੱਚ ਮੈਂ ਉਹਨਾਂ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿ ਅੰਗਰੇਜ਼ਾਂ ਨੇ ਕਿਵੇਂ ਸਾਜ਼ਿਸ਼ ਦੇ ਨਾਲ ਇਹ ਖੁਦ ਇਹ ਇਨਸਟੀਗੇਟ ਕੀਤੀਆਂ ਤਾਂ ਕਿ ਉਹ ਪੰਜਾਬ ਨੂੰ ਹੜਪ ਸਕਣ। ਪਹਿਲੀ ਜੰਗ ਤੋਂ ਬਾਅਦ ਜਦੋਂ ਲਾਹੌਰ ਆ ਕੇ ਉਹ ਬੈਠੇ ਔਰ ਉਹਨਾਂ ਨੇ ਜਿਹੜੀ ਭਾਰੋਵਾਲ ਦੀ ਸੰਧੀ ਕੀਤੀ, ਜਿਹਦੇ ਥੱਲੇ ਉਹ ਗਾਰਡੀਅਨ ਬਣੇ, ਦਲੀਪ ਸਿੰਘ ਤਾਂ ਅਜੇ ਮਾਈਨਰ ਸੀ, ਲੇਕਿਨ ਫਿਰ ਕਿਵੇਂ, ਕਿਉਂਕਿ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਸੀ, ਉਹ ਮੁਲਤਾਨ ਦੇ ਗਵਰਨਰ ਮੂਲ ਚੰਦ ਦਾ ਨਾਲ ਟਕਰਾਅ ਦਾ ਬਹਾਨਾ ਔਰ ਜਿਸ ਕਿਸਮ ਦਾ ਅੰਗਰੇਜ਼ਾਂ ਦਾ ਬਿਹੇਵੀਅਰ ਸੀ, ਸੋ ਅਲਟੀਮੇਟਲੀ ਇਹ ਪਿਓ ਪੁੱਤਰ ਇਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ। ਹਾਲਾਂਕਿ ਇਹਨਾਂ ਦੀ ਬਗਾਵਤ ਨੂੰ ਦਬਾਉਣ ਲਈ ਜਿਹੜੀ ਅੰਗਰੇਜ਼ਾਂ ਦੇ ਨਾਲ ਵੀ ਲਾਹੌਰ ਦਰਬਾਰ ਜਾਂ ਦਲੀਪ ਸਿੰਘ ਨੂੰ ਤਾਂ ਹੈ ਹੀ ਨਹੀਂ ਸੀ, ਉਹ ਤਾਂ ਮਾਈਨਰ ਸੀ, ਉਹਨਾਂ ਨੇ ਅੰਗਰੇਜ਼ਾਂ ਦਾ ਹੀ ਸਾਥ ਦਿੱਤਾ। ਪਰ ਇਸ ਬਹਾਨੇ ਨਾਲ ਜਿਵੇਂ ਪਹਿਲੀ ਜੰਗ ਜਿਹਨੂੰ ਅਸੀਂ ਚੇਲਿਆਂਵਾਲਾ ਦੀ ਲੜਾਈ ਕਹਿੰਦੇ ਹਾਂ, ਉਹ ਬੜੀ ਜ਼ਬਰਦਸਤ ਜੰਗ ਸੀ, ਜਿਸ ਦੇ ਵਿੱਚ ਉਸ ਵੇਲੇ ਦਾ ਜਿਹੜਾ ਅੰਗਰੇਜ਼ੀ ਜਨਰਲ ਸੀ ਲਾਰਡ ਗੱਫ, ਉਹਨੇ ਜਿਹੜੀ ਰਿਪੋਰਟ ਭੇਜੀ ਔਰ ਜਿਹਨੂੰ ਕੋਟ ਕੀਤਾ ਜਾਂਦਾ ਹਿਸਟੋਰੀਅਨਸ ਵੱਲੋਂ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਨਦਰ ਚੇਲਿਆਂਵਾਲਾ ਵੁੱਡ ਰਾਊਟ ਆਊਟ the entire British regime from the face of India। ਕਿ ਜੇ ਇੱਕ ਜੰਗ ਹੋਰ ਚੇਲਿਆਂਵਾਲਾ ਦੀ ਹੋਈ ਤਾਂ ਇੱਥੇ ਨਹੀਂ, ਪੰਜਾਬ ਭਾਰਤ ਚੋਂ ਹੀ ਅੰਗਰੇਜ਼ੀ ਰਾਜ ਸਫਾਏ ਹਸਤੀ ਤੋਂ ਮਿਟ ਜਾਏਗਾ। ਇੰਨੀ ਲਹੂ ਡੋਲਵੀਂ ਲੜਾਈ ਜਿਹਦੇ 'ਚ ਕਿ ਸਿੱਖਾਂ ਨੇ ਕਨਵਿੰਸਿੰਗਲੀ ਜਿਹੜਾ ਉਹਨਾਂ ਨੂੰ ਡਿਫੀਟ ਕੀਤਾ ਔਰ ਹਜ਼ਾਰਾਂ ਅੰਗਰੇਜ਼ੀ ਔਰ ਦੇਸੀ ਜਿਹੜੇ ਇਹਨਾਂ ਦੇ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਪੂਰਬੀਏ ਔਰ ਬੰਗਾਲੀ ਔਰ ਦੂਜੇ ਸੀ, ਉਹਨਾਂ ਨੂੰ ਜਿਹੜਾ ਉਹ ਤਹਿ ਤੇ ਕੀਤਾ। ਲੇਕਿਨ ਮੌਕੇ ਹੁੰਦੇ ਨੇ, ਬਹੁਤ ਸਾਰੀਆਂ ਇਫਸ ਨੇ, ਜੇ ਇੱਧਰ ਨਾ ਹੋ ਜਾਂਦਾ। ਫਿਰ ਜਿਹੜੀ ਫਾਈਨਲ ਹੈ ਉਹ ਰਾਮਨਗਰ ਦੀ ਲੜਾਈ ਜਿਹੜੀ ਹੈ, ਇਸ ਚੇਲਿਆਂਵਾਲਾ ਤੋਂ ਬਾਅਦ ਇਹ ਗੁਜਰਾਤ ਦੀ ਲੜਾਈ ਸ਼ਾਇਦ ਰਾਮਨਗਰ ਦੇ ਮੁਕਾਮ ਤੇ ਹੁੰਦੀ ਹੈ।
ਜਿਹਦੇ 'ਚ ਫਾਈਨਲੀ ਕਿਉਂਕਿ ਅੰਗਰੇਜ਼ਾਂ ਕੋਲ ਬੈਟਰ ਤੋਪਖਾਨਾ ਹੈ, ਸਿੱਖ ਫੌਜ ਥੱਕੀ ਹੋਈ ਹੈ, ਪਿਓ ਪੁੱਤਰ ਦੀਆਂ ਫੌਜਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਉਧਰੋਂ ਦੋਸਤ ਮੁਹੰਮਦ ਖਾਨ ਅਫਗਾਨਿਸਤਾਨ ਦੇ ਬਾਦਸ਼ਾਹ ਨੇ ਸਿੱਖਾਂ ਦੀ ਮਦਦ ਦੇ ਲਈ ਇੱਕ ਪਠਾਣਾ ਦਾ ਇੱਕ ਵੱਡੀ ਲਸ਼ਕਰ ਭੇਜਿਆ, ਉਹਨੂੰ ਵੀ ਉਹਨਾਂ ਨੇ ਨਹੀਂ ਆਣ ਦਿੱਤਾ। ਸੋ ਮੁੱਕਦੀ ਗੱਲ ਕਿ ਇਸ ਜੰਗ ਦੇ ਵਿੱਚ ਸਿੱਖ ਪੂਰੀ ਤਰ੍ਹਾਂ ਹਾਰੇ ਔਰ ਉਹਨਾਂ ਦੇ ਜਿਹੜੇ ਸ਼ਹੀਦ ਵੀ ਹੋਏ ਔਰ ਉਹਨਾਂ ਦੇ ਹਥਿਆਰ ਵੀ ਉਹਨਾਂ ਨੇ ਰਖਵਾਏ। ਉਸ ਬਾਰੇ ਹੀ ਹੁੰਦਾ ਹੈ ਵੀ ਇੱਕ ਜਦੋਂ ਇੱਕ ਪੂਰਾ ਉਹਨਾਂ ਨੇ ਫਿਰ ਇੱਕ ਲਾਮ ਲਸ਼ਕਰ ਦੇ ਨਾਲ ਜਦੋਂ ਉਹ ਜਿੱਤ ਹਾਸਲ ਕਰ ਲਈ ਉਹਨਾਂ ਨੇ, ਫਿਰ ਵੱਡਾ ਉਹਨਾਂ ਨੇ ਸਮਾਗਮ ਕਰਕੇ ਪਬਲਿਕਲੀ ਜਿਹੜਾ ਸਰੈਂਡਰ ਲਿਆ। ਔਰ ਉਹਦੇ 'ਚ ਹੀ ਆਉਂਦਾ ਕਿ ਭਾਈ ਇੱਕ ਬਜ਼ੁਰਗ ਸਿੱਖ ਜਿਹਨੇ ਆਪਣੀ ਬੰਦੂਕ ਜਦੋਂ ਅੱਗੇ ਰੱਖੀ ਤੇ ਉੱਚੀ ਉੱਚੀ ਰੋਂਦਿਆਂ ਕਿਹਾ ਕਿ ਅੱਜ ਰਣਜੀਤ ਸਿੰਘ ਮੋਇਆ। ਸੋ ਇਹ ਜਿਹੜਾ ਜਦੋਂ ਮੈਂ ਕਿਹਾ ਕਿ ਵੀ ਸਿੱਖ ਰਾਜ ਦਾ ਸੂਰਜ, ਇਹ ਜਿਹੜੀ ਲੜਾਈ ਹੈ ਗੁਜਰਾਤ ਦੀ ਲੜਾਈ, ਇਸ ਨੇ ਦੇ ਨਾਲ ਐਂਡ ਹੁੰਦਾ। ਔਰ ਫਿਰ ਇਹੀ 13 ਮਾਰਚ ਜਦੋਂ ਇਹ ਡੇਟ ਤੁਰਦੀ ਹੈ, ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜਲਿਆਂਵਾਲੇ ਬਾਗ ਦਾ ਸਾਕਾ ਤਾਂ ਬੇਸ਼ੱਕ 13 ਅਪ੍ਰੈਲ 1919 ਨੂੰ ਹੁੰਦਾ ਹੈ, ਪਰ 13 ਅਪ੍ਰੈਲ 1940 ਇਤਿਹਾਸਕ ਦਿਨ ਬਣ ਜਾਂਦਾ ਹੈ, ਜਿਸ ਦਿਨ ਇੱਕ ਯਤੀਮ ਬੱਚਾ ਜਿਹਦਾ ਚਾਚਾ ਉਹਨਾਂ ਨੂੰ ਯਤੀਮਖਾਨਾ ਖਾਲਸਾ ਸੈਂਟਰਲ ਖਾਲਸਾ ਯਤੀਮਖਾਨਾ 'ਚ ਜਮ੍ਹਾਂ ਕਰਾਇਆ ਸੀ, ਪਿਓ ਦੀ ਮੌਤ, ਔਰ ਦੂਸਰਾ ਊਧਮ ਸਿੰਘ ਜਿਹਨੇ ਉੱਥੋਂ ਹੀ ਮੈਟ੍ਰਿਕ ਕੀਤੀ, ਉਹ ਜਲਿਆਂਵਾਲੇ ਬਾਗ ਦੇ ਵੇੜੇ ਜੋ ਉਹਨੇ ਦੇਖਿਆ, ਅਕਾਲ ਤਖਤ ਤੇ ਅਰਦਾਸਾ ਸੋਧਿਆ। ਔਰ ਫਿਰ 21 ਸਾਲ ਜਿਹੜਾ ਹੈ ਉਸ ਗਵਰਨਰ ਪੰਜਾਬ ਦਾ ਮਾਈਕਲ ਓਡਵਾਇਰ, ਜਿਹਦੇ ਹੁਕਮਾਂ ਥੱਲੇ ਵੀ ਸਬਕ ਸਿਖਾਉਣਾ, ਕਿਉਂਕਿ ਰੌਲਟ ਐਕਟ ਪਾਸ ਕੀਤਾ ਸੀ, ਵਿਰੋਧ ਹੋ ਰਿਹਾ ਸੀ, ਅੰਮ੍ਰਿਤਸਰ 'ਚ ਵੀ ਜਿਹੜਾ ਜਲਸਾ ਰੱਖਿਆ ਸੀ, ਉਸ ਨੂੰ ਜਿਹੜਾ ਹੈ ਉਹ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਔਰ ਡਾਕਟਰ ਸਤਪਾਲ ਉਹਨਾਂ ਨੇ ਐਡਰੈਸ ਕਰਨਾ ਸੀ, ਉਹਨਾਂ ਨੂੰ ਫੜ ਲਿਆ ਗਿਆ ਔਰ ਜਲਿਆਂਵਾਲੇ ਬਾਗ 'ਚ ਜੋ ਜ਼ੁਲਮ ਕੀਤਾ। ਔਰ ਕਿਉਂਕਿ ਮਾਈਕਲ ਓਡਵਾਇਰ ਇਹ ਮਹਿਸੂਸ ਕਰਦਾ ਸੀ ਵੀ ਸਿੱਖਾਂ ਨੂੰ ਸਬਕ ਸਿਖਾ, ਪੰਜਾਬ ਨੂੰ ਸਬਕ ਸਿਖਾਉਣ ਦਾ ਮਤਲਬ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਪਰ 21 ਸਾਲ ਬਾਅਦ ਅੱਜ ਦੇ ਦਿਨ ਹੀ 13 ਮਾਰਚ 1940 ਨੂੰ ਇੱਕ ਪਬਲਿਕ ਹਾਲ ਦੇ ਵਿੱਚ ਸਰ ਮਾਈਕਲ ਓਡਵਾਇਰ, ਜਿਹੜਾ ਕਿ ਬੜੇ ਫਖਰ ਨਾਲ ਆਪਣਾ ਕਾਰਨਾਮਾ ਦੱਸ ਰਿਹਾ ਸੀ, ਉਸ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ। ਔਰ ਇਹ ਵੱਖਰੀ ਕਹਾਣੀ ਹੈ ਕਿ ਗਾਂਧੀ ਨੇ ਕੀ ਕਿਹਾ, ਦੂਸਰਿਆਂ ਨੇ ਕੀ ਕਿਹਾ। ਸੋ ਇਸ ਦਿਨ ਦਾ ਉਸ ਦੇ ਨਾਲ ਵੀ ਜਾ ਕੇ ਸਬੰਧ ਜੁੜਦਾ। ਫਿਰ ਅਸੀਂ ਕਿਉਂਕਿ ਅਸੀਂ ਇਹ ਬਰੀਫ ਪੰਛੀ ਝਾਤ ਕਰ ਰਹੇ ਹਾਂ ਕਿ ਭਾਈ ਸਿੱਖ ਰਾਜ ਦਾ ਸੂਰਜ ਡੁੱਬਣਾ, ਬ੍ਰਿਟਿਸ਼ ਰਾਜ ਦੇ ਬਹੁਤ ਮਾੜੀਆਂ ਹਰਕਤਾਂ ਜੋ ਸਿੱਖਾਂ ਦੇ ਨਾਲ ਜਾਂ ਉਹਨਾਂ ਨੇ ਜਿਸ ਕਿਸਮ ਦੇ ਕੀਤੇ, ਲੇਕਿਨ ਜਲਿਆਂਵਾਲਾ ਬਾਗ ਕਿਉਂਕਿ ਇੰਟਰਨੈਸ਼ਨਲ ਫੇਮ ਦਾ ਕਾਂਡ ਬਣਿਆ ਔਰ ਊਧਮ ਸਿੰਘ ਦਾ ਬਦਲਾ ਲੈਣਾ ਵੀ ਜਿਹੜਾ ਹੈ, ਇਸ ਗੱਲ ਨੇ ਇਹ ਵੀ ਸਾਬਤ ਕੀਤਾ ਕਿ ਭਾਈ ਉਹ ਗੁਰੂ ਦੀ ਸਪਿਰਿਟ ਪ੍ਰਵੇਲ ਕਰਦੀ ਹੈ। ਔਰ ਉਹੀ ਸਪਿਰਿਟ ਊਧਮ ਸਿੰਘ ਵਾਲੀ ਫਿਰ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇੰਦਰਾ ਗਾਂਧੀ, ਜਨਰਲ ਵੈਦਿਆ ਨੂੰ ਵੀ ਉਹਨਾਂ ਦੇ ਕੀਤੇ ਜਿਹੜੇ ਕੁਕਰਮ ਨੇ ਉਹਨਾਂ ਦੀ ਸਜ਼ਾ ਦਿੰਦੇ ਨੇ। ਹੁਣ ਕਰੰਟ ਸਟਰਗਲ ਦੇ ਵਿੱਚ ਬੇਸ਼ੱਕ ਅਸੀਂ ਸਮਝਦੇ ਹਾਂ ਵੀ ਸਾਡੀ ਸਟਰਗਲ ਤਾਂ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਸਾਡੇ ਨੁਮਾਇੰਦਿਆਂ ਨੇ ਭਾਰਤੀ ਆਇਨ ਦੇ ਉੱਤੇ ਦਸਤਖਤ ਨਹੀਂ ਕੀਤੇ, ਕਿਉਂਕਿ ਉਹ ਤਾਂ ਸਿੱਖਾਂ ਦੀ ਵੱਖਰੀ ਹੋਂਦ ਨੂੰ ਹੀ ਨਹੀਂ ਕਬੂਲ ਕਰਦਾ, ਵਾਅਦਿਆਂ ਨਾਲ ਵੀ ਬੇਵਫਾਈ ਸੀ। ਪਰ 37 ਵਰ੍ਹੇ ਬਾਅਦ ਜਿਹੜਾ ਜੂਨ 84 ਜਦੋਂ ਕਿ ਘੱਲੂਘਾਰਾ ਵਰਤਾਇਆ ਜਾਂਦਾ, ਉਸ ਤੋਂ ਬਾਅਦ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ। ਪਰ ਇਨ ਦਾ ਮੀਨ ਟਾਈਮ ਜਿਹੜੇ ਪੜਾਅ ਹੈ, ਜਿਵੇਂ 13 ਅਪ੍ਰੈਲ 1978 ਜਿਹੜਾ ਗੁਰੂਡਮ ਜਿਸ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਇਹ ਵੀ ਪ੍ਰੋਕਸੀ ਵਾਰ, ਇਹਨਾਂ ਨਰਕਤਾਰੀ ਹੋਣ, ਰਾਧਾ ਸਵਾਮੀ ਹੋਣ, ਸੌਦਾ ਸਾਧ ਹੋਏ, ਆਸ਼ੂਤੋਸ਼ ਹੋਏ, ਭਨਿਆਰਾ ਹੋਏ, ਇਹ ਉਹੀ ਕੰਟੀਨਿਊਟੀ ਹੈ। ਲੇਕਿਨ ਸਿੱਖ ਐਜੂਕੇਸ਼ਨਲ ਕਾਨਫਰੰਸ, ਚੀਫ ਖਾਲਸਾ ਦੀਵਾਨ ਇੱਕ ਐਸੀ ਬਾਡੀ ਜਿਹਨੂੰ ਹੋਮਿਓਪੈਥੀ ਸਿੱਖਾਂ 'ਚ ਕਿਹਾ ਜਾਂਦਾ ਸੀ, ਤੇ ਜਿਹੜੇ ਬਹੁਤ ਜਜ਼ਬਾਤੀ ਸਿੱਖ ਨੇ ਉਹ ਇਹਨਾਂ ਨੂੰ ਬ੍ਰਿਟਿਸ਼ ਟੋਡੀ ਵੀ ਕਹਿੰਦੇ ਸੀ, ਕਿਉਂਕਿ ਇਹਨਾਂ 'ਚ ਬਹੁਤ ਸਾਰੇ ਬੜੇ ਸਰਦਾਰ, ਜਗੀਰਾਂ, ਜਦਾਦਾਂ ਦੇ ਮਾਲਕ ਔਰ ਪੜ੍ਹੇ ਲਿਖੇ, ਦਾੜੀਆਂ ਵੀ ਕੁੰਜਵੀਆਂ ਬੰਨਣ ਵਾਲੇ, ਜਾਲੀ ਦੇ ਨਾਲ ਅੰਗਰੇਜ਼ਾਂ ਆਕਸਫੋਰਡ ਕੈਂਬਰਿਜ 'ਚੋਂ ਪੜ੍ਹੇ ਹੋਏ, ਪੋਚਵੀਆਂ ਪੱਗਾਂ ਬੰਨਣ ਵਾਲੇ, ਬੜੇ ਸ਼ਰਧਾਵਾਨ ਔਰ ਗੁਰੂਆਂ। ਪਰ
ਅੰਗਰੇਜ਼ੀ ਰਾਜ ਦੇ ਪੂਰੇ ਵਫਾਦਾਰ। ਟੋਡੀ ਲਫ਼ਜ਼ ਹੀ ਇੱਥੋਂ ਆਇਆ ਸੀ, ਉਹ ਕਹਿੰਦੇ ਟੋਡੀ ਬੱਚਾ ਹਾਏ ਹਾਏ, ਸੋ ਇਹਨਾਂ ਨੂੰ ਟੋਡੀ ਕਿਹਾ ਜਾਂਦਾ ਸੀ, ਬ੍ਰਿਟਿਸ਼ ਦੂਜੇ। ਲੇਕਿਨ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਕੰਮ ਕੀਤਾ। ਇਹਨਾਂ ਨੇ ਐਜੂਕੇਸ਼ਨ, ਇਹਨਾਂ ਨੇ ਦੇਖਿਆ ਇਹ ਰੈਵੋਲੂਸ਼ਨਰੀ ਨਹੀਂ ਸੀਗੇ, ਲੇਕਿਨ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਖਾਲਸਾ ਸਕੂਲ, ਖਾਲਸਾ ਕਾਲਜ, ਇਹ ਸਾਰੇ ਦੇ ਵਿੱਚ ਔਰ ਸੁਧਾਰ ਪੰਥ ਦੇ ਵਿੱਚ ਔਰ ਬ੍ਰਿਟਿਸ਼ ਦੇ ਨਾਲ ਮਿਲ ਕੇ ਜੋ ਕੰਸੈਸ਼ਨ ਮਿਲ ਸਕਦੇ ਸੀ ਲੈਂਡ ਦੀ ਲਾਈਨ, ਤੇ ਉਹ ਸਾਰੇ ਦੇ ਵਿੱਚ ਫਿਰ ਸਰ ਸੁੰਦਰ ਸਿੰਘ ਮਜੀਠੀਆ ਹੋਏ ਔਰ ਉਸ ਦੇ ਵਿੱਚ ਸਰ ਜੋਗਿੰਦਰ ਸਿੰਘ ਵਰਗੇ ਲੋਕ ਹੋਣ ਜਾਂ ਦੂਸਰੇ, ਉਹਨਾਂ ਦਾ ਇੱਕ ਯੋਗਦਾਨ ਰਿਹਾ। ਔਰ ਚੀਫ ਖਾਲਸਾ ਦੀਵਾਨ ਦੇ ਪਿੱਛੇ ਵੱਡੀ ਜਿਹੜੀ ਸਪਿਰਿਟ ਸੀ ਉਹ ਭਾਈ ਸਾਹਿਬ ਭਾਈ ਵੀਰ ਸਿੰਘ, ਜਿਨ੍ਹਾਂ ਨੂੰ 6ਵਾਂ ਦਰਿਆ ਪੰਜਾਬ ਦਾ ਕਿਹਾ ਜਾਂਦਾ ਹੈ। ਉਹਨਾਂ ਨੇ ਸਾਹਿਤ ਦੀ ਦੁਨੀਆ 'ਚ ਗੁਰਮਤਿ ਦੀ ਰੌਸ਼ਨੀ 'ਚ ਜਿਹੜਾ ਸਾਹਿਤ ਜਿਸ ਕਿਸਮ ਦਾ ਰਚਿਆ, ਇਹ ਵੀ ਕਿਉਂਕਿ ਲਿਟਰੇਚਰ ਬੜਾ ਇੰਪੋਰਟੈਂਟ ਹੁੰਦਾ ਜਦੋਂ ਕੋਈ ਕੌਮ ਗੁਲਾਮੀ 'ਚ ਧੱਸ ਜਾਂਦੀ ਹੈ, ਜੋ 1849 'ਚ ਹੋਇਆ। ਗਿਰਾਵਟਾਂ, ਚੈਲੰਜ, ਕੋਈ ਆਰੀਆ ਸਮਾਜੀ ਆ ਗਏ, ਕੋਈ ਦੇਵ ਸਮਾਜੀ ਆ ਗਏ, ਕੋਈ ਬ੍ਰਹਮੋ ਸਮਾਜੀ ਆ ਗਏ, ਕੋਈ ਸਾਈ ਮਿਸ਼ਨਰੀ ਆ ਗਏ, ਜਿਨ੍ਹਾਂ ਸਾਰਿਆਂ ਦੇ ਜਿਹੜੇ ਨੇ ਉਹ ਦਿਆਨੰਦ ਸਭ ਤੋਂ ਖਤਰਨਾਕ, ਉਹ ਸਾਰੇ ਦੇ ਚੱਲਦੇ। ਔਰ ਉਸ ਪੀਰੀਅਡ 'ਚ ਇਹ ਜਿਹੜੇ ਸਾਰੇ ਜਿਨ੍ਹਾਂ ਨੇ ਕਲਮ ਫੜੀ, ਉਹ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਔਰ ਇਹਨਾਂ ਸਾਰਿਆਂ ਨੇ ਜਦੋਂ ਭਾਈ ਕਾਨ ਸਿੰਘ ਨਾਭਾ ਨੇ ਜਿਹੜਾ 1898-99 ਦੇ ਵਿੱਚ ਇਹ ਲਿਖੀ ਪੁਸਤਕ ਹਮ ਹਿੰਦੂ ਨਹੀਂ, ਬਹੁਤ ਵੱਡੀ ਰੈਵੋਲੂਸ਼ਨਰੀ ਲਾਈਨ ਸੀ। ਇਵੇਂ ਹੀ ਜਿਵੇਂ ਅੱਜ ਸਨਾਤਕ ਕੁੰਭ ਬਣਾਉਣ ਵਾਲੇ ਸਾਨੂੰ ਵਾਪਸ ਹਿੰਦੂਆਂ 'ਚ ਵਾੜ ਰਹੇ ਨੇ। ਔਰ ਅੱਜ ਹੀ ਮੈਂ ਗੁਰਨਾਮ ਸਿੰਘ ਤੀਰ ਦੀ ਬੇਟੀ ਹੈ, ਉਹਨੂੰ ਥੋੜੇ ਉਹਨਾਂ ਦੇ ਕੋਈ ਨਾ ਕੋਈ ਫੇਸਬੁੱਕ ਤੇ ਹੁੰਦਾ ਹੈ ਕਿਸੇ ਨਾਲ ਇੰਟਰਵਿਊ, ਤੇ ਉਹ ਪੁੱਛਦਾ ਜਿਹੜਾ ਇੰਟਰਵਿਊਅਰ ਹੈ ਕਿ ਜੀ ਜਿਹੜੇ ਕਿਉਂਕਿ ਗੁਰਨਾਮ ਸਿੰਘ ਤੀਰ ਚਾਚਾ ਚੰਡੀਗੜ੍ਹੀਆ ਦੇ ਥੱਲੇ ਜਦੋਂ ਅਸੀਂ ਸਕੂਲ ਡੇਜ਼ 'ਚ ਪੜ੍ਹਦੇ ਸੀ ਤਾਂ ਉਹਨਾਂ ਦਾ ਇੱਕ ਰੈਗੂਲਰ ਫੀਚਰ ਪੰਜਾਬੀ ਅਜੀਤ ਦੇ ਵਿੱਚ ਹੁੰਦਾ ਸੀ, ਸੋ ਜਿਹਦੇ 'ਚ ਤੇ ਹਾਈ ਕੋਰਟ ਦੇ ਵਕੀਲ ਸੀ। ਸੋ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਵੀ ਸਿੱਖ ਜਿਹੜੇ ਨੇ ਉਹ ਤਾਂ ਹਿੰਦੂਆਂ 'ਚੋਂ ਨਿਕਲੇ ਨੇ, ਤਾਂ ਉਹਨਾਂ ਨੇ ਮਜ਼ਾਕ 'ਚ ਕਿਹਾ ਕਿ ਵੀ ਹੁਣ ਅਸੀਂ ਦੁੱਧ ਨਹੀਂ ਹੈ ਦਹੀਂ ਬਣ ਗਏ ਤੇ ਦਹੀਂ ਵਾਪਸ ਦੁੱਧ ਨਹੀਂ ਬਣਦਾ, ਔਰ ਦਹੀਂ ਦੇ ਆਪਣੇ ਕਰੈਕਟਰਿਸਟਿਕ ਹੁੰਦੇ ਨੇ ਜਿਹੜੇ ਦੁੱਧ 'ਚ ਨਹੀਂ ਹੁੰਦੇ। ਸੋ ਕਹਿਣ ਦਾ ਮਤਲਬ ਹੈ ਵੀ ਉਦੋਂ ਵੀ ਇੱਕ ਵੱਡਾ ਤਬਕਾ ਸਿੱਖ ਰਾਜ ਜਾਣ ਤੋਂ ਬਾਅਦ ਇਹ ਜਿਹੜੇ ਸਾਰੇ ਆਏ, ਉਹ ਸਨਾਤਨੀ ਸਿੱਖ ਜਨੇਊ ਪਾਉਣ ਵਾਲੇ ਵੀ ਨਿਕਲੇ, ਸਾਰੇ ਬੇਦੀ ਸੋਢੀ ਤਰੇਣ ਬਾਬੇ ਜਿਹੜੇ ਨੇ ਇਸ ਕਿਸਮ ਦੇ ਹੀ ਸਨਾਤਨੀ ਜਿਹਾ, ਕਿਉਂਕਿ ਉਹਨਾਂ ਦਾ ਆਪਣਾ ਤੋਰੀ ਫੁਲਕਾ ਦੇ ਨਾਲ ਚੱਲਦਾ ਸੀ। ਤਾਂ ਉਹਨਾਂ ਨੇ ਜਦੋਂ ਕਿਹਾ ਔਰ ਉਹਦੇ 'ਚ ਇੱਕ ਇਸ ਕਿਸਮ ਦੇ ਸਨਾਤਨੀ ਤੋਂ ਕਿਤਾਬ ਲਿਖਾਈ ਗਈ ਵੀ ਹਮ ਹਿੰਦੂ ਹੈ, ਸੋ ਉਹਦੇ ਜਵਾਬ 'ਚ ਉਹਨਾਂ ਨੇ ਲਿਖਿਆ ਸੀ ਕਿ ਹਮ ਹਿੰਦੂ ਨਹੀਂ। ਸੋ ਇਹ ਜਿਹੜਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਜਿਹੜੀ ਉਹਨਾਂ ਦੀ ਸਰਪ੍ਰਸਤੀ ਸੀ, ਉਹਦੇ ਥੱਲੇ ਸਿੱਖ ਐਜੂਕੇਸ਼ਨਲ ਕਾਨਫਰੰਸਿਸ ਦਾ ਸਿਲਸਿਲਾ ਚੱਲਦਾ ਸੀ। ਇਸ ਕਿਸਮ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ ਸ਼ਾਇਦ ਜਿਹੜੀ ਸਿਆਲਕੋਟ 'ਚ ਹੋਈ, ਉਹਦੇ 'ਚ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਪਹਿਲਾਂ ਸਵਾਮੀ ਰਾਮ ਤੀਰ ਪਹਿਲਾਂ ਜਾਪਾਨ ਪੜ੍ਹਨ ਗਏ, ਜਾਪਾਨੀ ਭਿਕਸ਼ੂ ਬਣ ਗਏ ਬੁੱਧ ਧਰਮ ਦੇ ਪ੍ਰਭਾਵ ਥੱਲੇ, ਫਿਰ ਮੈਥਮੈਟਿਕਸ ਦੇ ਪ੍ਰੋਫੈਸਰ, ਔਰ ਦੂਜਾ ਜਿਹੜਾ ਛੱਡ ਕੇ ਸੰਨਿਆਸੀ ਬਣਿਆ ਰਾਮ ਤੀਰਥ, ਉਹਦੇ ਸੰਪਰਕ 'ਚ ਆਏ ਤੇ ਉਹਦੇ ਚੇਲੇ ਬਣ ਗਏ, ਸਿੱਖੀ ਤੋਂ ਦੂਰ ਚਲੇ ਗਏ। ਔਰ ਇਹ ਉਸੇ ਹੀ ਸਿਆਲਕੋਟ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਭਾਈ ਵੀਰ ਸਿੰਘ ਦੀ ਸੰਗਤ ਦੇ ਨਾਲ ਜਿਹੜਾ ਉਹਨਾਂ ਦੇ ਦੀਦਾਰ ਔਰ ਫਿਰ ਉਹਨਾਂ ਨਾਲ ਸੰਪਰਕ, ਉਹ ਵਾਪਸ ਸਿੱਖੀ 'ਚ ਪਰਤੇ ਤੇ ਫਿਰ ਜੋ ਕੁਝ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਉਸ ਲੈਵਲ ਦਾ ਦਰਵੇਸ਼ ਅਸੀਂ। ਸੋ ਇਹ ਭਾਵੇਂ ਭਾਈ ਵੀਰ ਸਿੰਘ ਵੀ ਉਹਨਾਂ 'ਚ ਹੀ ਨੇ ਜਿਹੜੇ ਕੋਈ ਸਰਕਾਰ ਦੇ ਖਿਲਾਫ ਉਹਨਾਂ ਨੇ ਕੋਈ ਰੈਵੋਲੂਸ਼ਨ ਜਾਂ ਕੋਈ ਇਸ ਕਿਸਮ ਦੀ ਲਾਈਨ ਦੀ ਹਮਾਇਤ ਨਹੀਂ ਕੀਤੀ ਹੋਈ, ਪਰ ਇਹ ਇੱਕ ਆਪਣਾ। ਸੋ ਇਹੀ ਜਿਹੜੀ ਚੀਫ ਖਾਲਸਾ ਦੀਵਾਨ ਜਿਹਦੇ ਥੱਲੇ ਬਹੁਤ ਸਾਰੇ ਖਾਲਸਾ ਸਕੂਲ, ਖਾਲਸਾ ਕਾਲਜ ਇੱਕ ਜ਼ਮਾਨੇ 'ਚ ਸੀ, ਹੁਣ ਤਾਂ ਇੱਕ ਡੈਡ ਆਰਗੇਨਾਈਜੇਸ਼ਨ ਵਾਂਗ ਇਹ ਹਾਲਾਂ ਸਿੰਬੋਲਿਕ ਜਿਹਾ ਹੁਣ ਵੀ ਕਰਦੇ ਨੇ। 1981 ਦੇ ਵਿੱਚ ਇਹਨਾਂ ਨੇ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਰੱਖੀ ਔਰ ਉਹਦੇ 'ਚ ਉਹਦਾ ਪ੍ਰਧਾਨਗੀ ਐਡਰੈਸ ਦੇ ਲਈ ਗੰਗਾ ਸਿੰਘ ਢਿੱਲੋਂ, ਜਿਨ੍ਹਾਂ ਨੇ ਜਿਹੜੇ ਅਮਰੀਕਾ ਆ ਚੁੱਕੇ ਸੀ 1997 'ਚ, ਨਨਕਾਣਾ ਸਾਹਿਬ ਫਾਊਂਡੇਸ਼ਨ ਇਹਨਾਂ ਨੇ ਬਣਾਈ ਹੋਈ ਸੀ। ਸੋ ਉਹਦੇ ਜਿਹੜਾ ਸਦਾਰਤ ਦੇ ਲਈ, ਪ੍ਰਧਾਨਗੀ ਦੇ ਲਈ ਉਹਨਾਂ ਨੇ ਗੰਗਾ ਸਿੰਘ ਢਿੱਲੋਂ ਨੂੰ ਸੱਦਿਆ ਔਰ ਗੰਗਾ ਸਿੰਘ ਢਿੱਲੋਂ ਨੇ ਆਪਣੇ ਐਡਰੈਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ, ਉਹਨਾਂ ਨੇ ਕਿਹਾ ਕਿ ਵੀ ਸਿੱਖ ਇੱਕ ਵੱਖਰੀ ਕੌਮ ਨੇ, ਕਿਉਂਕਿ ਉਦੋਂ ਤੱਕ ਇਸ ਕਿਸਮ ਦੀ ਇੰਟਰਪ੍ਰੀਟੇਸ਼ਨ ਚੱਲ ਰਹੀ ਸੀ ਕਿ ਸਿੱਖ ਇੱਕ ਵੱਖਰੀ ਕਮਿਊਨਿਟੀ ਹੈ, ਕੌਮ ਨਹੀਂ ਹੈ। ਔਰ ਇਹ ਬਹੁਤ ਵੱਡੀ ਗੱਲ ਸੀ ਔਰ ਇਹਦਾ ਮਤਾ ਵੀ ਪਾਸ ਕੀਤਾ ਗਿਆ। ਔਰ ਕੱਲਾ ਇਹੀ ਨਹੀਂ ਸੀ ਕਿ ਵੀ ਇਹ ਇੱਕ ਮਤਾ ਹੀ ਸੀ ਕਿ ਸਿੱਖਸ ਆਰ ਏ ਸੈਪਰੇਟ ਨੇਸ਼ਨ ਜਿਹਨੂੰ ਕਿਹਾ ਗਿਆ, ਉਹਦੇ 'ਚ ਉਹਨਾਂ ਨੇ ਈਵਨ ਇਹ ਵੀ ਕਿਹਾ ਕਿ ਭਾਈ ਅਸੀਂ
ਯੂਨਾਈਟਿਡ ਨੇਸ਼ਨਸ ਤੋਂ ਐਸੋਸੀਏਟ ਮੈਂਬਰ ਦਾ ਸਟੇਟਸ ਮੰਗਦੇ ਆ ਸਿੱਖ ਕੌਮ ਲਈ। ਸਿੱਖ ਕੌਮ ਦਾ ਇੱਕ ਵੱਖਰਾ ਇੰਟਰਨੈਸ਼ਨਲ ਸੈਕਟਰੀਏਟ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੇ ਉਹ ਭਾਰਤ ਸਰਕਾਰ ਹੱਲ ਕਰਨ 'ਚ ਫੇਲ ਹੋਈ ਹੈ। ਉਦੋਂ ਤਾਜ਼ਾ ਯੁਗਾਂਡਾ 'ਚੋਂ ਈਦੀ ਅਮੀਨ ਨੇ ਸਿੱਖਾਂ ਨੂੰ ਬਾਹਰ ਕੱਢਿਆ ਸੀ ਔਰ ਕਿਸੇ ਨੇ ਪੈਰਵਾਈ ਨਹੀਂ ਸੀ ਕੀਤੀ। ਇਵੇਂ ਹੀ ਯੂਕੇ ਦੇ ਵਿੱਚ ਹੈਲਮਟ ਐਕਟ ਬਣਾਇਆ ਗਿਆ ਸੀ ਕਿ ਜੀ ਮੋਟਰਸਾਈਕਲ ਦੇ ਉੱਤੇ ਹੈਲਮਟ ਪਾ ਕੇ ਡਰਾਈਵ ਕਰ ਸਕਦੇ ਹੋ। ਸਿੱਖਾਂ ਨੇ ਮੋਰਚਾ ਲਾਇਆ ਹੋਇਆ ਸੀ ਔਰ ਇੰਡੀਅਨ ਐਮਬੈਸੀ ਨੇ ਕੋਈ ਵੀ ਮਦਦ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਇਸ ਸਾਰੇ ਦੇ ਬਾਰੇ ਉਹਨਾਂ ਨੇ, ਔਰ ਇਸ ਦਾ ਜਿਹੜੀ ਸਵਾਗਤੀ ਕਮੇਟੀ ਦੇ ਚੇਅਰਮੈਨ ਸੀ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਜਿਹੜੀ ਚੰਡੀਗੜ੍ਹ 'ਚ ਹੋਈ, ਉਹ ਇੰਦਰਜੀਤ ਸਿੰਘ ਸਨ ਜਿਹੜੇ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦੇ ਜੀ। ਔਰ ਹਾਲਾਂ ਇਹ ਜਦੋਂ ਹੋਇਆ ਇਸ ਦਾ ਬੜਾ ਰੌਲਾ, ਹਿੰਦੂਆਂ ਨੇ ਕਿਹਾ ਵੀ ਆਹੀ ਕੰਮ ਤਾਂ ਜਿਹੜਾ ਉਹ ਮੁਹੰਮਦ ਅਲੀ ਜਿਨਾ ਨੇ ਕੀਤਾ ਸੀ ਜਦੋਂ ਉਹਨੇ ਕਿਹਾ ਸੀ ਕਿ ਮੁਸਲਿਮਸ ਆਰ ਏ ਸੈਪਰੇਟ ਨੇਸ਼ਨ। ਔਰ ਉਦੋਂ ਤਾਂ ਕਿਉਂਕਿ 81 ਦੀ ਗੱਲ ਹੈ, 78 ਦਾ ਵਾਕਿਆ ਹੋ ਚੁੱਕਾ ਸੀ, ਸੰਤ ਪਿੰਡਾਂ ਵਾਲੇ ਸੀਨ ਤੇ ਉੱਭਰ ਚੁੱਕੇ ਸੀ, ਗੁਰੂ ਨਾਨਕ ਨਿਵਾਸ 'ਚ ਉਹ ਮੁਕਾਮ ਕਰਦੇ ਸੀ। ਸੋ ਰੌਲਾ ਪੈ ਗਿਆ ਇੰਨਾ, ਔਰ ਇੰਨਾ ਚੀਫ ਖਾਲਸਾ ਦੀਵਾਨ ਜਿਵੇਂ ਮੈਂ ਕਿਹਾ ਵੀ ਡਰੂਆਂ ਦੀ ਧਿਰ ਹੈ, ਉਹਨਾਂ ਨੇ ਮੁੜ ਕੇ ਉਹ ਮਤਾ ਵਾਪਸ ਵੀ ਲੈ ਲਿਆ। ਇੰਦਰਜੀਤ ਸਿੰਘ ਚੇਅਰਮੈਨ ਨੂੰ ਚੇਅਰਮੈਨੀ ਤੋਂ ਵੀ ਹਟਾ ਦਿੱਤਾ। ਇੰਦਰਾ ਗਾਂਧੀ ਨੇ ਆਪਣਾ ਪ੍ਰਭਾਵ ਵਰਤ ਕੇ ਬਾਅਦ 'ਚ ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਵੀ ਕਰ ਲਿਆ। ਪਰ ਇਹ ਇੱਕ ਹਿਸਟੋਰੀਕਲ ਡੇ ਬਣ ਗਿਆ ਕਿਉਂਕਿ ਜਿਉਂ ਹੀ ਚੀਫ ਖਾਲਸਾ ਦੀਵਾਨ ਨੇ ਡਰਦਿਆਂ ਉਹ ਮਤਾ ਵਾਪਸ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਅਗਵਾਈ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਉਹਨਾਂ ਦਿਨਾਂ 'ਚ ਹੀ ਜਿਹੜਾ ਯੂਕੇ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ, ਹਾਊਸ ਆਫ ਲਾਰਡਸ ਦੇ ਵਿੱਚ ਵੀ ਆ ਗਿਆ ਕਿ ਸਿੱਖਸ ਆਰ ਆਲਮੋਸਟ ਏ ਸੈਪਰੇਟ ਰੇਸ। ਨਹੀਂ, ਸੋ ਕੌਮ ਤੋਂ ਵੀ ਅੱਗੇ ਰੇਸ ਦੀ ਗੱਲ ਆਈ। ਸੋ ਇਹ ਇਤਿਹਾਸਕਤਾ ਇਹਨਾਂ ਦਿਨਾਂ ਦੀ ਹੈ, ਪਰ ਇਹ ਬੀਤੇ ਦੀ ਗੱਲ ਅਸੀਂ ਕਰ ਰਹੇ ਹਾਂ। ਪਰ 81 ਤੋਂ ਫਿਰ 84 ਤੱਕ ਦਾ ਸਫ਼ਰ ਘੱਲੂਘਾਰਾ ਔਰ ਇਹਨਾਂ 40 ਵਰ੍ਹਿਆਂ ਤੋਂ ਖਾਲਿਸਤਾਨ ਦਾ ਸੰਘਰਸ਼ ਅੱਜ ਜਿਹੜਾ ਕਿ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ, ਇੰਡੀਆ ਐਜ਼ ਏ ਰੌਕ ਸਟੇਟ ਔਰ ਸਿੱਖਾਂ ਦੀ ਵੱਖਰੀ ਪਛਾਣ ਦੀ ਲੜਾਈ ਜਿਹੜੀ ਹੈ ਅੱਜ ਇੱਕ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਜਿੱਥੋਂ ਮੰਜ਼ਲ ਬਹੁਤੀ ਦੂਰ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पुराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਮ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ
ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ੀਅਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਨਿਊਯਾਰਕ ਦੀ ਅਦਾਲਤ ਵੱਲੋਂ ਗੌਤਮ ਅਡਾਨੀ ਦੇ ਖਿਲਾਫ ਕੱਢੇ ਗਏ ਵਾਰੰਟਾਂ ਤੇ ਕਾਰਵਾਈ ਕਰਨ ਲਈ ਭਾਰਤ ਸਰਕਾਰ ਮਜਬੂਰ ਹੋਈ ਹੈ ਔਰ ਮੋਦੀ ਸਰਕਾਰ ਨੇ ਗੁਜਰਾਤ ਦੀ ਅਦਾਲਤ ਨੂੰ ਕਿਹਾ ਹੈ ਕਿ ਉਹ ਗੌਤਮ ਅਡਾਨੀ ਨੂੰ ਸਮਨ ਸਰਵ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਜਿੱਥੇ ਇੱਕ ਪਾਸੇ ਟੈਰਿਫਸ ਨੂੰ ਲੈ ਕੇ ਭਾਰਤ ਬਹੁਤ ਜ਼ਿਆਦਾ ਨਰਵਸ ਹੈ, ਉਹਨਾਂ ਦੇ ਕਨਫਿਊਜ਼ਨ ਨੂੰ ਅਸੀਂ ਅੱਡ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ, ਯੂਟਿਊਬਰ ਜਾਂ ਉਹਨਾਂ ਦੇ ਟੀਵੀ ਚੈਨਲਸ ਨੇ ਉਹਨਾਂ ਰਾਹੀਂ ਦੇਖ ਸਕਦੇ ਹਾਂ। ਬਹੁਤ ਸਾਰੀ ਮਿਸ ਇਨਫੋਰਮੇਸ਼ਨ ਵੀ ਜਿਹੜੀ ਹੈ ਉਹ ਚੱਲ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਵੀ ਉਹਨਾਂ ਦੇ ਜਿਹੜੇ ਮਿਸ ਇਨਫੋਰਮੇਸ਼ਨ ਬ੍ਰਿਗੇਡ ਆ ਉਹ ਕਰ ਰਹੇ ਨੇ। ਅੱਜ ਹੀ ਜਿਵੇਂ ਸਿਐਟਲ ਤੋਂ ਮੈਨੂੰ ਪਰੇਵਾਲ ਸਾਹਿਬ ਦੀ ਕਾਲ ਆਈ, ਉਹਨਾਂ ਨੇ ਇੱਕ ਕਲਿੱਪ ਭੇਜਿਆ ਪ੍ਰੈਜ਼ੀਡੈਂਟ ਟਰੰਪ ਦੇ ਬੋਲਦਿਆਂ ਦਾ, ਜਿਹਦੇ 'ਚ ਇੱਕ ਦੇਸੀ ਪੱਤਰਕਾਰ ਪੁੱਛ ਰਹੀ ਹੈ ਕਿ ਜੀ ਇਹ ਜਿਹੜੇ ਸਿੱਖ ਸੈਪਰੇਟਿਸਟ ਨੇ ਔਰ ਦੂਸਰੇ ਨੇ ਗੁਰਪਤਵੰਤ ਸਿੰਘ ਪੰਨੂ ਦਹਿਸ਼ਤਗਰਦ ਤੇ ਦੂਜਾ ਇਹਨਾਂ ਨੂੰ ਜਿਹੜਾ ਹੈ ਅਮਰੀਕਾ ਕਿਉਂ ਨਹੀਂ ਭਾਰਤ ਦੇ ਹਵਾਲੇ ਕਰਦਾ, ਔਰ ਟਰੰਪ ਅੱਗੋਂ ਕਹਿ ਰਿਹਾ ਜੀ ਅਸੀਂ ਬਹੁਤ ਜਲਦੀ ਇਹਨਾਂ ਨੂੰ ਭਾਰਤ ਦੇ ਹਵਾਲੇ ਕਰ ਰਹੇ ਹਾਂ, ਅਸੀਂ ਬਿਲਕੁਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਧੱਕਾ ਕੀਤਾ ਔਰ ਦੂਜਾ ਕੀਤਾ। ਤੇ ਜ਼ਾਹਰ ਹੈ ਹੁਣ ਜਿਹਨੇ ਵੀ ਦੇਖਿਆ, ਮੈਂ ਉਹ ਦੇਖ ਕੇ ਕਿਹਾ, ਮੈਂ ਕਿਹਾ ਜੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕ੍ਰੀਏਟਡ ਇਮੇਜ ਹੈ ਔਰ ਬਿਲਕੁਲ ਅਸਲ ਵਾਂਗ, ਕਿਉਂਕਿ ਹੁਣ ਤਾਂ ਇਹ ਕੋਈ ਵੀ ਅੱਗੇ ਤਾਂ ਹੁੰਦਾ ਸੀ ਵੀ ਕਿਸੇ ਖਬਰ ਨੂੰ ਕਨਫਰਮ ਕਰਨ ਲਈ ਅਸੀਂ 3 ਅੱਡ-ਅੱਡ ਸੋਰਸ ਦੇਖਦੇ ਸੀ। ਹੁਣ ਕਿਉਂਕਿ ਵੀਡੀਓ ਕਲਿੱਪਸ ਇੰਨੀਆਂ ਵਾਇਰਲ ਹੋ ਜਾਂਦੀਆਂ ਨੇ ਤੇਜ਼ੀ ਦੇ ਨਾਲ, ਔਰ ਉਹ ਸਾਰੇ ਦੇ ਉੱਤੇ ਜਿਹੜਾ ਹੈ ਉਹ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਇਸ ਵੇਲੇ ਔਰ ਇਹ ਪ੍ਰਭਾਵ, ਕਿਉਂਕਿ ਇਸ ਵੇਲੇ ਭਾਰਤ ਦੇ ਉੱਤੇ ਇੰਨਾ ਕੁ ਦਬਾਅ ਹੈ ਟੈਰਿਫ ਦੇ ਇਸ਼ੂ ਦਾ, ਆਪਣੀ ਥਾਂ ਅਡਾਨੀ ਦਾ ਇਸ਼ੂ, ਟਰਾਂਸਨੈਸ਼ਨਲ ਰਿਪਰੈਸ਼ਨ। ਬੇਸ਼ੱਕ ਅਸੀਂ ਕੱਲ ਜਿਵੇਂ ਜ਼ਿਕਰ ਕੀਤਾ ਸੀ ਕਿ 18 ਮਾਰਚ ਨੂੰ ਵੱਡੀ ਜਿਹੜੀ ਹੈ ਉਹਨਾਂ ਨੇ ਜਿਹੜੇ ਬਿਗ ਇੰਟੈਲੀਜੈਂਸ ਜ਼ਾਰਸ ਨੇ ਜਿਨ੍ਹਾਂ ਦੇ ਵਿੱਚ ਤੁਲਸੀ ਗੈਬਟ ਵੀ ਜਾ ਰਹੀ ਹੈ, ਕੈਨੇਡਾ 'ਚ ਸੀਸਸ ਦਾ ਚੀਫ ਵੀ ਜਾ ਰਿਹਾ ਹੈ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਸਾਰੇ ਮੁਲਕਾਂ ਦੇ ਇੰਟੈਲੀਜੈਂਸ ਚੀਫ ਵੀ ਜਾ ਰਹੇ ਨੇ। ਸੋ ਇੱਕ ਪਾਸੇ ਇਹ ਲੱਗ ਰਿਹਾ ਹੁੰਦਾ ਹੈ ਵੀ ਐਜ਼ ਇਫ ਐਸਾ ਤਾਂ ਨਹੀਂ ਹੈ ਵੀ ਕੋਈ ਜਿਹੜੀ ਹੈ ਉਹ ਬੈਂਡ ਕਰਨ ਦੀ ਲਾਈਨ ਆਈ ਹੈ 5 ਆਈਜ਼ ਕੰਟਰੀਜ਼ ਦੇ ਵਿੱਚ। ਔਰ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਵੀ 2 ਅਪ੍ਰੈਲ ਤੋਂ ਟੈਰਿਫ ਇਨ ਬਿਨ ਲਾਗੂ ਹੋਣਗੇ ਔਰ ਈਵਨ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਵੀ ਟਰੰਪ ਨੇ ਹੁਣ ਅੱਜ ਹੀ ਆਇਰਲੈਂਡ ਦਾ ਪ੍ਰਾਈਮ ਮਿਨਿਸਟਰ ਵਾਈਟ ਹਾਊਸ ਸੀ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਨਾਲ ਧੋਖਾ ਕਰ ਰਹੇ ਨੇ, ਸਾਨੂੰ ਚੂਨਾ ਲਾ ਰਹੀ ਹੈ ਯੂਰਪੀਅਨ ਯੂਨੀਅਨ। ਔਰ ਆਇਰਿਸ਼ ਹਾਲਾਂ ਜਿਹੜੀ 2 ਸਟੇਟ ਫਾਰਮੂਲਾ ਸੀ ਜਦੋਂ ਆਇਰਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਕਿਉਂਕਿ ਉਹ ਹਮਾਇਤ ਕਰਦੇ ਨੇ ਫਲਸਤੀਨ, ਔਰ ਇਹਦੇ ਤੇ ਟਰੰਪ ਨੇ ਕੋਈ ਉਵੇਂ ਜਿਹੜਾ ਉਹਨੂੰ ਬੇਇੱਜ਼ਤ ਨਹੀਂ ਕੀਤਾ ਜਿਵੇਂ ਪਹਿਲਿਆਂ ਦਾ ਬਹੁਤਿਆਂ ਦਾ ਹਾਲ ਹੋਇਆ। ਸੋ ਇੱਕ ਪਾਸਾ ਤਾਂ ਇਹ ਚੱਲ ਰਿਹਾ, ਲੇਕਿਨ ਜਿਹੜੀ ਹਕੀਕਤ ਹੈ ਉਹਦੇ 'ਚ ਇਹ ਹੈ ਵੀ ਅਮਰੀਕਾ ਨੇ ਜਿਹੜੇ ਇਸ਼ੂ ਨੇ ਉਹਨਾਂ 'ਚ ਟਿਬਰੀ ਟਾਈਟ ਕੀਤੀ ਹੋਈ ਹੈ, ਕੋਈ ਕੰਸੈਸ਼ਨ ਨਹੀਂ। ਔਰ ਅੱਜ ਦੀ ਜਿਹੜੀ ਇਹ ਮੇਜਰ ਖਬਰ ਹੈ, ਹੁਣ ਆਲਮੋਸਟ ਕੁਛ ਦਿਨ ਪਹਿਲਾਂ ਹੀ ਅਸੀਂ ਡਿਸਕਸ ਕੀਤਾ ਸੀ ਕਿ ਜੀ ਇੰਡੀਅਨ ਲਾ ਮਿਨਿਸਟਰੀ ਨੇ ਕਿਹਾ ਕਿ ਜੀ ਜਦੋਂ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਕਿ ਜਿਹੜੀ US ਦੀ ਅਦਾਲਤ ਨੇ ਅਡਾਨੀ ਦੇ ਉੱਤੇ, ਗੌਤਮ ਅਡਾਨੀ ਫੁੱਲ ਨੇਮ ਮੋਦੀ ਦਾ ਯਾਰ, $260 ਮਿਲੀਅਨ ਦੀ ਬ੍ਰਾਈਬਰੀ ਚਾਰਜ ਦੇ ਸੰਮਣ ਜਾਰੀ ਕੀਤੇ ਹੋਏ ਨੇ। ਔਰ ਉਹਨਾਂ ਨੇ ਵੀ ਅਮਰੀਕਾ 'ਚੋਂ ਇਹ ਖਬਰ ਹੈ ਕਿ ਉਹਨਾਂ ਨੇ ਹੇਗ ਕਮਿਸ਼ਨ ਦੇ ਥੱਲੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਵੀ ਇਹ ਡਿਲੀਵਰ ਕਰੋ। ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਕੋਈ ਨਹੀਂ ਆਏ, ਸਾਨੂੰ ਤਾਂ ਵੀ ਡੋਂਟ ਨੋ, ਵੀ ਡੋਂਟ ਹੈਵ ਐਨੀ। ਹਾਲਾਂਕਿ ਝੂਠ ਬੋਲ ਰਹੇ ਸੀ ਕਿਉਂਕਿ ਅੱਜ ਇਹ ਖਬਰ ਉਹਨਾਂ ਦੇ ਆਪਣੇ ਸੋਰਸ ਨੇ ਵੀ ਲਾਉਣੀ ਪਈ ਉਹਨਾਂ ਨੂੰ, ਕਿਉਂਕਿ ਹਕੀਕਤ ਸਾਹਮਣੇ। ਹੁਣ ਅਮਰੀਕਾ ਨੇ ਉਹ ਪੂਰਾ ਟਿਬਰੀ ਟਾਈਟ ਕੀਤੀ ਔਰ ਇਹ ਜਿਵੇਂ ਰਾਇਟਰ ਨਿਊਜ਼ ਏਜੰਸੀ ਦੀ ਖਬਰ ਹੈ, ਇੰਡੀਆ ਟੂ ਡਿਲੀਵਰ US summons to Adani for
alleged bribery ਔਰ ਉਹਨਾਂ ਦੀ ਆਪਣੀ ਅਖਬਾਰ ਦਾ ਹਿੰਦੂ ਦੀ ਖਬਰ ਹੈ ਸੈਂਟਰ ਆਸks ਗੁਜਰਾਤ ਕੋਰਟ ਟੂ ਸਰਵ US ਸਮਨਸ ਔਨ ਗੌਤਮ ਅਡਾਨੀ। ਹੁਣ ਇਹ 25 ਫਰਵਰੀ ਦਾ ਜਿਹੜਾ ਹੈ ਉਹ ਸੈਂਟਰ ਨੇ ਆਰਡਰ ਕੀਤਾ ਹੋਇਆ ਕਿ ਵੀ ਇਹ ਉਹਨੂੰ ਸਮਨ ਸਰਵ ਕਰੋ ਗੁਜਰਾਤ ਦੀ ਅਦਾਲਤ ਨੂੰ, ਲੇਕਿਨ ਕੁਝ ਦਿਨ ਪਹਿਲਾਂ ਮੁੱਕਰ ਰਹੇ ਸੀ। ਔਰ ਫਿਰ ਇਹ ਹੈ ਕਿ ਵੀ ਇਹ ਜਿਹੜੀ ਸਮਨ ਸਰਵ ਕਰਨ ਦੀ ਰਿਕੁਐਸਟ ਹੈ ਸੈਂਟਰਲ ਅਥਾਰਟੀ USA ਵੱਲੋਂ ਆਈ ਹੇਗ ਕਨਵੈਨਸ਼ਨ ਦੇ ਥੱਲੇ, ਕਿਉਂਕਿ ਗੌਤਮ ਅਡਾਨੀ ਔਰ ਉਸ ਦੀ ਜਿਹੜੇ 6 ਹੋਰ ਨੇ ਜਿਹਨਾਂ 'ਚ ਉਹਦਾ ਭਤੀਜਾ ਵੀ ਜਿਹੜਾ ਹੈ ਉਹ ਹੈ ਸ਼ਾਮਲ ਸਾਗਰ ਅਡਾਨੀ, ਉਹਨਾਂ ਦੇ ਉੱਤੇ ਚਾਰਜ ਹੈ $260 ਮਿਲੀਅਨ ਜਿਹੜੀ ਉਹਨਾਂ ਨੇ ਬਰਾਈਬਰੀ ਦਾ ਕੀਤਾ। ਇਹਨੇ $265 ਮਿਲੀਅਨ ਕਿਉਂਕਿ ਰਾਇਟਰ ਨੇ ਬਿਗਨਿੰਗ ਇੱਥੋਂ ਕੀਤੀ ਹੈ ਕਿ ਇੰਡੀਅਨ ਗਵਰਨਮੈਂਟ ਨੇ ਲੋਕਲ ਕੋਰਟ ਨੂੰ ਗੁਜਰਾਤ 'ਚ ਕਿਹਾ ਕੋ ਸਮਨ ਸਰਵ ਕਰੋ ਜਿਹੜੇ US ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ SEC ਨੇ ਜਾਰੀ ਕੀਤੇ ਨੇ ਬਿਲੀਅਨਰ ਗੌਤਮ ਅਡਾਨੀ ਦੇ ਖਿਲਾਫ ਸਿਕਿਉਰਿਟੀ ਫਰਾਡ ਦੇ ਵਿੱਚ, ਜਿਹਦੇ 'ਚ $265 ਮਿਲੀਅਨ ਦੀ ਬਰਾਈਬਰੀ ਜਿਹੜੀ ਹੈ ਉਹ ਕੀਤੀ ਗਈ। ਔਰ ਇਹ ਜਿਹੜੀ ਚਿੱਠੀ ਜਾਰੀ ਕੀਤੀ ਹੈ ਸੈਂਟਰ ਗਵਰਨਮੈਂਟ ਨੇ, ਰਾਇਟਰ ਨੇ ਕਿਹਾ ਵੀ ਅਸੀਂ ਉਹ ਦੇਖੀ ਹੈ ਔਰ ਇਹ ਹੇਗ ਸਰਵਿਸ ਕਨਵੈਨਸ਼ਨ ਜਿਹੜੀ ਹੈ ਹੇਗ ਸਰਵਿਸ ਕਨਵੈਨਸ਼ਨ ਦੇ ਤਹਿਤ ਇਹ ਡਾਕੂਮੈਂਟ ਸਰਵ ਕੀਤੇ ਗਏ ਨੇ ਔਰ ਡਿਫੈਂਡੈਂਟ ਇੰਡੀਆ ਹੈ ਔਰ ਇਸ ਲਈ ਇੰਡੀਆ ਨੇ ਸਾਈਨ ਕੀਤੇ ਹੋਏ ਨੇ ਹੇਗ ਕਨਵੈਨਸ਼ਨ ਦੇ ਉੱਤੇ। ਸੋ ਉਹ ਉਹਨਾਂ ਨੇ ਅੱਗੋਂ ਇੰਡੀਅਨ ਦੀ ਜਿਹੜੀ ਲਾਅ ਮਿਨਿਸਟਰੀ ਨੇ ਗੁਜਰਾਤ ਦੀ ਅਦਾਲਤ ਨੂੰ ਕਿਹਾ ਕਿ ਇਹਨਾਂ ਨੂੰ ਸਰਵ ਕਰੋ ਔਰ ਇਹ ਜਿਹੜੀ ਦਾ ਹਿੰਦੂ ਦੀ ਰਿਪੋਰਟ ਬੜੀ ਇਸ ਬਾਰੇ ਕਲੀਅਰ ਹੈ ਔਰ ਇਹ ਜਿਹੜਾ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਅਸੀਂ ਉਸ ਡਾਕੂਮੈਂਟ ਨੂੰ ਚੈੱਕ ਕੀਤਾ ਜਿਹੜਾ US ਕੋਰਟ ਵੱਲੋਂ ਹੈ, ਇਹ ਇਨ ਕੰਸੋਨੈਂਸ ਹੈ ਵਿਦ ਹੇਗ ਕਮਿਸ਼ਨ ਕਿ ਹੇਗ ਕਮਿਸ਼ਨ ਦੇ ਬਿਲਕੁਲ ਮੁਤਾਬਕ ਹੈ ਔਰ ਅਸੀਂ ਇਹ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਅਹਿਮਦਾਬਾਦ ਗੁਜਰਾਤ ਨੂੰ ਇਹ ਫਾਰਵਰਡ ਕਰ ਦਿੱਤਾ ਔਰ ਇਹ 25 ਫਰਵਰੀ ਦਾ ਇਹ ਲੈਟਰ ਹੈ ਜਿਹੜਾ ਸੈਸ਼ਨ ਕੋਰਟ ਨੂੰ ਸੈਂਟਰ ਗਵਰਨਮੈਂਟ ਨੇ ਕਿਹਾ ਔਰ ਇਹ ਇਸ ਕਨਵੈਨਸ਼ਨ ਦਾ ਹਿੱਸਾ ਹੈ ਵੀ ਜਿਹੜੇ ਇਹਦੇ ਸਿਗਨੇਟਰੀ ਨੇ ਉਹ ਡਾਇਰੈਕਟਲੀ ਮੰਗ ਕਰ ਸਕਦੇ ਨੇ ਕਿ ਭਾਈ ਇਸ ਬੰਦੇ ਨੂੰ ਹਵਾਲੇ ਕੀਤਾ। ਹਾਲਾਂਕਿ ਇਹ ਅਜੇ ਪੇਸ਼ ਹੋਣ ਦੇ ਸੰਮਣ ਨੇ, ਜੇ ਉਹ ਪੇਸ਼ ਨਹੀਂ ਹੁੰਦਾ ਜਾਂ ਉਹਦਾ ਲੀਗਲ ਕਾਉਂਸਲ ਪੇਸ਼ ਨਹੀਂ ਹੁੰਦਾ ਤੇ ਨੈਕਸਟ ਸਟੈਪ ਫਿਰ ਐਕਸਟ੍ਰੈਡੀਸ਼ਨ ਦਾ ਹੋਏਗਾ। ਇਹ ਪਹਿਲਾ ਸਟੈਪ ਐਕਸਟ੍ਰੈਡੀਸ਼ਨ ਨਹੀਂ ਹੈ, ਪਹਿਲਾਂ ਤਾਂ ਜਦੋਂ ਤੱਕ ਸੰਮਣ ਸਰਵ ਨਹੀਂ ਹੁੰਦੇ ਉਹ ਪੇਸ਼ ਹੋਏਗਾ। ਪਰ ਇਹ ਜਿਹੜੇ ਨੇ ਇਹਦਾ ਮਤਲਬ ਇਹ ਹੈ ਕਿ ਵੀ ਇਹ ਉਹਦੇ ਲਈ ਹੁਣ ਜਵਾਬਦੇਹ ਹੋਏਗਾ ਔਰ ਇਸ ਸਾਰੇ ਦੇ ਚੱਲਦੇ ਆ ਕੱਲ੍ਹ ਅਸੀਂ ਦੇਖ ਰਹੇ ਸੀ ਵੀ ਇੱਕ ਇਸ਼ੂ ਦੇ ਉੱਤੇ ਹੀ ਇੰਡੀਆ ਨੇ ਹੁਣ ਅਡਾਨੀ ਨੂੰ ਸੰਮਣ ਮਿਲਣੇ ਤੇ ਇੰਡੀਅਨ ਗਵਰਨਮੈਂਟ ਦਾ ਮੋਦੀ ਗਵਰਨਮੈਂਟ ਦਾ ਉਹਨੂੰ ਭੇਜਣਾ ਇਹ ਸ਼ੋਅ ਕਰਦਾ ਵੀ ਅਮਰੀਕਨ ਪ੍ਰੈਸ਼ਰ ਇਸ ਮੁੱਦੇ ਤੇ ਕਿੰਨਾ ਹੈ। ਫਿਰ ਇੱਕ ਖਬਰ ਜਿਹੜਾ ਕਿ ਕੇਸ ਇੰਡੀਆ ਅਰੈਸਟਸ ਕ੍ਰਿਪਟੋ ਐਡਮਿਨਿਸਟ੍ਰੇਸ਼ਨ ਵਿਦ ਰਸ਼ੀਆ ਲਿੰਕਸ ਵਾਂਟਡ ਬਾਈ US। ਹੁਣ ਹਾਲਾਂ ਮੈਨੂੰ ਕੋਈ ਬਹੁਤੀ ਸਮਝ ਨਹੀਂ ਹੈ ਕ੍ਰਿਪਟੋ ਕਰੰਸੀ ਦੀ, ਪਰ ਮੈਨੂੰ ਇਹ ਪਤਾ ਹੈ ਵੀ ਇਹ ਪੈਰਲਲ ਕਰੰਸੀ ਔਰ ਈਵਨ ਜਿੱਦਣ ਇਨੋਗ੍ਰੇਸ਼ਨ ਸੀ ਟਰੰਪ ਦੀ ਉਹਦੀ ਘਰ ਵਾਲੀ ਨੇ ਵੀ ਮੈਲਾਨੀਆ ਨੇ ਕੋਈ ਜਾਰੀ ਕੀਤਾ ਜਿਹੜਾ ਪਤਾ ਨਹੀਂ ਕਿੰਨੇ 100 ਮਿਲੀਅਨ ਪੈਸਾ ਬਣਿਆ ਕੀ ਹੋਇਆ। ਪਰ ਇਸ ਦੇ ਨਾਲ ਬਰਾਬਰ ਦਾ ਫਰਾਡ ਕ੍ਰਿਪਟੋ ਕਰੰਸੀ ਦਾ ਚੱਲਦਾ ਔਰ ਇਹ BBC ਦੀ ਮੇਨ ਨਿਊਜ਼ ਹੈ ਕਿ ਇੰਡੀਆ ਦੇ ਵਿੱਚ ਅਥਾਰਟੀਜ਼ ਨੇ ਕ੍ਰਿਪਟੋ ਕਰੰਸੀ ਐਕਸਚੇਂਜ ਐਡਮਿਨਿਸਟ੍ਰੇਟਰ ਜਿਹੜਾ ਉਸ ਨੂੰ ਅਰੈਸਟ ਕੀਤਾ ਜਿਹੜਾ ਅਮਰੀਕਾ ਨੇ ਜਿਸ ਨੂੰ ਮੰਗਿਆ ਸੀ, ਕਿਉਂਕਿ ਇਹ ਬੰਦਾ ਜਿਹੜਾ ਕੇਰਲਾ ਦੇ ਵਿੱਚ ਆਪਰੇਟ ਕਰ ਰਿਹਾ ਸੀ ਔਰ ਇਹ ਮਨੀ ਲਾਂਡਰਿੰਗ ਔਰ ਵਾਇਲੇਟ ਸੈਂਕਸ਼ਨਸ ਕਰਨ ਦੇ ਲਈ ਇਸ ਦਾ ਨਾਂ ਜਿਹੜਾ ਐਲਕੈਸੇਜ ਬੈਕਿਸੋ ਹੈ। ਇਹ ਲਿਥੁਆਨੀਅਨ ਸਿਟੀਜ਼ਨ ਸੀ ਪਰ ਰਸ਼ੀਅਨ ਰੈਜ਼ੀਡੈਂਟ ਹੈ ਔਰ ਇਹਨੂੰ ਕੇਰਲਾ ਦੇ ਵਿੱਚ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਔਰ US ਜਸਟਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵੀ ਇਹ ਇੱਕ ਉਹ ਐਡਮਿਨਿਸਟ੍ਰੇਟਰ ਹੈ ਗੈਰੈਂਟੈਕਸ ਜਿਹੜੀ ਰਸ਼ੀਅਨ ਕ੍ਰਿਪਟੋ ਕਰੰਸੀ ਐਕਸਚੇਂਜ ਹੈ ਜਿਹੜਾ ਰਿਸਪੌਂਸਿਬਲ ਹੈ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਔਰ ਦੂਸਰੀਆਂ ਕਰਨ ਦੇ ਲਈ। ਉਹਨੂੰ ਇੰਡੀਅਨ ਗਵਰਨਮੈਂਟ ਨੇ ਕਸਟਡੀ 'ਚ ਲੈ ਲਿਆ ਔਰ ਅਜੇ ਤੱਕ ਇਸ ਦੇ ਉੱਤੇ ਉਹਨੇ ਗੈਰੈਂਟੈਕਸ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ। ਸੋ ਇਹ ਬਹੁਤ ਵੱਡੀ ਗੱਲ ਹੈ ਵੀ ਇੱਕ ਰਸ਼ੀਅਨ ਸਿਟੀਜ਼ਨ ਨੂੰ ਜਿਹੜਾ ਕ੍ਰਿਪਟੋ ਕਰੰਸੀ ਦੇ ਵਿੱਚ ਅਮਰੀਕਾ ਦੇ ਖਿਲਾਫ ਫਰਾਡ ਦੇ ਵਿੱਚ ਵਾਂਟਡ ਹੈ ਇੰਡੀਅਨਸ ਅਰੈਸਟ ਕਰਦੇ ਨੇ। ਅਦਰਵਾਈਜ਼ ਤਾਂ ਤੁਸੀਂ ਦੇਖੋ ਵੀ ਇਹਨਾਂ ਨੂੰ ਤਾਂ ਜਿਹੜੇ ਵਿਦਨ ਨੇ ਜਿਹੜੇ ਗੁਨਾਹਗਾਰ ਉਹ ਨਹੀਂ ਫੜਦੇ ਉਹਨਾਂ ਨੂੰ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਮਰੀਕਾ ਦੇ ਕਹਿਣ ਦੇ ਉੱਤੇ ਕੀਤਾ ਔਰ ਇਹ ਇੰਡੀਆ ਦੀ CBI ਨੇ ਕਿਹਾ ਸੈਂਟਰਲ ਬਿਊਰੋ ਇਨਵੈਸਟੀਗੇਸ਼ਨ ਇਨ ਅ ਸਟੇਟਮੈਂਟ ਕਿ ਪ੍ਰੋਵੀਜ਼ਨਲ ਅਰੈਸਟ ਵਾਰੰਟ ਅਗੇਂਸਟ ਹਿਮ
ਐਟ ਵਾਸ਼ਿੰਗਟਨ ਰਿਕੁਐਸਟ ਅਮਰੀਕਾ ਨੇ ਕਿਹਾ ਫੜੋ ਔਰ ਉਹਨਾਂ ਨੇ ਫੜ ਲਿਆ। ਔਰ ਇਹ ਸਾਰੇ ਦੇ ਵਿੱਚ ਯੂਨਾਈਟਿਡ ਸਟੇਟਸ ਕੋਆਰਡੀਨੇਟ ਕਰ ਰਿਹਾ, ਜਰਮਨੀ ਔਰ ਫਿਨਲੈਂਡ ਦੇ ਨਾਲ ਵੀ, ਜਿਹੜਾ ਆਨਲਾਈਨ ਇਨਫਰਾਸਟ੍ਰਕਚਰ ਇਹਨੇ ਗੈਰਨਟੈਕਸ ਨੇ ਕ੍ਰੀਏਟ ਕੀਤਾ ਉਹਨੂੰ ਪੁੱਟ ਡਾਊਨ ਕੀਤਾ। ਔਰ ਇਹ ਜਿਹੜਾ ਗੈਰਨਟੈਕਸ ਹੈ ਉਹਨੇ ਜਿਹੜਾ ਇਹਦੀ ਰਸ਼ੀਅਨ ਜਿਹਨੂੰ ਫੜਿਆ ਉਸ ਦਾ ਜੋ ਵੀ ਨੈਟਵਰਕ ਹੈ 96 ਬਿਲੀਅਨ ਡਾਲਰ ਦੀ ਕ੍ਰਿਪਟੋ ਕਰੰਸੀ ਟ੍ਰਾਂਜੈਕਸ਼ਨਸ ਕੀਤੀਆਂ ਨੇ 2019 ਤੋਂ ਹੁਣ ਤੱਕ, ਜਿਸ ਦੇ ਨਾਲ ਜਿਹੜੀ ਹੈ ਬਹੁਤ ਸਾਰੀਆਂ ਕ੍ਰਿਮੀਨਲ ਪ੍ਰੋਸੀਡਿੰਗ ਜੁੜੀਆਂ ਹੋਈਆਂ, ਕ੍ਰਿਮੀਨਲ ਕ੍ਰਾਈਮ ਨੇ, ਹੈਕਿੰਗ, ਰੈਂਸਮਵੇਅਰ ਹੈ, ਟੈਰਰਿਜ਼ਮ ਹੈ, ਡਰੱਗ ਟ੍ਰੈਫਿਕਿੰਗ ਹੈ। ਸੋ ਮਤਲਬ ਹੁਣ ਇੱਕ ਰਸ਼ੀਅਨ ਸਿਟੀਜ਼ਨ ਨੂੰ ਕੇਰਲਾ ਦੇ ਵਿੱਚ ਅਮਰੀਕਾ ਦੇ ਕਹਿਣ ਤੇ ਅਰੈਸਟ ਕਰਕੇ ਕ੍ਰਿਪਟੋ ਕਰੰਸੀ ਦੇ ਮਾਮਲੇ 'ਚ 97 ਬਿਲੀਅਨ ਡਾਲਰ ਦੀਆਂ ਟ੍ਰਾਂਜੈਕਸ਼ਨ, ਇਹ ਛੋਟਾ ਨਹੀਂ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਅਮਰੀਕਨ ਪ੍ਰੈਸ਼ਰ ਕਿਸ ਲੈਵਲ ਤੱਕ ਹੈ। ਔਰ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ, ਇਸ ਫਰਾਡੀਆ ਨੂੰ ਵੀ, ਔਰ ਅਡਾਨੀ ਦੇ ਖਿਲਾਫ ਜਿਹੜੇ ਵਾਰੰਟ ਸਰਵ ਹੋਣੇ ਨੇ ਉਸ ਮੂਵ ਨੂੰ ਵੀ। ਇਹ ਸ਼ੋਅ ਕਰਦਾ ਹੈ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਸ ਦਾ ਫੁੱਲ ਫਲੈਜ ਪ੍ਰੈਸ਼ਰ ਸਿਰਫ ਉਹ ਟੈਰਿਫ ਦੇ ਮੁੱਦੇ ਤੇ ਹੀ ਨਹੀਂ ਹੈ, ਇਹ ਜਿਹੜੇ ਕ੍ਰਿਮੀਨਲਸ ਨੇ ਇਹਨਾਂ ਨੂੰ ਵੀ ਜਿਹੜਾ ਹੈ ਜਸਟਿਸ ਦੇਣ ਦੇ ਲਈ ਇਹ ਪੂਰੀ ਤਰ੍ਹਾਂ ਜਿਹੜਾ ਉਹ ਦਬਾਅ ਬਣਾਇਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਅਤੇ ਸਾਰੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹੋਲੀ ਦਾ ਤਿਉਹਾਰ ਭਾਰਤ ਦੇ ਵਿੱਚ ਮੁਸਲਮਾਨਾਂ ਲਈ ਆਫਤ ਬਣ ਗਿਆ ਹੈ। ਕਈ ਥਾਵਾਂ ਤੇ ਮਸਜਿਦਾਂ ਤੇ ਤਰਪਾਲਾਂ ਪਾ ਦਿੱਤੀਆਂ ਗਈਆਂ ਨੇ ਔਰ ਬਹੁਤ ਸਾਰੀਆਂ ਥਾਵਾਂ ਤੇ ਮੁਸਲਮਾਨ ਜਿਹੜੇ ਨੇ ਘਰੋਂ ਨਹੀਂ ਨਿਕਲ ਰਹੇ। ਔਰ ਯੂਪੀ ਦੇ ਇੱਕ ਸੀਨੀਅਰ ਮਿਨਿਸਟਰ ਸੰਜੇ ਨਿਸ਼ਾਦ ਨੇ ਤਾਂ ਇਹ ਵੀ ਬਿਆਨ ਦਾਗਿਆ ਹੈ ਕਿ ਜੇ ਮੁਸਲਮਾਨਾਂ ਨੂੰ ਹੋਲੀ ਦੇ ਰੰਗ ਨਾਲ ਕੋਈ ਸਮੱਸਿਆ ਹੈ ਤਾਂ ਉਹ ਭਾਰ ਛੱਡ ਕੇ ਚਲੇ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਿਣ ਨੂੰ ਹੁਣ ਕੁਝ ਬਹੁਤਾ ਬਚਿਆ ਨਹੀਂ ਹੈ। ਅਜੇ ਅਸੀਂ ਮਹਾਕੁੰਭ ਜਿਹਦੇ 'ਚ ਉਹਨਾਂ ਦੇ ਕਹਿਣ ਮੁਤਾਬਕ 62 ਕਰੋੜ ਲੋਕ ਨਹਾ ਕੇ ਗਏ ਨੇ, ਅਸੀਂ ਉਸ ਦੌਰ ਦੇ ਵਿੱਚ ਦੇਖਿਆ ਕਿ ਨਫ਼ਰਤ ਸਿਖਰਾਂ ਤੇ ਸੀ। ਜੀ ਸਣੇ ਆਦਿੱਤਿਆਨਾਥ ਯੋਗੀ ਤੋਂ ਲੈ ਕੇ ਦੂਸਰਿਆਂ ਨੇ ਕਿਹਾ ਵੀ ਮੁਸਲਮਾਨ ਨੇੜੇ ਨਾ ਹੀ ਲੱਗਣ ਤੇ ਬਿਹਤਰ ਹੈ। ਔਰ ਹੋਇਆ ਇਹ ਕਿ ਵੀ ਜਦੋਂ ਇੱਕ ਲੋਕਾਂ ਦਾ ਹੜ੍ਹ ਔਰ ਕੋਈ ਥਾਂ ਨਹੀਂ ਸੀ ਤੇ ਮੁਸਲਮਾਨਾਂ ਨੇ ਮਸੀਤਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਔਰ ਉਹਨਾਂ ਦੀ ਸੇਵਾ ਔਰ ਦੂਸਰੀ ਵੀ ਕੀਤੀ, ਤੇ ਉਦੋਂ ਫਿਰ ਕੁਛ ਜਿਹੜੇ ਨੇ, ਬਹੁਤੇ ਨਹੀਂ, ਉਹਨਾਂ ਨੇ ਤਾਰੀਫ ਵੀ ਕੀਤੀ। ਦੇਖੋ ਮੁਸਲਮਾਨਾਂ ਦੇ ਉੱਤੇ ਇੰਨੀਆਂ ਪਾਬੰਦੀਆਂ ਔਰ ਉਹਨਾਂ ਦੇ ਖਿਲਾਫ ਇੰਨੀ ਨਫ਼ਰਤ, ਪਰ ਉਹੀ ਕੰਮ ਆਏ ਔਰ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਸਰਵ ਕੀਤਾ। ਉਸ ਤੋਂ ਪਹਿਲਾਂ ਅਸੀਂ ਗੁਜਰਾਤ ਦੇ ਵਿੱਚ ਵੀ ਦੇਖਦੇ ਹਾਂ ਵੀ ਕਲਚਰ 'ਚੋਂ ਵੀ ਕਿਵੇਂ ਬਾਹਰ ਕੀਤੇ ਗਏ। ਜਿਵੇਂ ਹੁਣ ਗੁਜਰਾਤੀ ਨੇ ਗਰਬਾ ਡਾਂਸ ਹੈ ਉਹਨਾਂ ਦਾ, ਜਿਹੜਾ ਇੱਕ ਕਾਮਨ ਜਿਹਦੇ 'ਚ, ਔਰ ਉਹਦੇ 'ਚ ਉਹਨਾਂ ਨੇ ਪਿਛਲੇ ਕੁਝ ਸਾਲਾਂ 'ਚ ਇੰਨੀ ਕਿ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਫੈਲਾਈ ਕਿ ਇਵੈਂਚੁਅਲੀ ਜਿਹੜੇ ਨੇ ਮੁਸਲਮਾਨ ਉਹਦੇ 'ਚੋਂ ਕੱਢ ਦਿੱਤੇ ਜਾਂਦੇ ਨੇ, ਅਪਮਾਨਿਤ ਕੀਤਾ ਜਾਂਦਾ ਹੈ, ਮਾਰਕੁੱਟ ਕੀਤੀ ਜਾਂਦੀ ਹੈ, ਤੇ ਉਹ ਬਿਲਕੁਲ ਅੱਡ ਹੋ ਗਏ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਸਿਸਟੇਮੈਟਿਕਲੀ ਲਵ ਜਿਹਾਦ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਫਿਲਮਾਂ, ਕੇਰਲਾ ਫਾਈਲਸ, ਉਸ ਤੋਂ ਪਹਿਲਾਂ ਜਿਹੜੀਆਂ ਨੇ ਉਹ ਕਸ਼ਮੀਰ ਨਾਲ ਸੰਬੰਧਿਤ ਕਸ਼ਮੀਰ ਫਾਈਲਸ, ਔਰ ਇਹ ਸਾਰਾ ਜੋ ਕੁਝ ਫਿਲਮਾਂ ਫਰਮਾਈਆਂ ਉਹਨਾਂ 'ਚ ਕਿਸ ਲੈਵਲ ਦੀ ਨਫ਼ਰਤ। ਕੋਵਿਡ-19 ਦੇ ਚੱਲਦੇ ਆ ਉਸ ਨੂੰ ਜਿਹੜਾ ਉਹ ਜਿਹਾਦੀਆਂ ਦੇ ਨਾਲ ਜੋੜ ਕੇ ਮੁਸਲਮਾਨਾਂ ਦੇ ਖਿਲਾਫ ਇੰਨੀ ਕੁ ਨਫ਼ਰਤ ਫੈਲਾਈ ਗਈ। ਮੁਸਲਮਾਨਾਂ ਤੋਂ ਈਵਨ ਜਿਹੜੇ ਵਿਚਾਰੇ ਗਰੀਬ ਗੁੱਜਰ ਜਿਹੜੇ ਇੱਕ ਵਾਕਿੰਗ ਟਰਾਈਬ ਹੈ, ਕਦੇ ਉਹਨਾਂ ਤੋਂ ਚੀਜ਼ਾਂ ਨਾ ਲੈਣ ਲਈ ਇਹ ਕਹਿ ਕੇ ਜੀ ਉਹ ਤਾਂ ਦੁੱਧ ਮਟਕੇ 'ਚ ਜਾਂ ਉਹਦੇ 'ਚ ਗਾਗਰ 'ਚ ਚੋਣ ਤੋਂ ਜਾਂ ਲਿਆਉਣ ਤੋਂ ਪਹਿਲਾਂ ਉਹਦੇ 'ਚ ਥੁੱਕਦੇ ਨੇ, ਤਾਂ ਕਿ ਫਿਰ ਇਹ ਕਿ ਜੀ ਉਹ ਹਰ ਠੇਲੇ ਵਾਲਾ ਤੇ ਦੂਸਰਾ ਜਿਹੜਾ ਉਹ ਆਪਣਾ ਨਾਂ ਵੱਡਾ ਰੱਖ ਕੇ ਅਨਾਊਂਸ ਕਰੇ ਕਿ ਵੀ ਉਹ ਕੌਣ ਹੈ, ਉਹਦੇ ਕੋਲ ਕੀ ਹੈ। ਜਿਵੇਂ ਉਹਨਾਂ ਨੇ ਉੱਤਰਾਖੰਡ ਤੋਂ ਜਾਂ ਹਿਮਾਚਲ ਦੇ ਕੁਛ ਇਲਾਕੇ ਤੋਂ ਜਿਹੜੇ ਵਿਚਾਰੇ ਰੇਹੜੀਆਂ ਲਾਉਣ ਵਾਲੇ, ਉਹਨਾਂ ਦਾ ਕਾਰੋਬਾਰ ਬੰਦ ਕੀਤਾ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਕਾਨੂੰਨ ਬਣਾਇਆ ਕਿ ਜੀ ਜਿਹੜੇ ਹਿੰਦੂ
ਢੰਗ ਦੇ ਨਾਲ ਮਾਸ ਔਰ ਦੂਜਾ ਤੀਜਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ, ਉਹ ਡਿਸਪਲੇ ਕਰਨਗੇ। ਸੋ ਕਰਦੇ 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 ਯਾਨੀ ਪਹਿਲਾਂ ਹੀ ਹੁਣ 20 ਕਰੋੜ ਕੋਈ ਛੋਟੀ ਆਬਾਦੀ ਨਹੀਂ ਹੁੰਦੀ। ਬਿਲਕੁਲ। ਔਰ ਉਹ ਜਿਹੜੇ ਵਿਚਾਰੇ ਪਹਿਲਾਂ ਹੀ ਜਿਹੜੇ ਇੱਧਰ ਰਹਿ ਗਏ ਉਹ ਗੁਰਬਤ ਦੇ ਮਾਰੇ ਹੋਏ ਸੀ, ਬਹੁਤ ਥੋੜੇ ਜਿਨ੍ਹਾਂ ਨੇ ਕੋਈ ਮਿਹਨਤ ਕਰਕੇ ਜਾਂ ਦੂਸਰੇ ਜਿਨ੍ਹਾਂ ਨੇ ਥੋੜਾ ਜਿਹਾ ਅੱਗੇ ਤਰੱਕੀ ਕੀਤੀ ਉਹਨਾਂ ਦਾ ਵੈਸੇ ਹੀ ਜੀਣਾ ਹਰਾਮ ਕਰ ਦਿੱਤਾ ਹੈ। ਉਹ ਭਾਵੇਂ ਉਹਨਾਂ ਦੇ ਵੱਡੇ ਵੱਡੇ ਕ੍ਰਿਕਟ ਪਲੇਅਰ ਵੀ ਬਣ ਗਏ, ਲੇਕਿਨ ਉਹਨਾਂ ਦੇ ਨਾਲ ਜਦੋਂ ਸਲੂਕ ਹੁੰਦਾ ਹੈ ਉਹਨਾਂ ਦੇ ਲਈ, ਜਦੋਂ ਉਹਨਾਂ ਨੇ ਘਰ ਲੱਭਣੇ ਨੇ ਜਾਂ ਦੂਜਾ ਕਰਨਾ ਹੈ, ਤਾਂ ਉਹਨਾਂ ਨੂੰ ਉਵੇਂ ਹੀ ਨਫ਼ਰਤ ਦਾ ਸ਼ਿਕਾਰ ਬਣਾਇਆ ਜਾਂਦਾ। ਹੁਣ ਇਵੇਂ ਹੀ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਹੁਣ ਜਿਵੇਂ ਨਮਾਜ਼ 5 ਵੇਲੇ ਦੀ ਦਾ ਵਿਧਾਨ ਹੈ ਹਰ ਮੁਸਲਮਾਨ ਦੇ ਲਈ। ਹੁਣ ਜ਼ਾਹਰ ਹੈ ਕਿ ਇੱਕ ਸੂਰਜ ਚੜ੍ਹਨ ਵੇਲੇ ਹੈ ਜਿਹੜੀਆਂ 2 ਨਮਾਜ਼ਾਂ, ਇੱਕ ਜਿਹੜੀ ਦੁਪਹਿਰ ਦੀ ਹੈ ਔਰ ਸ਼ਾਇਦ ਸ਼ਾਮ ਦੀ, ਉਹ ਬਹੁਤ ਵਾਰੇ ਹੁੰਦਾ ਹੈ ਵੀ ਜਿਹੜੇ ਕੰਮ ਕਰਨ ਵਾਲੇ ਜਾਂ ਦੂਜੇ ਨੇ ਕਈ ਵਾਰ ਜਿੱਥੇ ਵੀ ਆਪਣੀਆਂ ਫੈਕਟਰੀਆਂ 'ਚ ਦੂਜੇ ਤੀਜੇ ਕੰਮ ਕਰਦੇ ਸੀ ਉੱਥੇ ਹੀ ਨੇੜੇ ਤੇੜੇ ਕੋਈ ਖੁੱਲੀ ਥਾਂ ਦੇਖੀ ਉਹਦੇ 'ਚ ਆਪਣੀ ਨਮਾਜ਼ ਅਦਾ ਕਰਦੇ ਨੇ, ਜਿਹੜਾ ਰੱਬ ਨੂੰ ਯਾਦ ਕਰਨਾ। ਕਿਵੇਂ ਇਹਨਾਂ ਨੇ ਉਸ ਨੂੰ ਇਸ਼ੂ ਬਣਾਇਆ ਕਿ ਜੀ ਇਹ ਤਾਂ ਸੜਕਾਂ ਬਲੌਕ ਕੀਤੀਆਂ ਹੁੰਦੀਆਂ, ਦੂਜੇ ਨੋਟਿਸ ਲਵਾ ਤੇ ਵੀ ਪਬਲਿਕਲੀ ਨਹੀਂ ਕਰ ਸਕਦੇ। ਉਹ ਪਾਰਟ ਵੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਮਜ਼ਹਬ ਦੇ ਇੱਕ ਨਫ਼ਰਤ ਦਾ ਚਿੰਨ੍ਹ ਬਣਾ ਕੇ ਫਿਰ ਅਸੀਂ ਦੇਖਦੇ ਹਾਂ ਕਿ ਓਵਰਆਲ ਜਿਹੜਾ ਇਹਨਾਂ ਦਾ ਸਿਸਟਮ ਕਿ ਜੀ ਇਹ ਇੱਥੇ ਵੀ ਇਹ ਮਸਜਿਦ ਦੇ ਥੱਲੇ ਮੂਰਤੀਆਂ ਨਿਕਲੀਆਂ ਜਾਂ ਦੂਜੀਆਂ, ਉਹ ਬਾਬਰੀ ਮਸਜਿਦ ਵਾਲੀ ਕਹਾਣੀ ਤਾਂ ਪੁਰਾਣੀ ਹੋ ਗਈ, 1992 ਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅੱਜ ਮਥੁਰਾ ਹੋਏ, ਬਨਾਰਸ ਹੋਏ, ਸੰਭਲ ਦੇ ਵਿੱਚ ਕੀ ਇਹਨਾਂ ਨੇ ਕੀਤਾ, ਵਾਇਲੈਂਸ ਕੀਤੀ। ਈਵਨ ਅਜਮੇਰ ਸ਼ਰੀਫ ਜਿਹੜਾ 12ਵੀਂ 13ਵੀਂ ਸਦੀ ਦਾ ਸੂਫੀ ਫਕੀਰ ਜਿਹਦੀ ਜਿਹੜੀ ਹੈ ਮਾਨਤਾ ਉਹ ਸਾਰਿਆਂ ਲੋਕਾਂ 'ਚ ਹੀ ਰਹੀ ਹੈ। ਸੂਫੀ ਇੱਕ ਪਿਆਰ ਦਾ ਸੁਨੇਹਾ ਦੇਣ ਵਾਲੇ ਸੀ, ਇਹ ਕੋਈ ਅਦਰਵਾਈਜ਼ ਕੋਈ ਕੱਟੜਵਾਦ ਜਾਂ ਕੋਈ ਦੂਜੀ ਲਾਈਨ, ਪਰ ਉਹਨੂੰ ਵੀ ਕਿ ਜੀ ਇੱਥੇ ਵੀ ਮੰਦਰ ਹੈ ਉੱਥੇ ਵੀ ਮੰਦਰ ਹੈ। ਹੁਣ ਮੰਦਰ ਮਸਜਿਦ ਤਾਂ ਹਰ ਥਾਂ ਹੀ ਜਿਹੜਾ ਇਹਨਾਂ ਨੇ ਉਹ ਝਗੜਾ ਖੜਾ ਕੀਤਾ ਹੀ ਹੈ। ਹੁਣ ਉਹਨਾਂ ਦੇ ਤਿਉਹਾਰਾਂ ਦੇ ਮੌਕੇ ਵੀ ਜਿਵੇਂ ਹੋਲੀ ਆਈ ਹੈ, ਹੁਣ ਹੋਲੀ ਦਾ ਜਿਹੜਾ ਹੈ ਇੱਕ, ਹਾਲਾਂਕਿ ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿ ਬ੍ਰਾਹਮਣਾਂ ਨੇ ਕਦੇ ਤੁਸੀਂ ਦੇਖਿਆ ਵੀ ਬਨਾਰਸ ਦੇ ਜਾਂ ਕੁਰੂਕਸ਼ੇਤਰ ਦੇ ਜਾਂ ਅਯੁੱਧਿਆ ਦੇ ਬ੍ਰਾਹਮਣ ਜਿਹੜੇ ਨੇ ਉਹਨਾਂ ਦੀਆਂ ਧੋਤੀਆਂ ਚਿੱਟੀਆਂ ਜਿਹੜੀਆਂ ਰੰਗ ਚਰੰਗੀਆਂ ਕੋਈ ਬ੍ਰਾਹਮਣਾਂ ਨੂੰ, ਧੋਤੀ ਵਾਲਿਆਂ ਨੂੰ ਦੇਖਿਆ ਕਦੇ ਹੋਲੀ ਖੇਡਦੇ? ਕਿਉਂਕਿ ਇਹ ਤਿਉਹਾਰ ਹੀ ਸ਼ੂਦਰਾਂ ਦਾ ਬਣਾਇਆ ਹੋਇਆ ਬ੍ਰਾਹਮਣਾਂ ਨੇ ਕਿ ਸਭ ਗੰਦ ਪਾਓ ਇੱਕ ਦੂਜੇ। ਬ੍ਰਾਹਮਣਾਂ ਦਾ ਤਾਂ ਆਪਣਾ ਉਹਨਾਂ ਨੇ ਵਿਸਾਖ ਦੇ ਨਾਲ ਜੋੜ ਕੇ ਪੂਜਾ ਲੈਣ ਦਾ ਹੀ ਹੈ। ਆ ਦੁਸਹਿਰਾ ਜਿਹੜਾ ਹੈ ਇਹ ਕਸ਼ਤਰੀਆਂ ਦੇ ਨਾਲ ਜੋੜਿਆ ਹੋਇਆ ਵੀ ਤੁਸੀਂ ਇਹ ਕਰੋ। ਦੀਵਾਲੀ ਨੂੰ ਪੂਜਾ ਤਾਂ ਦੇਵੀ ਦੀ, ਲక్ష్ਮੀ ਦੇਵੀ ਦੀ ਹੁੰਦੀ, ਉਹ ਵੈਸ਼ਿਆਂ ਨਾਲ ਜੋੜੀ ਹੋਈ ਹੈ। ਸ਼ੂਦਰਾਂ ਨੂੰ ਕਿਹਾ ਵੀ ਉਹ ਕਹਾਣੀਆਂ ਭਾਵੇਂ ਹੋਲਕਾ ਦੀ ਜੋੜ ਦਿਓ ਕਿ ਕਿਸੇ ਹੋਰ ਦੀ ਜੋੜ ਦਿਓ, ਲੇਕਿਨ ਇਹ ਸ਼ੂਦਰਾਂ ਨੂੰ ਹੀ, ਤੁਹਾਨੂੰ ਬ੍ਰਾਹਮਣ ਕਦੇ ਜਿਹੜੇ ਧੋਤੀਆਂ ਵਾਲੇ ਕੋਈ ਪ੍ਰੋਤ ਜਾਂ ਦੂਜੇ ਜੇ ਏਡਾ ਹੀ ਤਿਉਹਾਰ ਹੋਲੀ ਹੋਲਕਾ ਨਾਲ ਜੁੜਿਆ ਹੋਇਆ ਤੇ ਫਿਰ ਤਾਂ ਬ੍ਰਾਹਮਣਾਂ ਦੀਆਂ ਧੋਤੀਆਂ ਸਾਰੀਆਂ ਕਾਲੀਆਂ ਨੀਲੀਆਂ ਪੀਲੀਆਂ ਹੋਣੀਆਂ ਚਾਹੀਦੀਆਂ ਹੋਲੀ ਦੇ ਰੰਗ 'ਚ। ਲੇਕਿਨ ਇਹਨੂੰ ਹੁਣ ਕਿਵੇਂ, ਪਰ ਫਿਰ ਵੀ ਜੇ ਤੁਸੀਂ ਇਹਦੀ ਸਪਿਰਿਟ ਦੇਖੋ ਤੇ ਸਪਿਰਿਟ ਤਾਂ ਜਿਹੜੀ ਹੈ ਉਹ ਸੱਚਾਈ ਦੀ ਜਿੱਤ ਨਾਲ ਜੁੜੀ ਹੋਈ ਕਹਾਣੀ ਹੈ ਜਿਹੜੀ ਇਹਨਾਂ ਦੀ ਬਣਾਈ ਹੋਈ ਹੈ। ਔਰ ਉਸ ਸਾਰੇ ਦੇ ਚੱਲਦੇ ਆ ਇੱਕ ਦੂਸਰੇ ਨੂੰ ਮਿਲਣਾ, ਰੰਗ ਪਾਉਣਾ ਜਾਂ ਦੂਜਾ ਉਹਨਾਂ ਦਾ ਠੀਕ ਹੈ ਰਸਮ ਹੈ, ਕਰਨ ਦਿਓ। ਪਰ ਹੁਣ ਇਹ ਕਿਵੇਂ ਇਹਨੂੰ ਵੀ ਕਿਸ ਹੱਦ ਤੱਕ ਇਹ ਨਫ਼ਰਤ ਤੇ ਲੈ ਆਏ ਨੇ ਕਿ ਮੁਸਲਮਾਨਾਂ ਨੂੰ ਠਿੱਠ ਕਰਨ ਲਈ ਸਿੱਖਾਂ ਦਾ ਤਾਂ ਇੱਕ ਤਬਕਾ ਖੁਦ ਹੀ ਖੇਡਣ ਲੱਗ ਗਿਆ। ਆ ਸੁਖਬੀਰ ਬਾਦਲ ਦੀ ਇੱਕ ਭੱਦੀ ਜਿਹੀ ਫੋਟੋ, ਸਿਰ ਖੁੱਲਾ ਹੈ ਉਹਦਾ, ਨਾਲ ਉਹਦਾ ਮੁੰਡਾ ਮੂੰਹ ਸੇ ਰੰਗਿਆ ਹੋਇਆ। ਹਾਲਾਂ ਮੈਨੂੰ ਯਾਦ ਹੈ ਵੀ ਅਸੀਂ ਜਦੋਂ ਗਰੋਜ ਹੈ ਕਈ ਥਾਂ ਸਿੱਖਾਂ ਨਾਲ ਝਗੜਾ ਹੋ ਜਾਂਦਾ ਸੀ, ਉਹ ਰੰਗ ਪਾਉਣ ਲੱਗਦੇ ਸੀ, ਕਹਿੰਦੇ ਦੂਰ ਰਹਿ, ਬਿਲਕੁਲ ਨਹੀਂ, ਅਸੀਂ ਇਹ ਜਿਹੜਾ ਬਦਸ਼ਕਲ ਨਹੀਂ ਹੁੰਦੇ। ਲੇਕਿਨ ਇੱਕ ਤਬਕਾ ਰਿਹਾ ਕਾਲਜਾਂ ਯੂਨੀਵਰਸਿਟੀਆਂ ਜਿਨ੍ਹਾਂ ਦਾ, ਲੇਕਿਨ ਬਾਈ ਐਂਡ ਲਾਰਜ ਇਹਦਾ ਸਿੱਖਾਂ ਦਾ ਵੀ ਕੋਈ ਰੰਗ ਨਾਲ ਤਾਲੁਕ ਨਹੀਂ। ਪਰ ਇਹ ਵੀ ਨਹੀਂ ਹੁੰਦਾ ਵੀ ਅਸੀਂ ਕੋਈ ਉਹਨਾਂ ਨੂੰ ਰੋਕਦੇ ਹਾਂ। ਲੇਕਿਨ ਹੁਣ ਇਹਨਾਂ ਨੇ ਜਿਹੜਾ ਇਸ ਵਾਰ ਜਿਉਂ-ਜਿਉਂ ਇਹ ਹਿੰਦੂਤਵਾ ਦੀ ਨਫ਼ਰਤ ਇਸ ਹੱਦ ਤੱਕ ਇਹਨਾਂ ਨੇ ਸਪਰੈਡ ਕਰ ਦਿੱਤੀ ਹੈ ਕਿ ਇਸ ਵਾਰ ਕੁਦਰਤੀ ਜਿਹੜੀ ਹੋਲੀ ਵੀ ਜਿਹੜੀ ਜੁਮਾ ਫਰਾਈਡੇ ਨਾਲ ਜੁੜੇ ਹੋਏ ਦਿਨ ਦੇ ਨਾਲ ਜੁੜੀ ਹੋਈ ਸੀ, ਔਰ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਜਿਹੜਾ ਨਮਾਜ਼ ਦਾ ਟਾਈਮ ਵੀ ਹੁੰਦਾ ਹੈ ਕਿਉਂਕਿ ਜੁਮੇ ਦੀ ਨਮਾਜ਼ ਪਬਲਿਕਲੀ ਪੜ੍ਹੀ ਜਾਂਦੀ ਹੈ। ਇਹਨੂੰ ਇੰਨਾ ਵੱਡਾ ਇਸ਼ੂ ਬਣਾਇਆ ਗਿਆ, ਇੰਨਾ ਕਿਉਂਕਿ 500 ਟੀਵੀ ਚੈਨਲ ਇਸ ਕੰਮ ਤੇ ਲਾਇਆ ਹੋਇਆ ਹੈ, ਸੋਸ਼ਲ ਮੀਡੀਆ ਤੇ ਗੋਬਰ ਆਰੀਆ ਵਰਗੇ ਦੂਜੇ ਤੀਜੇ ਨਫ਼ਰਤ ਫੈਲਾਉਣ ਲਈ ਰੱਖੇ ਹੋਏ ਨੇ ਕਿ ਇੱਕ ਫੀਅਰ ਕ੍ਰੀਏਟ ਕਰਤਾ ਗਿਆ ਕਿ ਜੀ ਇਹ ਮੁਸਲਮਾਨ ਘਰੋਂ ਹੀ ਨਾ ਨਿਕਲਣ ਜਾਂ ਦੂਜਾ ਹੀ ਨਾ ਹੋਏ। ਔਰ ਇਹ ਅੱਜ ਜਦੋਂ ਮੈਂ ਖਬਰਾਂ ਸਾਰੇ ਹੀ ਪਾਸੇ ਦੇਖ ਰਿਹਾ ਸੀ,
ਔਰ ਇਹਦੇ 'ਚ ਇੱਕ ਤਾਂ ਉਹਨਾਂ ਦੇ ਮੇਨ ਉੱਤਰ ਪ੍ਰਦੇਸ਼ ਦੇ ਹਵਾਲੇ ਨਾਲ ਇਹਨਾਂ ਦੀ ਪੰਜਾਬ ਕੇਸਰੀ ਅਖਬਾਰ ਜਿਹੜੀ ਜਲੰਧਰੋਂ ਛਪਦੀ ਹੈ ਉਹਦਾ ਹੀ ਖਬਰ ਹੀ ਹੈ कि उत्तर प्रदेश की होली जुलूस मार्ग पर बैरिकेड और कई सीसीटीवी कैमरे भी लगाए गए, मस्जिदों को तिरपाल से ढका गया। संभल की मस्जिद में जुम्मे की नमाज दोपहर के भी मुसलमानों ने कहा तुसीं इस तो पहला बाहर ना निकलो, जी नमाज है 2:30 वजे पढ़न नहीं निकलना, पर मस्जिदों के उत्ते तिरपाल पा दी गई कि भाई उन्होंने क्योंकि जिहड़े हिंदू तो भी अजकल लीड करके होली का जुलूस कढ़न लग गए, ਉਹ ਮਸਜਿਦਾਂ ਦੇ ਸਾਹਮਣੇ ਜਾ ਕੇ ਇਹੀ ਨਹੀਂ ਵੀ ਮੁਸਲਮਾਨਾਂ ਨੂੰ ਉਹਨੂੰ ਜਿਹੜਾ ਉਹਦੇ ਤੇ ਰੰਗ ਸੁੱਟਣਾ, ਦੂਜਾ ਕਿਉਂਕਿ ਉਹਨਾਂ ਨੂੰ ਤੁਸੀਂ ਜ਼ਲੀਲ ਕਰਨਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜੇ ਤੁਸੀਂ ਮੀਡੀਆ ਰਿਪੋਰਟ ਤੇ ਦੇਖਦੇ ਹੋ, ਆਫਟਰ ਰਤਨਗਿਰੀ ਮੌਸਕ ਗੇਟਸ ਰੈਮਡ ਡਿਊਰਿੰਗ ਰਿਲੀਜੀਅਸ ਪ੍ਰੋਸੈਸ਼ਨ ਪੁਲਿਸ ਸੇ देयर वाज नो फोर्सिबल एंट्री। ਹੁਣ ਰਤਨਗਿਰੀ ਦੀ ਮਸਜਿਦ ਦੇ ਵਿੱਚ ਇੱਕ ਜਲੂਸ ਜਿਹੜਾ ਹੋਲੀ ਦਾ ਉਹਨਾਂ ਨੇ ਕੱਢਿਆ, ਉਸ ਦੇ ਵਿੱਚ ਉਹਨਾਂ ਨੇ ਪੂਰਾ ਉਹਨਾਂ ਦਾ ਕੋਈ ਰਸਮ ਹੈ ਜਿਹਦੇ ਦਰਖਤ ਦਾ ਤਣਾ ਕੱਟਿਆ ਹੁੰਦਾ ਹੈ, ਉਹਨੂੰ ਮਸਜਿਦ ਦੇ ਦਰਵਾਜ਼ੇ 'ਚ ਮਾਰਿਆ ਔਰ ਉਹਨਾਂ ਨੇ ਜਿਹੜਾ ਇਹ ਰਤਨਗਿਰੀ ਰਾਜਪੁਰ ਵਿਲੇਜ ਦੇ ਐਨੂਅਲ ਉਹਨਾਂ ਨੂੰ ਜ਼ਲੀਲ ਕੀਤਾ। ਅੰਦਰ ਜਾ ਕੇ ਵੀ ਜਿਹੜੀ ਉਹਨਾਂ ਨੇ ਵਾਇਲੈਂਸ ਕੀਤੀ ਔਰ ਪੁਲਿਸ ਨੇ ਸਾਰੇ ਕੈਮਰੇ ਜਿਹੜੇ ਫੋਟੋਆਂ ਕੋਈ ਖਿੱਚਣ ਵਾਲੇ ਸੀ ਉਹਨਾਂ ਤੋਂ ਵੀ ਲੈ ਲਏ, ਇਹ ਕਹਿ ਕੇ ਕਿ ਜੀ ਇਹ ਤਾਂ ਮਿਸਲੀਡਿੰਗ ਰੀਲ ਹੈ, ਪਰ ਇਹ ਰਤਨਗਿਰੀ ਦੇ ਵਿੱਚ ਹੋਇਆ, ਇਹਨਾਂ ਦਾ ਆਪਣੀ ਮੀਡੀਆ ਕਹਿ ਰਿਹਾ। ਫਿਰ यूपी का एक सीनियर मिनिस्टर है संजय निषाद, उदी स्टेटमेंट है लीव इंडिया इफ यू अपोज होली कलर्स। यूपी मिनिस्टर वो कहना भी छड़ जाओ जे तुहानू होली दे रंगां पे, कईयां ने कहा भी घर च रहो, कईयां ने कहा जी तरपाल पा के सिर ते निकलना। और ये इन्हें तो सीधा सीधा कहा कि भाई जिन्हां नू प्रॉब्लम है होली दे रंगां नाल ਉਹ इत्थों छड़ के चले जाण, इस मुल्क नूं उन्हां दा मुल्क नहीं है। और इस दे उत्ते इस्लामिक स्कॉलर्स ने दूजियां तीजियां ने ये कहा कि भी ये जड़ा हुण तां नफरत दियां सारियां हद्दां टप गई हैं। वो मिनिस्टर है, संविधान की सौं चुकी हुई है, उन्हें सारे शहरियों की प्रोटैक्शन उस संविधान दे विच है। और उन्हें उहदा ये कहना जड़ा है, उन्होंने कहा भी इस वेले तां जिहड़े बीजेपी जां एनडीए है उन्हां च कंपीटिशन चल रहा है एक दूजे के उत्ते कि हु कैन स्प्रेड मोर हेटेड इन सोसाइटी एंड क्रिएट डिवीजन, कि सब तो ज़्यादा नफरत कौन फैलाएगा या कौन फैलांदा है। उन्होंने कहा भी ये जिहड़े त्योहार सी होली ईद ये इकट्ठे मनाते सी, सारे एक दूजे नूं वधाइयां दिंदे सी, कोई भाईचारिਆਂ 'ਚ ਜਿਹੜਾ सदियां तो ਜਿਹੜਾ एक सुहिरदता रही है। पर इस वेले जिहड़ी है ये इन्नी नफरत तक लै गए ने और ये उन्होंने क्योंकि यही कुछ देने ਲਈ है उन्होंने को। बाकी तो असीं देख रहे हैं भी $1 ट्रिलियन पिछले कुछ हफ्तियां 'ਚ मार्केट 'चों उड़ गया है, बुरा हाल बौंके दिहाड़े, किन्ने लोग नौकरियां तो बिना ने। पर ये हिंदू मुस्लिम हिंदू सिख तुसीं इस किस्म की नफरत का फैलाई जाओ और उन्होंने कहो जी तुसीं तां प्राइड ਜਿਹੜਾ ਹੈ ਤੁਹਾਡਾ ਗਰਵ ਵੀ ਹਿੰਦੂ ਹੋਣ 'ਚ ਹੈ। ਹਾਲਾਂਕਿ ਇਸ ਸਭ ਕੰਮ ਲਈ ਅਗੇਨ ਉਹੀ ਜਿਨ੍ਹਾਂ ਨੂੰ ਸ਼ੂਦਰ ਬਣਾਇਆ, ਜਿਨ੍ਹਾਂ ਦਾ ਤਿਉਹਾਰ ਵੀ ਉਹ ਹੋਲੀ ਉਹਨਾਂ ਨੂੰ ਦਿੱਤਾ ਹੋਇਆ ਸੀ, ਉਹਨਾਂ ਦੇ ਹੀ ਅੱਗੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਕੰਮ ਤੇ ਲਾਇਆ ਹੋਇਆ। ਇਹਨਾਂ ਦੇ ਆਪਣੇ ਬੱਚੇ ਹੁਣ ਐਸ ਜੈ ਸ਼ੰਕਰ ਹੈ ਜਿਹਨੂੰ ਹਿੰਦੂਤਵਾ ਦਾ ਪ੍ਰਾਈਡ ਬੜਾ ਨਜ਼ਰ ਆਉਂਦਾ ਹੈ, ਘਰ ਵਾਲੀ ਜਾਪਾਨੀ ਹੈ ਸਿਟੀਜ਼ਨ, ਮੁੰਡੇ ਜਿਹੜੇ ਨੇ ਉਹ ਅਮਰੀਕਾ 'ਚ ਸੈਟਲ ਨੇ। ਤੁਸੀਂ ਕਿੰਨੇ ਵੀ ਬੀਜੇਪੀ ਦੇ ਸਾਰੇ ਟੌਪ ਦੇ ਇਧਰਲੇ ਉਧਰਲੇ ਦੇਖੋਗੇ, ਸਭ ਦੇ ਬੱਚੇ ਉਹ ਤਾਂ ਉੱਥੇ ਭੀੜਾਂ 'ਚ ਨਹੀਂ ਇਕੱਠੇ ਹੋਏ ਹੁੰਦੇ, ਉਹਦੇ 'ਚ ਉਹੀ ਜਿਹੜੇ ਨੇ ਉਹ ਬੈਕਵਰਡ ਕਲਾਸ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਇਸ ਕੰਮ ਤੇ ਲਾਏ ਹੋਏ ਨੇ ਔਰ ਇਹਨਾਂ ਦੀਆਂ ਜਿਹੜੀਆਂ ਨੇ ਉਹ ਸਿਆਸੀ ਰੋਟੀਆਂ ਸੇਕ ਰਹੇ ਨੇ। ਪਰ ਇਹ ਨਫ਼ਰਤ ਜਿਹੜੀ ਆ ਅਲਟੀਮੇਟਲੀ ਇਹਨੇ ਇਹਨਾਂ ਨੂੰ ਜਿਹੜਾ ਬਰਬਾਦ ਕਰਨਾ ਹੀ ਹੈ। ਨਫ਼ਰਤ 'ਚੋਂ ਕਦੇ ਕੋਈ ਕ੍ਰੀਏਸ਼ਨ ਨਹੀਂ ਹੁੰਦੀ, ਨਫ਼ਰਤ 'ਚੋਂ ਹਮੇਸ਼ਾ बर्बादी निकलती है। जी डॉक्टर साहब तुहाडा बहुत बहुत शुक्रिया। सो थले ने ब्रेक व्यूअर्स तुसां इसी तरह बड़े रहना, मिलते हैं छोटे जे ब्रेक तो बाद। बार पुराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ
ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਅਗੇਨ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਤਾਮਿਲਨਾਡੂ ਦੇ ਹਵਾਲੇ ਨਾਲ ਕਿ ਤਾਮਿਲਨਾਡੂ ਸਰਕਾਰ ਨੇ ਦਿੱਲੀ ਸਰਕਾਰ ਨਾਲ ਟੱਕਰ ਵਿੱਚ ਇੱਕ ਹੋਰ ਮਜ਼ਬੂਤ ਕਦਮ ਉਠਾਇਆ। ਤਾਮਿਲਨਾਡੂ ਅਸੈਂਬਲੀ ਵਿੱਚ ਪੇਸ਼ ਕੀਤੇ ਬਜਟ ਵਿੱਚ ਉਹਨਾਂ ਨੇ ਭਾਰਤੀ ਕਰੰਸੀ ਦੇ ਰੁਪਈਆ ਸਿੰਬਲ ਦੇ ਲੋਗੋ ਨੂੰ ਬਦਲ ਕੇ ਤਾਮਿਲ ਜ਼ੁਬਾਨ ਦਾ ਲਫ਼ਜ਼ ਲਿਖਿਆ ਹੈ। ਸੋ ਇਹ ਇੱਕ ਸੁਨੇਹਾ ਹੈ ਤਾਮਿਲਨਾਡੂ ਦੇ ਵੱਖਰੇ ਦੇਸ਼ ਦੇ ਨਿਸ਼ਾਨੇ ਵੱਲ ਵਧਣ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਕਰੰਸੀ ਹੁੰਦੀ ਹੈ, ਇਹ ਜਦੋਂ ਰਾਜ ਭਾਗ ਇੱਕ ਬਦਲਦਾ ਹੈ, ਇੱਕ ਤਾਂ ਝੰਡਾ ਹੁੰਦਾ ਹੈ, ਜਿਵੇਂ ਅਸੀਂ ਅੱਜ ਗੱਲ ਕਰਕੇ ਹਟੇ ਹਾਂ ਕਿ ਅੱਜ ਜਿਹੜਾ 13 ਮਾਰਚ ਦਾ ਦਿਨ ਹੈ, ਉਹ ਦਿਨ ਹੈ ਜਿਸ ਦਿਨ ਲੜਾਈ ਗੁਜਰਾਤ ਦੀ ਰਾਮਨਗਰ ਉਹ ਸਿੱਖ ਹਾਰੇ। ਔਰ ਕੁਛ ਹਾਰ ਤੋਂ ਬਾਅਦ ਜਦੋਂ ਵਾਪਸ ਲਾਹੌਰ ਵੱਲ ਅੰਗਰੇਜ਼ ਉਹਨਾਂ ਦੇ ਜਨਰਲ ਦੂਜੇ ਆਏ ਔਰ ਫਾਈਨਲੀ ਜਿਹੜਾ ਸਿੱਖ ਰਾਜ ਦੇ ਜਦੋਂ ਅਸੀਂ ਅੰਤ ਦੀ ਗੱਲ ਕਰਦੇ ਹਾਂ ਤੇ ਪਹਿਲਾ ਪਾਰਟ ਹੁੰਦਾ ਕਿ ਝੰਡਾ ਜਿਹੜਾ ਲਾਹੌਰ ਕਿਲੇ ਦੇ ਉੱਤੇ ਸਿੱਖ ਰਾਜ ਦਾ ਝੂਲਦਾ ਸੀ ਉਹਨੂੰ ਲਾ ਕੇ ਯੂਨੀਅਨ ਜੈਕ ਜਿਹੜਾ ਅੰਗਰੇਜ਼ੀ ਝੰਡਾ ਸੀ ਉਹ ਫਹਿਰਾਇਆ। ਜਦੋਂ ਰਾਜ ਕੰਸੋਲੀਡੇਟ ਹੋ ਗਿਆ, ਦੂਸਰਾ ਪਾਰਟ ਹੁੰਦਾ ਹੈ ਸਿੱਕਾ। ਅਸੀਂ ਕਹਿੰਦੇ ਉਹਦਾ ਸਿੱਕਾ ਚੱਲਦਾ ਹੈ। ਸਿੱਕੇ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਕਰੰਸੀ। ਔਰ ਸਿੱਖ ਰਾਜ ਦੇ ਵੇਲੇ ਜਿਹੜਾ ਚਾਂਦੀ ਦੇ ਰੁਪਈਏ ਫਿਰ ਅਗਲੇ ਕਈ ਮਹੀਨੇ ਟਨਾਂ ਦੇ ਟਨ ਉਹ ਸਾਰੇ ਜਿਹੜੇ ਚਾਂਦੀ ਦੇ ਰੁਪਈਏ ਸਿੱਖ ਰਾਜ ਦੇ ਚੱਲਦੇ ਸੀ ਉਹ ਵਾਪਸ ਮੰਗਵਾਏ ਗਏ, ਜਿਨ੍ਹਾਂ ਨੂੰ ਢਾਲ ਕੇ ਵਾਪਸ ਟਨਾਂ ਦੇ ਟਨ ਚਾਂਦੀ ਬਣਾਏ ਗਏ। ਔਰ ਅੰਗਰੇਜ਼ੀ ਰਾਜ ਨੇ ਆਪਣਾ ਸਿੱਕਾ ਚਲਾਇਆ, ਰਾਣੀ ਦੀ ਪਿਕਚਰ ਵਾਲਾ। ਔਰ ਦੂਸਰਾ ਇਹ ਪੇਪਰ ਕਰੰਸੀ ਤਾਂ ਬਾਅਦ ਦੀ ਗੱਲ ਹੈ ਉਸ ਜ਼ਮਾਨੇ। ਸੋ ਇਹਨੂੰ ਹੀ ਅਸੀਂ ਸਿੱਕਾ ਚੱਲਣਾ ਕਹਿੰਦੇ ਹਾਂ ਕਿ ਭਾਈ ਜਦੋਂ ਰਾਜ ਜਾਂਦਾ ਹੈ, ਝੰਡਾ ਵੀ ਦੁਸ਼ਮਣ ਦਾ ਹੁੰਦਾ ਹੈ ਤੇ ਤੁਹਾਡੀ ਕਰੰਸੀ ਵੀ ਬਦਲਦੀ ਹੈ। ਔਰ ਇਸੇ ਲਈ ਨਵੇਂ ਰਾਜ ਦੀ ਨਵੀਂ ਕਰੰਸੀ ਹੁੰਦੀ ਹੈ। ਔਰ ਇਹ ਇਕੱਲਾ ਇੱਕ ਥਾਟ 'ਚ ਨਹੀਂ ਹੁੰਦਾ। ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਨੂੰ ਬਿਆਨਿਆ ਤੇ ਉਹਨਾਂ ਫਰਮਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਇੱਕ ਨਵਾਂ ਪੰਥ, ਇੱਕ ਨਵੀਂ ਥਾਟ ਪ੍ਰੋਸੈਸ, ਇੱਕ ਨਵਾਂ ਸਿਧਾਂਤ, ਇੱਕ ਨਵਾਂ ਮਾਰਿਆ ਸਿੱਕਾ ਜਗਤ ਵਿੱਚ, ਇੱਕ ਨਵਾਂ ਸਿੱਕਾ ਆ ਗਿਆ, ਨਵਾਂ ਰਾਜ ਆ ਗਿਆ। ਔਰ ਇਹ ਉਹੀ ਜਿਹਨੂੰ ਫਿਰ ਭਾਈ ਸੱਤੇ ਬਲਵੰਡ ਨੇ ਕਿਹਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਕਿ ਰਾਜ ਗੁਰੂ ਨਾਨਕ ਪਾਤਸ਼ਾਹ ਦਾ, ਸੱਚ ਦਾ ਕਿਲਾ ਤੇ ਪੁਖਤਾ ਨੀਂਹ, ਬੁਨਿਆਦ ਉਹਦੀ ਜਿਹੜੀ ਹੈ ਬੜੀ ਮਜ਼ਬੂਤ ਹੈ। ਹੁਣ ਕੱਲ ਸਾਡਾ ਲੀਡ ਸੈਗਮੈਂਟ ਸੀ ਗਾਰਡੀਅਨ ਦੇ ਐਡੀਟੋਰੀਅਲ ਤੇ ਬੇਸਡ ਕਿ ਭਾਰਤ ਦੇ ਵਿੱਚ ਜਿਹੜੀ ਡੀਲਿਮਿਟੇਸ਼ਨ ਪ੍ਰੋਸੈਸ ਜਿਹਨੂੰ ਬੀਜੇਪੀ ਪੁਸ਼ ਕਰ ਰਹੀ ਆ, ਹਾਲਾਂਕਿ ਸੈਂਸਸ ਤਾਂ ਉਹਨਾਂ ਕਰਵਾਈ ਨਹੀਂ, ਕਰਵਾਉਣੀ ਹੈ, ਪਰ ਨਾਲ ਦੀ ਨਾਲ ਉਹਦੇ ਥੱਲੇ ਉਹ ਚਾਹੁੰਦੇ ਨੇ ਕਿ ਵੀ ਨਾਰਥ ਦੀਆਂ ਇੰਨੇ ਕੁ ਜਿਹਨਾਂ ਬਰੀਡਿੰਗ ਲਾਈਕ ਰੈਟਸ ਉਹਨਾਂ ਨੇ ਕੀਤਾ ਹੋਇਆ, ਇੰਨੀਆਂ ਕੁ ਸੀਟਾਂ ਵੱਧ ਜਾਣੀਆਂ ਨੇ ਵੀ ਸਾਊਥ ਕਿੱਧਰ ਵੋਟ ਪਾਉਂਦਾ ਹੈ, ਨਾਰਥ ਈਸਟ ਕਿੱਧਰ ਪਾਉਂਦਾ, ਇਹਦੀ ਪਰਵਾਹ ਹੀ ਨਹੀਂ ਹੈ। ਔਰ ਇਸ ਦਾ ਸਭ ਤੋਂ ਜ਼ਿਆਦਾ ਇਫੈਕਟ ਜ਼ਾਹਰ ਹੈ ਕਿ ਸਾਊਥ ਦੀਆਂ ਸਟੇਟਾਂ ਜਿਨ੍ਹਾਂ ਨੇ ਫੈਮਿਲੀ ਪਲੈਨਿੰਗ ਕੀਤੀ ਹੈ, ਔਰ ਪੰਜਾਬ
ਵਰਗੀ ਸਟੇਟ ਜਿੱਥੇ ਹਮ ਦੋ ਹਮਾਰੇ ਦੋ ਤੋਂ ਬਾਅਦ ਇੱਕ ਦੇ ਉੱਤੇ ਆ ਗਏ। ਔਰ ਇੱਕ ਚੰਗੀ ਗੱਲ ਹੈ, ਹਾਲਾਂ ਅਕਾਲੀ ਜੋ ਕੁਛ ਕਰ ਰਹੇ ਨੇ ਅਕਾਲ ਤਖਤ ਦੇ ਮਾਮਲੇ 'ਚ, ਇਹ ਤਾਂ ਜਿਹੜਾ ਉਹਨਾਂ ਦੇ ਸਿਰ ਤੇ ਸਵਾਹ ਪਈ ਹੋਈ ਹੈ। ਲੇਕਿਨ ਜਿਹੜੀ ਮਿਸਟਰ ਸਟਾਲਿਨ ਤਮਿਲਨਾਡੂ ਦਾ ਚੀਫ ਮਿਨਿਸਟਰ, ਜਿਹਨੇ ਝੰਡਾ ਚੁੱਕਿਆ ਹਿੰਦੂਤਵਾ ਦੇ ਖਿਲਾਫ ਵੀ, ਹਿੰਦੀ ਦੀ ਇੰਪੋਜੀਸ਼ਨ ਦੇ ਖਿਲਾਫ ਵੀ, ਔਰ ਉਹਨੇ ਇੱਕ ਮੀਟਿੰਗ ਸੱਦੀ ਆਉਣ ਵਾਲੇ ਦਿਨਾਂ 'ਚ ਉਹਨਾਂ ਸਟੇਟਾਂ ਦੀ ਜਿਹੜੇ ਡੀਲਿਮਿਟੇਸ਼ਨ ਦੇ ਪ੍ਰਭਾਵ ਜਿਨ੍ਹਾਂ ਨੇ ਕੰਟਰੋਲ ਕੀਤੀ ਹੈ ਆਬਾਦੀ, ਪਰ ਉਹ ਹੁਣ ਉਹਨਾਂ ਨੂੰ ਡਿਸਐਡਵਾਂਟੇਜ ਧੱਕਣਾ ਚਾਹੁੰਦੇ ਨੇ। ਔਰ ਅਕਾਲੀ ਦਲ ਨੇ ਅੱਜ ਹੀ ਇਹ ਫੈਸਲਾ ਲਿਆ ਕਿ ਉਹਨਾਂ ਦਾ ਡੈਲੀਗੇਸ਼ਨ ਜਿਹੜੀ ਚੇਨਈ ਦੇ ਵਿੱਚ ਉਹਨਾਂ ਨੇ ਮੀਟਿੰਗ ਸੱਦੀ ਹੈ ਉਹਦੇ 'ਚੋਂ ਪਾਰਟਿਸਿਪੇਟ ਕਰਨ ਲਈ ਜਾਣਗੇ। ਇੱਕ ਅਕਲ ਦੀ ਜਿਹੜੀ ਗੱਲ ਹੈ ਕਿ ਵੀ, ਔਰ ਇਹ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਸਟੇਟਾਂ ਦੇ ਹੱਕਾਂ ਲਈ। ਉਦੋਂ ਇਹਦੇ ਪਿਓ ਨੇ ਸਟਾਲਿਨ ਨੇ, ਕਰੁਣਾਨਿਧੀ ਨੇ, ਜਦੋਂ ਅਜੇ ਪੰਜਾਬੀ ਸੂਬਾ ਬਣਿਆ ਸੀ 1967 'ਚ, ਤੇ ਸਟੇਟਾਂ ਦੀਆਂ ਪਾਵਰਸ 9 ਸੂਬੇ ਸੀ ਉਦੋਂ ਜਿਨ੍ਹਾਂ ਦੇ ਵਿੱਚ ਐਸਵੀਡੀ ਸਰਕਾਰਾਂ ਬਣੀਆਂ ਸੀ, ਸੰਯੁਕਤ ਵਿਧਾਇਕ ਦਲ ਜੀ। ਉਹਨੇ ਮੀਟਿੰਗ ਸੱਦੀ ਸੀ ਔਰ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ ਕਿ ਭਾਈ ਇਹ ਸਾਨੂੰ ਇਹ ਦਿੱਲੀ ਪਾਵਰ ਸਾਰੀ ਹੜੱਪ ਰਹੀ ਹੈ ਸਟੇਟਾਂ ਦੀ, ਟਰੂ ਫੈਡਰਲ ਸਿਸਟਮ ਹੋਣਾ ਚਾਹੀਦਾ। ਔਰ ਜਸਟਿਸ ਗੁਰਨਾਮ ਸਿੰਘ ਮੰਨ ਕੇ ਵੀ ਉਹਨੇ ਜਾਣਾ ਸੀ ਐਸਾ ਕੀ ਹੋਇਆ, ਕਿਉਂਕਿ ਏਜੰਸੀਆਂ ਕਿਵੇਂ ਕਰਦੀਆਂ ਨੇ, ਫਾਈਨਲ ਸਟੇਜ ਤੋਂ ਮੁੱਕਰ ਗਿਆ ਸੀ। ਲੇਕਿਨ ਹੁਣ ਇਹ ਦੇਖਣਾ ਵੀ ਅਕਾਲੀ ਵੀ ਅਜੇ ਤਾਂ ਐਲਾਨ ਹੀ ਕੀਤਾ ਇਹਨਾਂ ਨੇ ਜਾਣਗੇ। ਸੋ ਕਰੁਣਾਨਿਧੀ ਨੇ ਇਸ ਦੇ ਉੱਤੇ ਜਿਹੜਾ ਬੜੀ ਕਲੀਅਰ ਲਾਈਨ ਲਈ ਹੈ। ਅਸੀਂ ਕੱਲ ਵੀ ਬੜੀ ਡਿਟੇਲ 'ਚ ਜ਼ਿਕਰ ਕੀਤਾ ਕਿ ਗਾਰਡੀਅਨ ਨੇ ਕਿਹਾ ਵੀ ਜਿਸ ਪਾਸੇ ਜਾ ਰਿਹਾ ਹੈ ਇਹ ਅਲਟੀਮੇਟਲੀ ਨਾਰਥ ਸਾਊਥ ਡਿਵਾਈਡ ਜਿਹੜਾ ਹੈ ਇਹ ਡੂੰਘਾ ਹੁੰਦਾ ਜਾ ਰਿਹਾ ਹੈ ਔਰ ਇਹ ਅਲਟੀਮੇਟਲੀ ਭਾਰਤ ਨੂੰ ਦੇ ਟੁਕੜੇ ਕਰ ਸਕਦਾ ਇਹ ਪਾਰਟ। ਹੁਣ ਅੱਜ ਜਿਹੜਾ ਜਦੋਂ ਅਸੀਂ ਕਰੰਸੀ ਦੀ ਗੱਲ ਕੀਤੀ ਜਾਂ ਦੂਜਾ, ਹੁਣ ਇੰਡੀਆ ਨੇ ਜ਼ਾਹਰ ਹੈ ਕਿ ਜਿਹੜਾ ਰੂਪਾ ਲਫ਼ਜ਼ ਹੈ ਉਹ ਚਾਂਦੀ ਨੂੰ ਕਹਿੰਦੇ ਨੇ, ਗੁਰਬਾਣੀ 'ਚ ਵੀ ਸਾਨੂੰ ਕਈ ਵਾਰ ਸੋਨਾ ਰੂਪਾ ਕਹਿੰਦੇ। ਤੇ ਕਿਉਂਕਿ ਜਿਹੜੀ ਕਰੰਸੀ ਚੱਲਦੀ ਸੀ ਉਹ ਮੁਗਲ ਪੀਰੀਅਡ ਹੋਏ, ਸਿੱਖ ਰਾਜ ਹੋਏ ਜਾਂ ਲੇਟਰ ਔਨ ਵੀ ਉਹ ਚਾਂਦੀ ਦਾ ਹੀ ਰੁਪਈਆ ਹੁੰਦਾ ਸੀ, ਇਸ ਲਈ ਰੂਪਾ ਤੋਂ ਹੀ ਰੁਪਈਆ ਲਫ਼ਜ਼ ਆਇਆ। ਔਰ ਇਹੀ ਕਾਰਨ ਹੈ ਕਿ ਵੀ ਉਸ ਨੂੰ ਜਦੋਂ ਅਸੀਂ ਕਹਿੰਦੇ, ਹੁਣ ਜਦੋਂ ਇੰਡੀਅਨ ਹਕੂਮਤ ਨੇ ਕੁਝ ਸਮਾਂ ਪਹਿਲਾਂ ਕੰਪੀਟੀਸ਼ਨ ਲਈ ਕਿ ਵੀ ਉਹਦਾ ਇੱਕ ਸਿੰਬਲ ਹੋਏ ਕਰੰਸੀ ਦੇ ਉੱਤੇ, ਨੋਟ ਦੇ ਔਰ ਅਦਰਵਾਈਜ਼ ਵੀ, ਤੇ ਉਹ ਈਵਨ ਅਸਾਮ ਦਾ ਉਦੇ ਕੁਮਾਰ ਜਿਹੜਾ ਹੈ ਉਹਦਾ ਜਿਹੜਾ ਉਹਨੇ ਉਹਦਾ ਲੋਗੋ ਬਣਾਇਆ ਰ ਹਿੰਦੀ ਦਾ, ਤੇ ਉਹਦੇ ਵਿੱਚ ਉਹ ਕਰੰਸੀ ਦੇ ਉੱਤੇ ਹੁੰਦਾ। ਜਦੋਂ ਬਜਟ ਪੇਸ਼ ਕੀਤਾ ਜਾਂਦਾ ਐਜ਼ ਏ ਸਿੰਬੋਲਿਕ, ਕਿਉਂਕਿ ਬਜਟ ਉਹਦੇ ਤੇ ਵੀ ਉਹੀ ਸਿੰਬਲ ਹੁੰਦਾ ਔਰ ਉਹਨਾਂ ਦੇ ਕਰੰਸੀ ਨੋਟਸ ਦੇ ਉੱਤੇ ਵੀ ਹੈ। ਹੁਣ ਸਟਾਲਿਨ ਦੀ ਹਕੂਮਤ ਨੇ ਆਪਣਾ ਬਜਟ ਪੇਸ਼ ਕਰਨਾ ਹੈ 2-3 ਦਿਨਾਂ ਬਾਅਦ। ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰਾਰਾ ਹੈ ਰੁਪੀ ਦੇ ਉੱਤੇ ਸਿੰਬਲ ਬਣਾਇਆ ਹੋਇਆ ਕਰੰਸੀ ਦੇ, ਇਹ ਤਾਂ ਹਿੰਦੀ ਦਾ ਲਫ਼ਜ਼ ਹੈ। ਉਹਨਾਂ ਨੇ ਆਪਣਾ ਜਿਹੜਾ ਤਾਮਿਲ ਲਫ਼ਜ਼ ਇਸ ਦੇ ਪੈਰਲਲ ਹੈ ਉਹਨਾਂ ਨੇ ਉਸ ਬਜਟ ਦੀ ਉਸ ਦੇ ਉੱਤੇ ਬਣਾਇਆ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਲੈਂਗੁਏਜ ਤਾਂ ਅਸੀਂ ਕੋਈ ਕਾਨੂੰਨ ਦੀ, ਸੰਵਿਧਾਨ ਦੀ ਕੋਈ ਉਲੰਘਣਾ ਨਹੀਂ ਕਰ ਰਹੇ। ਜਿਵੇਂ ਅਸੀਂ ਕਿਹਾ ਸੀ ਕਿ 22 ਜ਼ਬਾਨਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਕੌਮੀ ਜ਼ਬਾਨਾਂ ਮੰਨੀਆਂ ਹੋਈਆਂ ਨੇ। ਹਾਲਾਂ ਮੈਂ ਬਾਅਦ ਫਾਈਂਡ ਆਊਟ ਕੀਤਾ ਕਿ ਜਿਹੜੀ ਕਰੰਸੀ ਦੇ ਉੱਤੇ ਨੇ ਉਹ 16 ਜ਼ਬਾਨਾਂ ਨੇ। ਤਮਿਲ ਤਾਂ ਕੱਲੀ ਐਜ਼ ਏ ਕੌਮੀ ਜ਼ਬਾਨ ਹੀ ਨਹੀਂ ਮੰਨੀ ਹੋਈ, ਐਜ਼ ਏ ਕਲਾਸਿਕ ਲੈਂਗੁਏਜ ਵੀ, ਕਿਉਂਕਿ ਉਹ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ, ਉਹਦਾ ਓਰੀਜਨ ਕੋਈ ਸੰਸਕ੍ਰਿਤ ਨਾਲ ਨਹੀਂ। ਸੋ ਉਹਨੇ ਜਿਹੜਾ ਐਲਾਨ ਕੀਤਾ ਕਿ ਭਾਈ ਸਾਡੇ ਬਜਟ ਦੇ ਉੱਤੇ ਜਿਹੜੀ ਉਹਨਾਂ ਨੇ ਅਸੀਂ ਉਹ ਰੂਪਾ ਤੁਹਾਡਾ ਜਿਹੜਾ ਰਾਰਾ ਹੈ ਉਹ ਨਹੀਂ ਹੈ। ਔਰ ਇਸ ਦਾ ਇਕੱਲਾ ਮਤਲਬ ਇਹੀ ਨਹੀਂ, ਉਹਨਾਂ ਨੇ ਕਿਹਾ ਵੀ ਤਮਿਲ ਵਰਡ ਦੇ ਜਿਹੜਾ ਤਮਿਲ ਵਰਡ ਰੁਬਾਈ ਉਸ ਦੇ ਨਾਲ, ਤੇ ਉਸ ਦੇ ਉੱਤੇ ਉਹਨਾਂ ਨੇ ਨਾਲ ਹੀ ਦੂਜਾ ਸਿੰਬਲ ਦਿੱਤਾ ਹੈ ਕਿ ਵੀ ਫॉर ਆਲ। ਹੁਣ ਇਸ ਦੇ ਉੱਤੇ ਇਹ ਹਾਲਾਂ ਸਿੰਬੋਲਿਕ ਗੱਲ ਹੈ ਕਿ ਵੀ ਤੁਸੀਂ ਕਰ ਰਹੇ ਹੋ, ਉਹਦੇ 'ਚ ਕੋਈ ਇਹ ਤਾਂ ਨਹੀਂ ਹੈ ਵੀ ਆਪਣੀ ਕਰੰਸੀ ਜਾਰੀ ਕਰਤੀ, ਪਰ ਇਹ ਮਾਈਂਡ ਸੈਟ ਸ਼ੋ ਕਰਦਾ ਹੈ ਕਿ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ। ਕਿ ਬਈ ਉਹ ਹੁਣ ਇਸ ਗੱਲ ਲਈ ਉਹਨਾਂ ਨੇ, ਜਿਵੇਂ ਇਹਨਾਂ ਦਾ ਹੀ ਫਰੇਜ਼ ਹੈ ਵੀ ਲੰਗਰ ਲੰਗੋਟੇ ਕਸੇ ਹੋਏ ਨੇ ਕਿ ਜੇ ਹੁਣ ਟੱਕਰ ਵੀ ਹੁੰਦੀ ਹੈ ਤੇ ਹੋਈ ਪੈ। ਔਰ ਇਸ ਦੇ ਉੱਤੇ ਉਹਨਾਂ ਨੇ ਤਾਂ ਆਪਣੇ ਲੋਕਾਂ ਨੂੰ ਮੈਸੇਜ ਦੇ ਦਿੱਤਾ ਕਿ ਵੀ ਸਾਡੀ ਜ਼ਬਾਨ ਵੀ, ਸਾਡੀ ਜੇ ਕਰੰਸੀ ਹੋਏਗੀ ਤੇ ਉਹਦੇ ਤੇ ਤਮਿਲ ਜ਼ਬਾਨ ਦੇ ਵਿੱਚ ਜਿਹੜਾ ਉਹ ਲਿਖਿਆ ਹੋਏਗਾ, ਹਿੰਦੀ ਸੰਸਕ੍ਰਿਤ 'ਚ ਨਹੀਂ। ਔਰ ਇਸ ਦੇ ਉੱਤੇ ਜਿਹੜਾ ਫਾਈਨੈਂਸ ਮਿਨਿਸਟਰ ਜਿਹੜੀ ਖੁਦ ਉਸ ਖਿੱਤੇ ਦੀ ਹੈ ਉਹਨੇ ਵੀ ਠੀਕ ਮੈਸੇਜ ਸਮਝਿਆ ਔਰ ਉਹਨੇ ਕਿਹਾ ਕਿ ਰਿਮੂਵਿੰਗ ਰ in Tamil Nadu budget documents signals a dangerous mindset. Nirmala Sitharaman, it weakens Indian unity and promotes secessionist sentiment
ਅੰਡਰ ਦਾ ਪ੍ਰੀਟੈਂਸ ਆਫ ਰੀਜਨਲ ਪ੍ਰਾਈਡ ਸੇਜ਼ ਫਾਈਨੈਂਸ ਮਿਨਿਸਟਰ। ਉਹਨੇ ਕਿਹਾ ਜੀ ਇਹ ਖੇਤਰੀ ਫਖਰ ਦੇ ਨਾਂ ਥੱਲੇ ਇਸ ਅਲਗਾਵਵਾਦੀ ਰੁਚੀਆਂ ਨੂੰ ਪੈਦਾ ਕਰਦਾ ਹੈ। ਇਹ ਬੜਾ ਡੇਂਜਰਸ ਮਾਈਂਡਸੈਟ ਹੈ ਔਰ ਇਹ ਜਿਹੜਾ ਇਹਦੇ ਨਾਲ ਤਾਂ ਭਾਰਤ ਦੀ ਯੂਨਿਟੀ ਜਿਹੜੀ ਹੈ ਉਹ ਕਮਜ਼ੋਰ ਹੋਏਗੀ। ਹੁਣ ਤੁਸੀਂ ਯੂਨਿਟੀ ਦੇ ਨਾਂ ਥੱਲੇ ਹਿੰਦੀ ਥੋਪੋ, ਲੋਕਾਂ ਦੇ ਹੱਕ ਖੋਵੋ, ਪੈਸੇ ਤੁਹਾਨੂੰ ਟੈਕਸ ਸਾਊਥ ਦੀਆਂ ਸਟੇਟਾਂ ਜਾਂ ਪੰਜਾਬ ਔਰ ਦੂਸਰੀਆਂ ਸਟੇਟਾਂ ਦੇਣ ਔਰ ਉਹ ਤੁਸੀਂ ਯੂਪੀ ਬਿਹਾਰ ਦੂਜਿਆਂ ਨੂੰ 10-10 ਗੁਣਾ ਦਿਓ ਕਿਉਂਕਿ ਜੀ ਉਹਨਾਂ ਦੇ ਬੱਚੇ ਜ਼ਿਆਦਾ ਨੇ, ਜ਼ਿਆਦਾ ਆਬਾਦੀ ਆ। ਹੁਣ ਤੁਸੀਂ ਸੀਟਾਂ ਵੀ, ਔਰ ਉਹਨੇ ਕਿਹਾ ਸਟਾਲਿਨ ਨੇ ਕਿ ਵੀ ਹੁਣ ਸਾਡੀਆਂ 39 ਸੀਟਾਂ ਨੇ ਤਾਮਿਲਨਾਡੂ ਦੀਆਂ ਪਾਰਲੀਮੈਂਟ 'ਚ, ਤੇ ਜੇ ਅਜੇ ਸਾਡਾ ਕੀ ਹਾਲ ਹੁੰਦਾ ਹੈ, ਸਾਨੂੰ ਟਾਈਮ ਨਹੀਂ ਮਿਲਦਾ ਬੋਲਣ ਲਈ, ਗੱਲ ਕੋਈ ਨਹੀਂ ਸੁਣਦਾ, ਤੇ ਜੇ ਇਹ ਮੁੜ ਕੇ 28 ਰਹਿ ਗਈਆਂ ਆਬਾਦੀ ਦੇ ਲਿਹਾਜ਼ ਨਾਲ ਤੇ ਤੁਹਾਡੀ ਵਕਤ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਰੈਵੋਲੂਸ਼ਨ ਜਿਹੜੀ ਤਬਦੀਲੀ ਹੈ ਉਹਦੇ ਵੱਲ ਜਾ ਰਿਹਾ ਔਰ ਅਸੀਂ ਵੈਲਕਮ ਕਰਦੇ ਹਾਂ ਇਸ ਸਾਰੇ ਮੂਵ ਨੂੰ ਜੋ ਤਾਮਿਲਨਾਡੂ ਨੇ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पुराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਸਾਡੇ ਮੱਧ ਪ੍ਰਦੇਸ਼ ਤੋਂ ਸਾਡੇ ਵਿਊਅਰ ਜਿਹੜੇ ਨੇ ਉਹ ਵੱਲੋਂ ਪੁੱਛਿਆ ਗਿਆ ਹੈ ਕਿ ਖਾਲਿਸਤਾਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰਨ ਲਈ ਜਿਹੜੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ, ਇਹ ਸਾਨੂੰ ਲਿਖਤ ਵਸੂਲ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਅਸੀਂ ਪਿਛਲੇ ਕੁਝ ਪੀਰੀਅਡ ਤੋਂ ਇਹ ਕੋਸ਼ਿਸ਼ ਕਰਦੇ ਹਾਂ ਕਮੈਂਟਸ ਤਾਂ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਅਸੀਂ ਕੋਈ ਨਾ ਕੋਈ ਜਦੋਂ ਸੈਗਮੈਂਟ ਕਰਦੇ ਹਾਂ ਤੇ ਉਸ ਨੂੰ ਅਸੀਂ ਵਿਦਆਊਟ ਨੇਮਿੰਗ ਦਾ ਪਰਸਨ ਜਿਹਦਾ ਕਮੈਂਟ ਹੈ ਉਹਨੂੰ ਅਕਮੋਡੇਟ ਕਰਦੇ ਹਾਂ। ਅੱਛਾ, ਪਰ ਜਿਹੜੀਆਂ ਇੰਡੀਪੈਂਡੈਂਟ ਲੈਟਰਸ ਫਾਰਮ ਸਾਡੇ ਤੱਕ sos@tv84.tv ਦੇ ਉੱਤੇ ਚਿੱਠੀਆਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਅਸੀਂ ਪ੍ਰੋਗਰਾਮ 'ਚ ਐਡਜਸਟ ਕਰੀਏ। ਔਰ ਪਿਛਲੇ ਹਫਤੇ ਸਾਨੂੰ ਬਾਜ ਸਿੰਘ ਜਿਨ੍ਹਾਂ ਨੇ ਆਪਣੇ ਨਾਂ ਦੇ ਨਾਲ ਸਲੇਵ ਆਫ ਸਲੇਵਸ ਆਫ ਗੁਰੂ ਨਾਨਕ ਦੇਵ ਜੀ ਲਿਖਿਆ, ਉਹਨਾਂ ਨੂੰ ਜਿਹੜਾ ਉਸ ਨੂੰ ਅਸੀਂ ਡਿਸਕਸ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸਰ ਆਈ ਐਮ ਫਰੋਮ ਮੱਧ ਪ੍ਰਦੇਸ਼ ਐਂਡ ਅ ਗਵਰਨਮੈਂਟ ਸਰਵੈਂਟ but by Guru's grace I am openly talking about ਖਾਲਿਸਤਾਨ ਕਿ ਮੈਂ ਮੱਧ ਪ੍ਰਦੇਸ਼ ਤੋਂ ਹਾਂ, ਸਰਕਾਰੀ ਨੌਕਰੀ ਕਰਦਾ ਹਾਂ, ਪਰ ਮੈਂ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਦਾ ਹਾਂ। Here are certain questions which are evolving around my head। ਹੁਣ ਇਹ ਅੰਗਰੇਜ਼ੀ ਉਹਨਾਂ ਨੇ ਇਹ ਕੀਤੀ ਵੀ ਸਿਰ ਦੇ ਵਿੱਚ ਘੁੰਮ ਰਿਹਾ, ਮਾਈ ਹੈਡ ਇਜ਼ ਸਰਕਲਿੰਗ ਐਂਡ ਸਰਕਲਿੰਗ, ਚੱਕਰ ਖਾ ਰਿਹਾ। ਨਹੀਂ, ਬੜੀ ਖੂਬਸੂਰਤ ਪਾਰਟ ਹੈ, ਉਹਨਾਂ ਨੇ ਆਪਣੀ ਗੱਲ ਤਾਂ ਸਮਝਾ ਦਿੱਤੀ। ਪਹਿਲਾ ਕਿ what step should I take in order to preach ਖਾਲਿਸਤਾਨ more effectively। ਉਹਨਾਂ ਨੇ ਆਪਣੇ ਲਈ ਪੁੱਛਿਆ ਕਿ ਮੈਂ ਖਾਲਿਸਤਾਨ ਦਾ ਪ੍ਰਚਾਰ ਕਰਨ ਦੇ ਲਈ ਕਿਹੜੇ ਕਦਮ ਚੁੱਕਾਂ। ਬਾਜ ਸਿੰਘ ਜੀ, ਅਸੀਂ ਤੁਹਾਨੂੰ ਇਹੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਪਾਸੇ ਤੁਰੇ ਹੋ, ਸਿੱਖੀ ਮੰਡਲ 'ਚ ਆਏ, ਸਿੱਖੀ 'ਚੋਂ ਵੀ ਤੁਸੀਂ ਖਾਲਿਸਤਾਨ ਦੇ ਹਮਾਇਤੀ ਹੋ। ਅਸੀਂ ਸਮਝਦੇ ਹਾਂ ਵੀ ਜਿਵੇਂ ਜਿਹਨਾਂ ਹਾਲਾਤਾਂ 'ਚ ਤੁਸੀਂ ਮੱਧ ਪ੍ਰਦੇਸ਼ 'ਚ ਰਹਿੰਦੇ ਹੋ, ਆਪਣਾ ਪਰਿਵਾਰ ਵੀ ਪਾਲਦੇ ਹੋਵੋਗੇ, ਇਸ ਵੇਲੇ ਆਪਣੇ ਆਪ ਨੂੰ ਇਹੀ ਵੱਧ ਤੋਂ ਵੱਧ ਜਾਣੋ, ਸੱਚਾਈ ਬਾਰੇ ਜਾਣੋ, ਆਪਣੇ ਇਮੀਡੀਏਟ ਫੈਮਿਲੀ ਨੂੰ, ਆਪਣੀ ਐਕਸਟੈਂਡਡ ਫੈਮਿਲੀ ਨੂੰ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਸਮਝਾਓ ਕਿ ਭਾਈ ਇਹ ਕੋਈ ਨਫ਼ਰਤ ਵਾਲੀ ਚੀਜ਼ ਨਹੀਂ, ਇਹ ਤਾਂ ਇੱਕ ਉਹ ਕਨਸੈਪਟ ਹੈ ਜਿਹੜਾ ਅਲਟੀਮੇਟਲੀ ਕੁੱਲ ਦੁਨੀਆ ਦੇ ਭਲੇ ਦੇ ਲਈ ਹੈ, ਯੂਨੀਵਰਸਲਿਜ਼ਮ ਹੈ ਸਿੱਖੀ ਦੇ ਵਿੱਚ।
ਔਰ ਖਾਲਸਾ ਰਾਜ ਦਾ ਮਾਡਲ ਜਿਹੜਾ ਹੈ ਉਸ ਜਸਟਿਸ ਜਿਸ ਬਾਰੇ ਅਸੀਂ ਜਦੋਂ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਬੇਗਮਪੁਰਾ शहर को नाओ दुख अंदो नहीं तह ठाओ ना तशवीश खराज ना माल खौफ ना खता ना तरस जवाल अब मोहे खूब वतन गह पाई ऊहा खैर सदा मेरे भाई कायम दायम सदा पातशाही दोम ना सेम एक सो आही कि ये वो पातशाह है जिथे दूजा ते तीजे दर्जे दे शहरी नहीं अव्वल है दोमना सेम एक सारे ने और वो था जिथे बेगमपुरा शहर को ना जिथे गम नहीं है बेगम है उथे दुख अंदो जेड़े तशवीश खराज टैक्स उन्हां दी दा सताना नहीं होएगा। और उसे नूं ही गुरु अर्जन पातशाह ने फरमाया हुण हुक्म होआ मेहरबान दा पै कोई न किसै रियाण दा सब सुखाली उठिया ये हुआ हलीमी राजीव। सो तुसी बाणी दे नाल सिद्धांत दे नाल इंसानी कदरां कीमतां नाल जुड़ो और यही अपनी इमीडिएट एक्सटेंडेड फैमिली नूं समझाओ। फिर दूसरा कहंदे ने व्हाट कॉन्सिक्वेंसेस विल बी फेस्ड वाइल प्रीचिंग एंड व्हाट प्रिकॉशनस कैन बी टेकन कि इस दे नतीजे की होणगे। बाज सिंह जी हुण जदों इस पासे पैर धरना है ते नतीजे तां कुछ भी हो सकदे ने, इसलिए ਤੁਸੀਂ ਕੋਈ ਪਬਲਿਕਲੀ ਤੁਹਾਨੂੰ ਜਾ ਕੇ ਜਾਂ ਉਸ ਮਾਹੌਲ 'ਚ ਕੁਛ ਇਸ ਕਿਸਮ ਦਾ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੈ। ਔਰ ਇਹ ਜਿਹੜਾ ਤੀਸਰਾ ਉਹਨਾਂ ਨੇ ਕਿਹਾ ਕਿ ਇਫ ਗਵਰਨਮੈਂਟ ਇੰਟਰਫੀਅਰ ਔਰ ਟਰਾਈ ਟੂ ਹਾਰਮ ਮੀ ਇਨ ਐਨੀ ਵੇ will Khalistanis from Punjab or anywhere else in the world provide any protection or take care of my family, because 90% Sikhs living outside Punjab are not at all interested in Khalistan and also not supporting. ਹੁਣ ਬਾਜ ਸਿੰਘ ਜੀ ਜੇ ਤੁਸੀਂ ਇਸ ਰਸਤੇ ਤੇ ਤੁਰਨਾ ਚਾਹੁੰਦੇ ਹੋ ਤੇ ਇਹ ਤੁਹਾਨੂੰ ਆਪਣੇ ਬਲਬੂਤੇ ਦੇ ਉੱਤੇ ਆਪਣੇ ਸਾਧਨ ਦੇਖ ਕੇ, ਜਿਸ ਨੂੰ ਗੁਰੂ ਸਾਹਿਬ ਦੀ ਤਾਕੀਦ ਹੈ ਕਿ ਜੈਸਾ ਵਿਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ। ਇਹ ਰਸਤਾ ਜਿਹੜਾ ਹੈ ਇਹ ਕੰਡਿਆਲਾ ਰਸਤਾ ਹੀ ਨਹੀਂ, ਇਹ ਸੂਲਾਂ ਦਾ ਰਸਤਾ ਹੈ। ਇਸ ਦੇ ਵਿੱਚ ਆਪਣੇ ਤਾਂ ਛੱਡਦੇ ਹੀ ਛੱਡਦੇ ਨੇ, ਸਰੀਰਕ ਫਾਈਨੈਂਸ਼ੀਅਲ ਹਰ ਕ੍ਰਾਈਸਿਸ ਚੋਂ ਗੁਜ਼ਰਨਾ ਪੈਂਦਾ, ਪਰ ਤੁਹਾਨੂੰ ਇਸ ਪਾਸੇ ਆਉਣ ਦੀ ਅਜੇ ਲੋੜ ਨਹੀਂ ਹੈ। ਤੁਸੀਂ ਆਪਣੇ ਜਦੋਂ ਇੱਕ ਵਕਤ ਆਏ ਜਦੋਂ ਤੁਹਾਡਾ ਪਰਿਵਾਰ ਤਿਆਰ ਹੁੰਦਾ ਹੈ ਔਰ ਤੁਸੀਂ ਆਲਟਰਨੇਟ ਆਰਥਿਕ ਸਾਧਨ ਵੀ ਪੈਦਾ ਕਰੋ ਕਿ ਜੇ ਤੁਸੀਂ ਕੱਲ੍ਹ ਨੂੰ ਫੁੱਲ ਸਕੇਲ ਜੰਪ ਕਰਨਾ ਚਾਹੁੰਦੇ ਹੋ ਇਸ ਤਹਿਰੀਕ ਦੇ ਵਿੱਚ, ਜਦੋਂ ਇਹ ਬਿਲਕੁਲ ਮਾਸਿਸ ਤੱਕ ਪਹੁੰਚਦੀ ਹੈ ਤੇ ਉਦੋਂ ਜਿਹੜੇ ਨੇ ਤੁਹਾਡਾ ਕਿਸੇ ਤੇ ਤਵੱਕੋ ਨਾ ਕਰੋ। ਕਿਸੇ ਜਥੇਬੰਦੀ ਨੇ ਕਿਸੇ ਇੱਥੇ ਵੀ ਕੋਈ ਤੁਹਾਡੇ ਲਈ ਇੱਕ ਅੱਧਾ ਬਿਆਨ ਦੇ ਦੇਗਾ, ਕੋਈ ਐਮਨੈਸਟੀ ਨੂੰ ਪੱਤਰ ਲਿਖ ਦੇਗਾ, ਲੇਕਿਨ ਤੁਸੀਂ ਦੇਖ ਰਹੇ ਹੋ ਕਿ 35-35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਦਾ ਕੀ ਹਾਲ ਹੈ, ਝੂਠੇ ਕੇਸਾਂ ਵਾਲਿਆਂ ਦਾ ਕੀ ਹਾਲ ਹੈ, ਲੈ ਦੇ ਕੇ ਟੱਬਰਾਂ ਵਾਲੇ ਹੀ ਜ਼ਮਾਨਤਾਂ ਕਰਵਾ ਰਹੇ ਹੁੰਦੇ ਨੇ। ਸੋ ਇਹ ਪਹਿਲਾਂ ਤੁਸੀਂ ਦੇਖ ਲਓ ਆਪਣਾ ਪ੍ਰਬੰਧ ਕਰਕੇ, ਕਿਸੇ ਤੇ ਕੋਈ ਆਸ ਜਾਂ ਤਵੱਕੋ ਨਹੀਂ। ਫਿਰ ਉਹਨਾਂ ਨੇ ਕਿਹਾ ਕਿ ਵੀ will you meet me Dr. Amarjit Singh ji when Khalistan will be in existence and can I have your contact number? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ, ਆਲ ਟਰੂ ਗੁਰਸਿੱਖ ਜ਼ਿੰਦਾਬਾਦ, ਆਲ ਖਾਲਿਸਤਾਨੀ ਸਪੋਰਟਰਸ ਜ਼ਿੰਦਾਬਾਦ, ਹਿੰਦੂ ਕੇਸਾ ਤਾਰੀ ਗੁਲਾਮ ਸਿੱਖ ਮੁਰਦਾਬਾਦ। ਨਹੀਂ ਆਪਾਂ ਕਿਸੇ ਨੂੰ ਕਿਉਂ, ਅਸੀਂ ਕੋਸ਼ਿਸ਼ ਕਰੀਏ ਕਿ ਇਸ ਰਸਤੇ ਤੇ ਤੁਰਨ ਦੀ। ਅਸੀਂ ਵੀ ਬਾਜ ਸਿੰਘ ਜੀ ਤੁਹਾਡੇ ਵਾਂਗ ਹੀ ਇਸ ਰਸਤੇ ਦੇ ਪੰਧ ਹੀ ਹੈ। ਇਹ ਤਾਂ ਤੁਸੀਂ ਲੋੜ ਤੋਂ ਜ਼ਿਆਦਾ ਸਾਨੂੰ ਦੇ ਰਹੇ ਹੋ, ਅਸੀਂ ਤੁਹਾਨੂੰ ਮਿਲਣ ਆਉਣਾ ਉੱਥੇ ਜਦੋਂ ਤੁਹਾਡੇ ਵਰਗੇ ਵੀਰਾਂ ਨੇ ਇਸ ਨੂੰ ਲਿਬਰੇਟ ਕਰਵਾਉਣਾ। ਔਰ ਹਾਲ ਦੀ ਘੜੀ ਇਹੀ ਤਰੀਕਾ ਜਿਹਦੇ ਰਾਹੀਂ ਤੁਸੀਂ ਸਾਨੂੰ ਲਿਖਦੇ ਹੋ, ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰੋ, ਪਰ ਆਪਣੇ ਆਪ ਨੂੰ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਪਾਦਾ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਲ ਜੀ ਫਤਿਹ, ਜਸਕੀਰਤ ਸਿੰਘ ਜੀ ਵੀ ਫਤਿਹ, ਚੜ੍ਹਦੀ ਕਲਾ ਔਰ ਜ਼ਿੰਦਾਬਾਦ ਕਹਿੰਦੇ ਨੇ, ਖਾਲਸਾਨ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਇਹ ਵੀ ਖਾਲਸਾਨ ਜ਼ਿੰਦਾਬਾਦ ਆਲਵੇਜ਼। ਔਰ ਪਰਮਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਫਾਰਮਸ ਜੀ ਔਰ ਇਹ ਪਾਕਿਸਤਾਨ ਸਾਨੂੰ ਦੇਖ ਰਹੇ ਨੇ। ਔਰ ਸਰਦਾਰ ਜੀ ਕਹਿੰਦੇ ਗ੍ਰੇਟ ਹੋ ਤੁਸੀਂ, ਔਰ ਪਾਕਿਸਤਾਨ ਲਵ ਅਵਰ ਸਿੱਖ ਖਾਲਿਸਤਾਨੀ ਬ੍ਰਦਰਸ ਉਹਨਾਂ ਨੇ ਕਿਹਾ। ਔਰ ਮਨਜੂਰ ਕੋਏ ਨੂਰ ਜੀ ਵੀ ਔਰ ਰਿਸ਼ੀ ਭਰਤਵਾਜ ਜੀ ਵੀ ਆਏ ਨੇ।
ਔਰ ਭਾਰਦਵਾਜ ਨੂੰ ਖੁਰਕ ਹੁੰਦੀ ਹੈ ਤਾਂ ਫਿਰ ਕੋਈ ਨਾ ਕੋਈ ਸ਼ਗੂਫਾ ਜਿਹੜਾ ਉਹ ਛੱਡ ਦਿੰਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਵੀ ਸਿੱਖ ਬਹੁਤ ਖੁਸ਼ ਨੇ ਔਰ ਉਹਨਾਂ ਦੇ ਨਾਲ ਕੋਈ ਧੱਕਾ ਨਹੀਂ ਹੁੰਦਾ, ਉਹਨਾਂ ਨੂੰ ਸਭ ਦੇ ਬਰਾਬਰ ਦੇ ਹੱਕ ਨੇ ਔਰ ਸਭ ਫੰਡਾਮੈਂਟਲ ਰਾਈਟ ਨੇ। ਮੈਂ ਹੁਣ ਇਹਦੇ ਤੇ ਭਾਰਦਵਾਜ ਜੀ ਇਹੀ ਕਹਾਂਗਾ ਵੀ ਥੋੜੀ ਜਿਹੀ ਇਮਾਨਦਾਰੀ ਵਰਤੋ। ਜੇ ਤੁਸੀਂ ਪ੍ਰੋਗਰਾਮ ਦੇਖਦੇ ਹੋ, ਸੁਣਦੇ ਹੋ, ਆਉਂਦੇ ਹੋ, ਬਹੁਤ ਵੈਲਕਮ। ਪਰ ਜੇ ਤੁਹਾਡੇ ਕੋਲ ਜੋ ਕੁਝ ਅਸੀਂ ਦੱਸਦੇ ਹਾਂ 1.5 ਘੰਟੇ ਦੇ ਵਿੱਚ ਜਿਹੜੀ ਤੁਹਾਡੇ ਮੁਲਕ ਦੀ ਅਸਲੀ ਕੁੰਡਲੀ, ਪੰਡਤਾਂ ਨੇ ਤਾਂ ਫਰਾਡ ਕੀਤਾ ਹੁੰਦਾ, ਉਹ ਅਸਲ ਕੁੰਡਲੀ ਜਿਹੜੀ ਹੈ ਤੇ ਉਹਦੇ ਤੇ ਕੋਈ ਤੁਹਾਡੇ ਕੋਲ ਕਹਿਣ ਲਈ ਕਮੈਂਟ ਹੋਏ ਤਾਂ ਉਹ ਜ਼ਰੂਰ ਦੱਸੋ। ਬਾਕੀ ਇੰਨਾ ਵੀ ਸਿੱਧਾ ਸਾਫ਼ ਨਹੀਂ ਹੈਗਾ, ਬਿਲਕੁਲ ਇਹ ਤੇ ਗਲਤ ਗੱਲ ਹੈ। ਸੰਤੋਖ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਫਤਿਹ ਜੀ, ਡਾਕਟਰ ਸਾਹਿਬ ਇਹ ਯਕੀਨੀ ਬਣਾਇਆ ਜਾਵੇ ਖਾਲਸਾ ਰਾਜ ਆਉਣ ਤੇ ਪਖੰਡੀ ਡੇਰਾਵਾਦੀਆਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਜਿਨ੍ਹਾਂ ਨੇ ਪੰਜਾਬ ਵਿੱਚ ਰਹਿੰਦੇ ਹੋਏ ਸਿੱਖ ਗੁਰੂਆਂ ਦੀ ਤੋਹੀਨ ਕੀਤੀ ਹੈ। ਦੇਖੋ ਇਹ ਤਾਂ ਜਿਹੜੇ ਦੋਸ਼ੀ ਨੇ, ਵਾਰ ਕ੍ਰਿਮੀਨਲਸ ਨੇ ਔਰ ਜਿਨ੍ਹਾਂ ਨੇ ਸਰਕਾਰ ਦੇ ਢੇ ਚੜ੍ਹ ਕੇ ਜੋ ਕੁਝ ਕੀਤਾ ਹੈ, ਅਕਾਊਂਟੇਬਿਲਟੀ ਹਿਸਾਬ ਕਿਤਾਬ ਤਾਂ ਹੁੰਦਾ ਹੈ ਔਰ ਉਹ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਹੋਏਗਾ। ਬਿਲਕੁਲ ਜੀ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਰਣਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਪੰਨੂ ਜੀ ਵੀ ਔਰ ਫਿਰ ਤਰਨਜੀਤ ਚੰਦਾ ਜੀ ਸਾਨੂੰ ਦਿੱਲੀ ਤੋਂ ਦੇਖ ਰਹੇ ਨੇ ਔਰ ਸਪੋਰਟ ਖਾਲਸਾ ਜ਼ਿੰਦਾਬਾਦ ਚੱਡਾ ਸਾਹਿਬ। ਹਾਂਜੀ, ਔਰ ਇਸੇ ਤਰ੍ਹਾਂ ਬਲਬੀਰ ਸਿੰਘ ਟਵਾਨਾ ਜੀ ਵੀ ਔਰ ਨਿਹੰਗ ਸਿੰਘ ਜੀ ਕਹਿੰਦੇ ਬਹੁਤ ਹੀ ਦਰਦਨਾਕ ਇਤਿਹਾਸ ਹੈ। ਹਾਂ, ਇਹ ਜਦੋਂ ਹੀ ਇਤਿਹਾਸ ਦੇ ਤੁਸੀਂ ਉਸ ਦੌਰ ਵੱਲ ਮੁੜਦੇ ਹੋ ਤੇ ਸਵਾਏ ਵੈਰਾਗ ਤੋਂ ਹੋਰ ਕੁਝ ਨਹੀਂ ਹੈ ਜੀ। ਔਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜ਼ਰੂਰ ਬਣੇਗਾ ਗੁਰਚਰਨਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਦੀ ਜ਼ਾਤ ਪੁੱਛਣਾ ਚਾਹੁੰਦੇ ਨੇ। ਗੁਰਚਰਨਜੀਤ ਸਿੰਘ ਜੀ, ਅਸੀਂ ਕਿਹੜਾ ਇਸ ਚੋਂ ਕੀ ਲੈਣਾ ਹੈ? ਉਹ ਗੁਰੂ ਦਾ ਸਿੱਖ ਸੀ, ਕਿਸੇ ਕੋਈ ਵੀ ਹੋਏ। ਇਹਦੇ ਜਦੋਂ ਅਸੀਂ ਜ਼ਾਤ ਪਾਤ ਦੇ ਚੱਕਰ 'ਚ ਪੈਂਦੇ ਹਾਂ ਫਿਰ ਤਾਂ ਅਸੀਂ ਉਹ ਸਾਰਾ ਕੁਝ ਤਾਂ ਬ੍ਰਾਹਮਣਵਾਦ ਦਾ ਦੱਸ ਕੇ ਹਟੇ ਆ, ਪਰ ਸਾਡੀ ਸੁਰਤ ਉੱਥੇ ਕਿਉਂ ਫਸੀ ਹੋਈ ਹੈ? ਹਾਂਜੀ। ਔਰ ਫਿਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਸਾਡੇ ਹੋਰ ਇੱਕ ਮਿਹਰਬਾਨ ਨੇ ਐਸ਼ ਸ਼ਾਹ, ਹਾਂਜੀ, ਇਹ ਸਾਨੂੰ ਦੱਸ ਰਹੇ ਨੇ ਕਿ ਲੈਕਟੋਬੈਸਿਲਸ ਜਿਹੜਾ ਹੈ ਉਹ ਦੁੱਧ ਨੂੰ ਦਹੀਂ ਬਣਾਉਂਦਾ ਤੇ ਉਹ ਜਿਹੜਾ ਬੈਕਟੀਰੀਆ ਦਿਮਾਗ 'ਚ ਵੜ ਜਾਏ ਫਿਰ ਉਹ ਜਬਲੀਆਂ ਮਾਰਦੇ ਨੇ। ਤੇ ਐਸ਼ਲਾ ਜੀ ਤੁਹਾਡੇ ਵਰਗੇ ਦੇ ਬੜਿਆ ਹੋਏ ਤੇ ਤੁਸੀਂ ਉਹ ਜਬਲੀਆਂ ਸੁਣਨ ਆਉਂਦੇ ਹੋ, ਹੁਣ ਤਾਂ ਹੋਰ ਕੀ ਕਹਿ ਸਕਦੇ ਨੂੰ। ਹਾਂਜੀ ਹਾਂਜੀ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ ਔਰ ਇੰਦਰਜੀਤ ਸੰਧੂ ਜੀ ਵੀ ਔਰ ਸੁਰਜੀਤ ਸਿੰਘ ਜੀ ਵੀ ਕਹਿੰਦੇ ਲਵ ਖਾਲਸਾ। ਠੀਕ ਕਿਹਾ ਜਸਵਿੰਦਰ ਸਿੰਘ ਹੋਰਾਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਾਸ ਓਨਲੀ ਸਿੱਖ। ਹਾਂਜੀ ਹਾਂ, ਔਰ ਸਭ ਦਾ ਉਹਨਾਂ ਨੇ ਸਭ ਦੇ ਨਾਲ ਬਰਾਬਰ ਦਾ ਸਲੂਕ ਕੀਤਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ, ਕਿਉਂਕਿ ਮੈਂ ਇਸ ਲਈ ਕਿਹਾ ਕਿਉਂਕਿ ਐਸ਼ਲਾ ਜੀ ਹੁਣ ਦੂਜੇ ਪਾਸੇ ਆ ਗਏ। ਉਹਨਾਂ ਨੇ ਕਿਹਾ ਜੀ ਕਿ ਇਹ ਰਾਜਾਨ ਮਹਾਰਾਜਾ ਰਣਜੀਤ ਸਿੰਘ ਪ੍ਰੋਟੈਕਟਰ ਆਫ ਕਾਊਜ਼ ਐਂਡ ਬ੍ਰਾਹਮਨਸ donated generously for dome of Kanshi Vishwanath Mandir and willed gems to Puri Mandir। ਐਸ਼ਲਾ ਜੀ ਕੱਲਾ ਜਗਨਨਾਥਪੁਰੀ ਜਾਂ ਦੂਜੇ ਨਹੀਂ ਤਾਂ ਜਵਾਲਾਮੁਖੀ ਵੀ ਜਿਹੜਾ ਸੋਨਾ ਛਤਰ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਹੈ। ਇਸੇ ਤਰ੍ਹਾਂ ਉਹਨਾਂ ਨੇ ਲਾਹੌਰ ਦੀਆਂ ਮਸੀਤਾਂ, ਜਿੰਨੇ ਮਦਰਸੇ, ਹਿੰਦੂ ਸਕੂਲਾਂ ਦੇ ਨਾਲ ਪਾਠਸ਼ਾਲਾਵਾਂ ਸੀ ਜਾਂ ਸਿੱਖ ਧਰਮਸ਼ਾਲਾਵਾਂ ਦੇ ਨਾਲ ਐਜੂਕੇਸ਼ਨ ਦੇ ਲਈ ਬਰਾਬਰ ਦਿੱਤਾ ਹੈ। ਇਹੀ ਸਾਡੀ ਬਿਊਟੀ ਹੈ। ਅੱਜ ਤੁਸੀਂ ਆਪਣੇ ਹਿੰਦੂਤਵੀ ਰਾਜ ਦੇ ਵਿੱਚ ਹਾਲ ਦੇਖ ਲਓ ਕਿ ਜਿਹੜੀਆਂ ਕੁਝ ਸਹੂਲਤਾਂ ਸੰਵਿਧਾਨ ਨੇ ਦਿੱਤੀਆਂ ਨੇ ਉਹ ਤੁਸੀਂ ਕਿਵੇਂ ਖੋਹ ਰਹੇ ਹੋ। ਸੋ ਮਹਾਰਾਜਾ ਰਣਜੀਤ ਸਿੰਘ ਨੇ ਬੇਸ਼ੱਕ ਉਹ ਡਿਵਾਊਟ ਸਿੱਖ ਹੋਣ ਦੇ ਨਾਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ, ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਬਾਬਾ ਅਟਲ, ਉਹਨਾਂ ਦੀ ਸੇਵਾ ਉਹਨਾਂ ਨੇ ਕਰਵਾਈ। ਪਾਕਿਸਤਾਨ 'ਚ ਜਿੰਨੇ ਅੱਜ ਵੀ 174-75 ਇਤਿਹਾਸਕ ਗੁਰਦੁਆਰੇ ਹਰ ਇੱਕ ਦੇ ਨਾਲ ਜਗੀਰ ਔਰ ਜ਼ਮੀਨ ਲਾਈ ਹੋਈ ਹੈ, ਪਰ ਉਹਨਾਂ ਨੇ ਬਰਾਬਰ ਹਿੰਦੂ ਮੰਦਰਾਂ ਨੂੰ ਵੀ ਔਰ ਮਸੀਤਾਂ ਨੂੰ, ਮਦਰਸਿਆਂ ਨੂੰ ਵੀ ਡੋਨੇਟ ਕੀਤਾ। ਸੋ ਉਹ ਤੁਹਾਡੇ ਵਾਂਗ ਇਸ ਨਫ਼ਰਤ ਨਾਲ ਭਰਿਆ ਹੋਇਆ ਨਹੀਂ ਸੀ ਕਿ ਤੁਹਾਡੇ ਲਈ ਹਿੰਦੂਤਵਾ ਤੋਂ ਬਿਨਾਂ ਬਾਕੀ ਸਭ ਜਿਹੜਾ ਹੈ ਉਹ ਨਾਨ ਐਕਸੈਪਟੇਬਲ ਹੈ। ਹਾਂਜੀ। ਸੁਰਜੀਤ ਸਿੰਘ ਜੀ ਵੀ ਕਹਿੰਦੇ ਆਈ ਲਵ ਖਾਲਿਸਤਾਨ, ਖਾਲਸਾ ਜ਼ਿੰਦਾਬਾਦ। ਮੈਂ ਖਾਲਿਸਤਾਨ ਨੂੰ ਪਿਆਰ ਕਰਨ ਵਾਲਿਆਂ ਦਾ ਨਹੀਂ ਹਾਂ ਔਰ ਬਹੁਤ ਬਹੁਤ ਧੰਨਵਾਦ, ਜਲਦੀ ਬਣੇਗਾ ਖਾਲਿਸਤਾਨ। ਔਰ ਬਲਜੀਤ ਵਰਾਜ ਜੀ ਵੀ, ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ 111 ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, रमजान का कहते सेकंड जुम्मा है। ऐशला जी आए ने, मिशर दीवान चंद, कोई शक नहीं है, ब्राह्मण भी सी, बहुत बहादुर जरनैल सी और इस दे नाल इस गल दा भी ध्यान रहे कि मुसलमान भी बराबर दे जरनैल और तोपखाने दे इंचार्ज सी
ਜਿਹੜੀ ਜੰਗ ਦੇ ਵਿੱਚ ਜਦੋਂ ਅਸੀਂ ਸਭਰਾਵਾਂ ਔਰ ਦੂਸਰੇ ਦੀ ਸ਼ਾਹ ਮੁਹੰਮਦ ਕਿੱਸਾਕਾਰ ਵੀ ਮੁਸਲਮਾਨ ਹੈ, ਔਰ ਜਦੋਂ ਉਹ ਕਹਿੰਦਾ ਕਿ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਮੇਵਾ ਸਿੰਘ ਤੇ ਮਾਖੇ ਖਾਂ ਉਹਨਾਂ ਦੇ ਤੋਪਚੀ ਨੇ, ਸੋ ਉਹਨਾਂ ਦੀ ਫੌਜ ਸਿੱਖ ਜਰਨੈਲ ਤਾਂ ਹੈ ਹੀ ਸੀ, ਹਰੀ ਸਿੰਘ ਨਲੂਆ ਔਰ ਬਾਕੀ ਸਾਰੇ ਬਰਾਬਰ। ਦੀਵਾਨ ਮੋਹਕਮ ਚੰਦ ਇੱਕ ਬਹਾਦਰ ਜਰਨੈਲ ਸੀ, ਔਰ ਇਹੀ ਤੁਹਾਡੀ ਸਮਝ ਲਈ ਕਾਫੀ ਹੋਣਾ ਚਾਹੀਦਾ ਕਿ ਤੁਸੀਂ ਕੀ ਵਿਹਾਰ ਕਰ ਰਹੇ ਹੋ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਈ। ਬਿਲਕੁਲ ਬਿਲਾਲ ਜੀ ਵੀ ਸਾਨੂੰ ਜਿੱਦਾਂ ਹਾਲੋ ਕਹਿੰਦੇ ਨੇ ਦੋਨਾਂ ਨੂੰ, ਔਰ ਕਹਿੰਦੇ ਨੇ ਅੱਜ ਰਮਜ਼ਾਨ ਦਾ ਸੈਕੰਡ ਜੁਮਾ ਹੈ, ਬਹੁਤ ਬਹੁਤ ਮੁਬਾਰਕ। ਹਾਂਜੀ ਮੁਬਾਰਕ ਹੈ। ਕਹਿੰਦੇ ਬਿਲਾਲ ਅਹਿਮਦ ਜੀ, ਕੱਲ ਦੀ ਤੁਹਾਡੀ ਲਿਖਤ ਬਾਅਦ ਚ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਸਾਨੂੰ ਸਮਝਾਈ ਕਿ ਤੁਸੀਂ ਸਹਿਰੀ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਪ੍ਰੋਗਰਾਮ ਹੁੰਦਾ ਤੇ ਸਵੇਰੇ ਜਿਹੜਾ ਉਹ ਸਹਿਰੀ ਹੁੰਦਾ। ਬਹੁਤ ਬਹੁਤ ਸ਼ੁਕਰੀਆ ਔਰ ਮੁਬਾਰਕ ਰਮਜ਼ਾਨ ਦਾ ਦੂਸਰਾ ਜੁਮਾ। ਹਾਂਜੀ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ beware about misinformation spread by some people to show India is very powerful। ਬਿਲਕੁਲ ਰਾਜਵਿੰਦਰ ਸਿੰਘ ਜੀ, ਤੁਸੀਂ ਠੀਕ ਫਰਮਾਇਆ, ਔਰ ਇਹ ਇੰਨਾ ਜ਼ਿਆਦਾ ਪ੍ਰੋਪੇਗੈਂਡਾ ਹੈ ਔਰ ਇਸ ਤੋਂ ਬਚਣ ਦੀ ਲੋੜ ਹੈ। ਹਾਂਜੀ, ਰਣਵੀਰ ਗਿੱਲ ਜੀ ਕਹਿੰਦੇ yesterday what I mean was ਹਾਂਜੀ was Rishi Bharadwaj asked so many questions that Dr. Saab could write his own Prashna type book name Bharadwaj। ਇਹ ਬਹੁਤ ਸੋਹਣੀ ਗੱਲ ਇਹਨਾਂ ਨੇ ਰਣਵੀਰ ਨੇ ਕੀਤੀ। ਮੈਂ ਥੋੜਾ ਜਿਹਾ ਦੱਸ ਦਿਆਂ ਕਿਉਂਕਿ ਬਹੁਤਿਆਂ ਨੂੰ ਹੋਏਗਾ ਵੀ ਪ੍ਰਸ਼ਨਾ ਕਿਉਂ ਕਿਹਾ। ਹਾਂਜੀ, ਸਰ ਕਪੂਰ ਸਿੰਘ ਜਦੋਂ ਉਹਨਾਂ ਨੂੰ ICS ਤੋਂ ਸਸਪੈਂਡ ਕੀਤਾ, ਉਹਨਾਂ ਦਾ ਕੇਸ ਉਦੋਂ ਪੰਜਾਬ ਹਾਈ ਕੋਰਟ ਸ਼ਿਮਲਾ 'ਚ ਚੱਲਦਾ ਸੀ ਤੇ ਉਹ ਜਾਂਦੇ ਸੀ ਤਰੀਕ ਭੁਗਤਣ ਵੀ, ਔਰ ਇੱਕ ਉਹਨਾਂ ਦੇ ਨਾਲ ਸੈਰ ਕਰਨ ਲਈ ਇੱਕ ਬੜਾ ਲਰਨਡ ਬ੍ਰਾਹਮਣ ਜਿਹੜਾ ਸ਼ਾਇਦ ਲਾਹੌਰ ਦੇ ਮਿਊ ਕਾਲਜ ਦਾ ਉਹ ਪ੍ਰਿੰਸੀਪਲ ਵੀ ਰਿਹਾ ਸੀ, ਉਹ ਵੀ ਨਾਲ ਸੈਰ ਕਰਨ ਜਾਂਦਾ ਸੀ ਤੇ ਉਹਨੇ ਬਹੁਤ ਸਾਰੇ ਸਵਾਲ ਪੁੱਛਣੇ ਔਰ ਸਰ ਸਾਹਿਬ ਨੇ ਜੋ ਸੈਰ ਕਰਦਿਆਂ ਜਵਾਬ ਵੀ ਦੇਣੇ, ਆ ਕੇ ਉਹਨਾਂ ਨੇ ਪੈਨ ਡਾਊਨ ਕਰ ਲੈਣਾ ਔਰ ਬਾਅਦ 'ਚ ਉਹਨਾਂ ਨੇ ਉਹਨੂੰ ਜਦੋਂ ਬੁੱਕ ਫਾਰਮ ਦੇ ਵਿੱਚ ਉਹਨੂੰ ਸੰਕਲਨ ਕੀਤਾ ਤੇ ਉਹਨਾਂ ਦੇ ਦਿਮਾਗ 'ਚ ਆਇਆ ਵੀ ਕੀ ਦਾ ਨਾਂ ਰੱਖਿਆ ਜਾਏ, ਤਾਂ ਉਹਨਾਂ ਨੇ ਕਿਤਾਬ ਦਾ ਨਾਂ ਰੱਖਿਆ ਪ੍ਰਸ਼ਨਾ, ਕਿਉਂਕਿ ਪ੍ਰਸ਼ਨ ਸੀ, ਸਵਾਲ ਸੀ। ਸੋ ਇਹ ਭਾਰਦਵਾਜ ਪ੍ਰਸ਼ਨਾ ਦੇ ਨਾਂ ਥੱਲੇ ਹੁਣ ਭਾਰਦਵਾਜ ਸਾਹਿਬ ਜਰਾ ਰੈਗੂਲਰ ਸੰਪਰਕ ਰੱਖਣ, ਪਤਾ ਤੇ ਲੱਗੇ ਵੀ ਕਿੱਥੇ ਬੈਠੇ ਨੇ, ਤੇ ਇਹਨਾਂ ਦੇ ਪ੍ਰਸ਼ਨਾਂ ਦੇ ਥੱਲੇ ਕਿਤਾਬ ਇਹਨਾਂ ਦੇ ਨਾਂ ਹੀ ਅਸੀਂ ਕਰ ਦਿਆਂਗੇ ਜਿਹੜਾ ਇਹਨਾਂ ਨੂੰ ਸਮਰਪਿਤ ਭਾਰਦਵਾਜ ਪ੍ਰਸ਼ਨ। ਪੇਜਨਾਰੀਆ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਬਿਲਾਲ ਜੀ ਕਹਿੰਦੇ ਨੇ ਕਿ ਮੈਂ ਲੇਟ ਆ ਅੱਜ, ਪਰ ਮੇਰੀ ਹਾਜ਼ਰੀ ਜਿਹੜੀ ਕਬੂਲ ਜ਼ਰੂਰ ਕਰੇ ਔਰ ਕਹਿੰਦੇ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ। ਤੁਹਾਨੂੰ ਵੀ ਜੀ, ਔਰ ਲਖਵੀਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਮਲਹਾਰ ਸੋਈ ਜੀ ਵੀ, ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਲਖਵੀਰ ਸਿੰਘ ਜੀ ਕਹਿੰਦੇ ਨੇ ਨਵੇਂ ਸਾਲ ਦੀ ਜਿਹੜਾ ਨਵਾਂ ਦੇਸੀ ਸਾਲ ਹੈ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਔਰ ਅਸੀਂ ਵੀ ਜਾਂਦੇ ਜਾਂਦੇ ਦੱਸਦੇ ਹੀ ਹੈ ਕਿ ਅੱਜ 13 ਮਾਰਚ ਨਿਊ ਈਅਰ ਈਵ ਹੈ, ਜੋ ਹੀ ਮਿਡਨਾਈਟ ਤੋਂ ਬਾਅਦ ਜਿਹੜਾ ਵਰਾ ਨਾਨਕਸ਼ਾਹੀ 557 ਉਸ ਦੀ ਸ਼ੁਰੂਆਤ ਹੋਏਗੀ। ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ। ਕੱਲ ਇਸ ਤੇ ਗੱਲ ਵੀ ਕਰਾਂਗੇ, ਪਰ ਅੱਜ ਅਸੀਂ ਨਿਊ ਈਅਰ ਈਵ ਹੈ, ਸਾਡੇ ਯੂਨੀਕ ਆਪਣੀ ਅਡਰੀ ਹੋਣ ਦਾ ਪ੍ਰਤੀਕ, ਔਰ ਅਸੀਂ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਅੱਧੀ ਸਦੀ ਦੀ ਮਿਹਨਤ ਤੋਂ ਬਾਅਦ ਇਹ ਤੋਹਫਾ ਪੰਥ ਦੀ ਝੋਲੀ ਪਾਇਆ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ RSS ਦੇ ਪ੍ਰਭਾਵ ਥੱਲੇ ਸੰਤ ਸਮਾਜ ਨੇ ਇਸ ਸਾਰੇ ਨੂੰ ਸਾਬੋਤਾਜ ਕੀਤਾ, ਪਰ ਚਲੋ ਉਹਦੀ ਜਿਹੜੀ ਸ਼ੁਰੂਆਤ ਹੈ ਪਹਿਲੀ ਚੇਤ ਇਸ ਦਿਨ ਦੇ ਉੱਤੇ ਘੱਟੋ ਘੱਟ ਕੋਈ ਤਾਂ ਫਰਕਾ ਨਹੀਂ ਹੈ। ਸੋ ਅੱਜ ਸਭ ਦਾ ਹੀ ਨਵਾਂ ਸਾਲ ਹੈ, ਸਿੱਖ ਕੌਮ ਦੀ ਵੱਖਰੀ ਹੋਣ ਦਾ ਪ੍ਰਤੀਕ, ਔਰ ਇਹ ਸਾਡੇ ਕੌਮੀ ਖਾਲਿਸਤਾਨ ਦੇ ਉਸ ਸੰਘਰਸ਼ ਵੀ ਇੱਕ ਮੀਲ ਪੱਥਰ ਹੈ, ਕਿਉਂਕਿ ਜਿਹੜੀ ਐਲਮੈਨਿਕ ਹੈ ਉਹਨਾਂ ਦਾ ਇੱਕ ਬੜਾ ਸਿੰਪਲ ਪ੍ਰਿੰਸੀਪਲ ਹੈ ਕਿ ਹਰ ਧਰਮ ਦਾ ਇੱਕ ਆਪਣਾ ਕੈਲੰਡਰ ਹੁੰਦਾ ਹੈ ਔਰ ਹਰ ਕੈਲੰਡਰ ਦਾ ਧਰਮ ਹੁੰਦਾ ਹੈ। ਸੋ ਇਹ ਬਿਕਰਮੀ ਕੈਲੰਡਰ ਨਾਲੋਂ ਨਿਜਾਤ ਪਾਉਣ ਦੀ ਲਾਈਨ ਸੀ, ਔਰ ਇਸ 557ਵਾਂ ਵਰ੍ਹਾ ਨਾਨਕ ਸ਼ਾਹ ਬਾਦਸ਼ਾਹ ਨੂੰ ਕਹਿੰਦੇ ਨੇ, ਰਾਇਲ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ, ਔਰ ਇਹ ਨਵਾਂ ਵਰ੍ਹਾ 557 ਨਾਨਕ ਸ਼ਾਹੀ ਬਹੁਤ ਬਹੁਤ ਮੁਬਾਰਕ।
ਔਰ ਹਰਪ੍ਰੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।